ਪੰਜਾਬੀ ਰੇਡੀਓ ਜੁਆਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਕਿਸ ਤਰ੍ਹਾਂ ਆਪਣੀ ਸਿਹਤ ਨੂੰ ਠੀਕ ਰੱਖਣਾ ਆ, ਉਸ ਦੀਆਂ ਗੱਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਉਸ ਦੇ ਨਾਲ ਨੁਸਖਿਆਂ ਦੀ ਵੀ ਗੱਲ ਕਰਦੇ ਹਾਂ। ਜੇ ਕਿਸੇ ਨੂੰ ਕਿਸੇ ਵੀ ਨੁਸਖੇ ਦਾ ਪਤਾ ਹੁੰਦਾ, ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਤੇ ਉਹ ਹੋਮ ਰੈਮਡੀ ਬਾਰੇ ਤੁਸੀਂ ਦੱਸ ਸਕਦੇ ਆ। ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਬਾਰੇ ਬਹੁਤ ਜ਼ਰੂਰੀ ਹੁੰਦੀ ਆ। ਕਈ ਹੋਮ ਰੈਮਡੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਆ, ਉਹਨਾਂ ਦੇ ਬਾਰੇ ਵੀ ਦੱਸਦੇ ਆ ਕਿ ਜਿਨ੍ਹਾਂ ਦੇ ਬਾਰੇ ਬਹੁਤ ਸਾਰੇ ਘੱਟ ਲੋਕ ਆ ਉਹ ਜਿਹੜੇ ਉਹ ਦੱਸਦੇ ਨਹੀਂ ਗੇ। ਸੋ ਬਹੁਤ ਚੀਜ਼ਾਂ ਹੁੰਦੀਆਂ, ਉਹਨਾਂ ਦੇ ਬਾਰੇ ਵੀ ਮੈਂ ਪੁੱਛਾਂਗੀ ਜ਼ਰੂਰ ਅੱਜ, ਕਿ ਕਈਆਂ ਨੂੰ ਪਤਾ ਵੀ ਹੋਣਾ। ਜੇ ਤੁਹਾਨੂੰ ਪਤਾ ਆ, ਤੁਸੀਂ ਵਰਤੀਆਂ ਆ ਜਾਂ ਨਹੀਂ ਵਰਤੀਆਂ, ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਜਾਂ ਕਈ ਹੋਰ ਸਾਧਨ ਤੁਹਾਡੇ ਕੋਲ ਹੈਗੇ ਆ ਪੰਜਾਬੀ ਰੇਡੀਓ USA ਨੂੰ ਸੁਣਨੇ ਦੇ ਲਈ। ਤੁਸੀਂ ਇਸ ਦੇ ਨਾਲ ਜੁੜਦੇ ਹੋ, ਆਪ ਸਾਰਿਆਂ ਦਾ ਹੀ ਸਵਾਗਤ ਆ। ਇਸ ਦੇ ਵਿੱਚ ਹੋਮ ਰੈਮਡੀਆਂ ਦੱਸੀਆਂ ਜਾਂਦੀਆਂ ਜੀ, ਪਰ ਕੁਝ ਵੇਚਿਆ ਨਹੀਂ ਜਾਂਦਾ, ਕਿਉਂਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ ਇਸ ਤਰ੍ਹਾਂ ਦਾ ਕਿ ਜਿਹੜਾ ਆਪਣੇ ਦੱਸੇ ਕਿ ਮੈਂ ਆਹ ਚੀਜ਼ ਵੇਚ ਰਿਹਾ ਤੇ ਤੁਸੀਂ ਮੇਰੇ ਕੋਲੋਂ ਆ ਕੇ ਲੈ ਜਾਓ। ਤੇ ਪਰ ਇੱਥੇ ਤੁਸੀਂ ਜੇ ਕੋਈ ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ, ਕਿਉਂਕਿ ਜਿਹੜੀਆਂ ਚੀਜ਼ਾਂ ਤੁਸੀਂ ਆਪ ਵਰਤੀਆਂ ਹੁੰਦੀਆਂ ਆ ਉਹਨਾਂ ਨੂੰ ਤੁਸੀਂ ਸ਼ੇਅਰ ਕਰ ਸਕਦੇ ਆ। ਪਰ ਡਾਕਟਰ ਕੋਈ ਨਹੀਂ ਸਾਡੇ ਕੋਲ ਹੈਗਾ, ਨਾ ਕੋਈ ਤੁਹਾਨੂੰ ਦਵਾਈ ਭੇਜਦਾ, ਨਾ ਤੁਹਾਡੀ ਕੋਈ ਨਬਜ਼ ਦੇਖਦਾ ਆ। ਹਾਂ, ਜੇ ਤੁਹਾਨੂੰ ਲੱਗਦਾ ਕੋਈ ਨਾ ਕੋਈ ਤੁਹਾਨੂੰ ਸੀਰੀਅਸ ਬਿਮਾਰੀ ਤਾਂ ਨਹੀਂ, ਉਹ ਡਾਕਟਰ ਤੋਂ ਤੁਸੀਂ ਚੈੱਕ ਕਰਾ ਸਕਦੇ ਆ। ਪਰ ਹਰ ਇੱਕ ਚੀਜ਼ ਦਾ ਜਿਹੜਾ ਆ ਨਾ, ਬੋਡੀ ਆਪੋ ਆਪਣੀ ਆ। ਕਈਆਂ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਆਰਾਮ ਆ ਜਾਂਦਾ ਆ, ਕਈਆਂ ਨੂੰ ਦੇਰ ਨਾਲ ਆਉਂਦਾ ਆ, ਹੋ ਸਕਦਾ ਕਿਸੇ ਨੂੰ ਨਾ ਹੀ ਆਉਂਦਾ ਹੋਊਗਾ, ਕਿਉਂਕਿ ਬੋਡੀ ਆਪੋ ਆਪਣੀ ਆ। ਕਈ ਵਾਰੀ ਸਾਡੀਆਂ ਬਿਮਾਰੀਆਂ ਇੰਨੀਆਂ ਵੱਧ ਜਾਂਦੀਆਂ, ਪੁਰਾਣੀਆਂ ਹੋ ਜਾਂਦੀਆਂ, ਤੇ ਉਹਦੇ ਵਿੱਚ ਇਹ ਹੁੰਦਾ ਆ ਕਿ ਜਦੋਂ ਇੰਨੀ ਪੁਰਾਣੀ ਹੋ ਜਾਂਦੀ, ਕਈ ਚਿਰ ਅਸੀਂ ਉਹਨੂੰ ਐ ਰੱਖਦੇ ਆ ਤੇ ਫਿਰ ਬਹੁਤ ਦੇਰ ਹੋ ਜਾਂਦੀ ਆ ਕਈ ਵਾਰੀ। ਪਰ ਆਰਾਮ ਇਹਨਾਂ ਚੀਜ਼ਾਂ ਦੇ ਨਾਲ, ਜਿਹੜੀਆਂ ਆਪਾਂ ਦੇਸੀ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ, ਸਾਡੀ ਕਲੋਜਟ 'ਚ ਪਈਆਂ ਆ, ਜਾਂ ਅਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਲੈਂਦੇ ਹਾਂ, ਕਿਸੇ ਸਟੋਰ ਤੋਂ ਲੈ ਲੈਂਦੇ ਹਾਂ, ਉਹਨਾਂ ਨਾਲ ਹੌਲੀ ਹੌਲੀ ਫਰਕ ਪੈਂਦਾ ਆ। ਸੋ ਜਿਹੜਾ ਹੌਲੀ ਹੌਲੀ ਫਰਕ ਪੈਂਦਾ ਆ, ਉਹਦੇ ਬਾਰੇ ਤੁਸੀਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਵੀ ਜ਼ਰੂਰ ਸ਼ੇਅਰ ਕਰਨੀਆਂ, ਵਿੱਚ ਵਿੱਚ ਮੈਂ ਗੱਲਾਂ ਬਾਤਾਂ ਕਰਦੀ ਜਾਵਾਂਗੀ ਕਿ ਬਹੁਤੀਆਂ ਵਾਰੀ ਨਾ ਉਹ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ। ਕਈ ਚੀਜ਼ਾਂ ਇਹ ਹੁੰਦੀਆਂ ਬਹੁਤ ਵਧੀਆ ਦੱਸੀਆਂ ਜਾਂਦੀਆਂ, ਤੇ ਪਰ ਆਪਾਂ ਉਹਨਾਂ ਨੂੰ ਕਈ ਵਾਰੀ ਮਿਸ ਕਰ ਜਾਂਦੇ ਹਾਂ। ਹੁਣ ਬਹੁਤੇ ਲੋਕਾਂ ਨੂੰ ਜਿੱਦਾਂ ਸ਼ੂਗਰ ਹੀ ਹੈਗੀ ਆ, ਤੇ ਉਹਨਾਂ ਦਾ ਡਾਇਲਸਿਸ ਹੁੰਦਾ ਆ। ਬਹੁਤ ਵਾਰੀ ਇਹ ਦੱਸਿਆ ਵੀ ਜਾਂਦਾ ਕਿ ਡਾਇਲਸਿਸ ਨੂੰ ਘਟਾਉਣਾ ਕਿਵੇਂ ਆ। ਉਹਦੇ ਬਾਰੇ ਵੀ ਆਪਾਂ ਜਿਹੜੀਆਂ ਉਹ ਤੁਹਾਡੇ ਤੋਂ ਜ਼ਰੂਰ ਸਲਾਹਾਂ ਲਵਾਂਗੇ, ਪੁੱਛਾਂਗੇ। ਜਿਹਨੂੰ ਪਤਾ ਆ ਉਹ ਜ਼ਰੂਰ ਦੱਸ ਸਕਦੇ ਆ। ਜਿਹਦੇ ਬਾਰੇ ਵੀ ਤੁਹਾਨੂੰ ਪਤਾ ਹੁੰਦਾ ਹੈ ਨਾ, ਉਹ ਜ਼ਰੂਰ ਦੱਸ ਦਿਆ ਕਰੋ। ਹੋ ਸਕਦਾ ਕਿਸੇ ਦਾ ਭਲਾ ਉਹਦੇ ਵਿੱਚ ਹੋ ਜਾਏ, ਕੋਈ ਵਰਤ ਲੈ ਉਹਨੂੰ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਵਾਈਫਾਈ ਰੇਡੀਓ ਸੈੱਟ ਆ ਤੁਹਾਡੇ ਕੋਲ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ, ਜਾਂ ਗੱਡੀਆਂ ਦੇ ਵਿੱਚ ਸੁਣਦੇ ਆ। ਜਿਸ ਵੀ ਤਰ੍ਹਾਂ ਜੁੜੇ ਹੋਏ ਆ, ਆਪ ਸਭ ਦਾ ਹੀ ਸਵਾਗਤ ਆ। ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਆ। ਤੇ ਚੱਲਦੇ ਆ ਤੁਹਾਡੀਆਂ ਕਾਲਸ ਵੱਲ। ਤੇ ਤੁਸੀਂ ਕਾਲ ਕਰਕੇ ਜੇ ਕਿਸੇ ਨੂੰ ਇਲਾਜ ਦਾ ਪਤਾ ਜ਼ਰੂਰ ਦੱਸ ਦਿਓ। ਸੰਦੀਪ ਸਤਿ ਸ੍ਰੀ ਅਕਾਲ। ਹਾਂਜੀ, ਮੇਰੇ ਹਸਬੈਂਡ ਦੇ ਨਾ ਹੁੰਦਾ ਆ, ਹਾਂਜੀ ਸੰਦੀਪ ਦੁਬਾਰਾ ਕਰੋ, ਤੁਹਾਡੀ ਆਵਾਜ਼ ਸੁਣਦੀ ਨਹੀਂ ਗੀ। ਦੁਬਾਰਾ ਕਰੋ ਕਾਲ ਤੁਸੀਂ। ਕੁਲਵਿੰਦਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਦੱਸਣਾ ਸੀਗਾ, ਮੈਂ ਅੱਖਾਂ ਬਾਰੇ ਪੁੱਛਿਆ ਸੀਗਾ ਵੀ ਲਾਲੀ ਬਹੁਤ ਆ ਮੇਰੇ। ਹਾਂਜੀ ਹਾਂਜੀ, ਮੈਂ ਉਹ ਜਿਹੜਾ ਭੈਣ ਜੀ ਨੇ ਕਿਸੇ ਨੇ ਦੱਸਿਆ ਸੀਗਾ ਵੀ ਸ਼ਹਿਦ ਪਾਇਓ, ਮੈਂ ਉਹ ਵੀ ਕੀਤਾ ਸੀਗਾ। ਤਾਂ ਫਿਰ ਮੈਂ ਕੁਆਰ ਦਾ ਪੀਸ ਛਿੱਲ ਕੇ ਹਾਂਜੀ ਪਾਣੀ ਦੇ ਕੇ, ਤਾਂ ਉਹਦੇ ਟੂੰਬੇ ਵੀ ਮੈਂ ਆਪਣੀਆਂ ਅੱਖਾਂ ਦੇ ਉੱਪਰ ਏਦਾਂ ਫੇਰੇ ਸੀਗੇ। ਅੱਛਾ ਜੀ। ਤਾਂ ਫਿਰ ਬਿਲਕੁਲ ਠੀਕ ਹੋ ਗਿਆ ਭੈਣ ਜੀ। ਜਿਹੜਾ ਤੁਸੀਂ ਸ਼ਹਿਦ ਪਾਇਆ ਲੱਗਾ ਤਾਂ ਨਹੀਂ? ਲੱਗਾ ਭੈਣ ਜੀ, ਬਹੁਤ ਜ਼ਿਆਦਾ। ਹਾਂਜੀ, ਹਾਂ, ਪਾਣੀ ਉਹਦਾ ਨਾਲ ਬਹੁਤ ਨਿਕਲਦਾ ਆ, ਲੱਗਦਾ ਬਹੁਤ ਜ਼ਿਆਦਾ ਆ। ਪਰ ਮੇਰੇ ਫਰਕ ਪੈ ਗਿਆ, ਵੀਕ ਵਿੱਚ ਮੇਰੇ ਐਨ ਠੀਕ ਹੋ ਗਈਆਂ। ਠੀਕ ਹੈ ਜੀ। ਹਾਂਜੀ, ਤੇ ਇੱਕ ਮੈਂ ਦੋ ਭੈਣਾਂ ਬਾਰੇ ਪੁੱਛਣਾ ਸੀਗਾ, ਮੇਰੇ ਨਾਲ ਕੰਮ ਕਰਦੀਆਂ ਆ। ਹਾਂਜੀ ਤਾਂ ਇੱਕ ਦੇ ਬਹੁਤ ਜ਼ਿਆਦਾ ਧਰਨ ਪੈ ਜਾਂਦੀ ਆ, ਜਿੱਦਾਂ ਉਹ ਕੰਮ ਕਰਦੇ ਕਰਦੇ ਤੇ ਏਦਾਂ ਟੱਪਦੀ ਬਹੁਤ ਜ਼ਿਆਦਾ, ਤੇ ਉਹ ਉਹਨਾਂ ਦਾ ਫਿਰ ਚੱਕਰ ਆ ਜਾਂਦੇ, ਹਨੇਰਾ ਆ ਜਾਂਦਾ ਅੱਖਾਂ ਮੂਹਰੇ। ਧਰਨ ਦੇ ਨਾਲ ਹੀ ਹੁੰਦਾ? ਹਾਂਜੀ, ਧਰਨ ਟੱਪਦੀ ਬਹੁਤ ਹੈ ਭੈਣ ਜੀ, ਜਿੱਦਾਂ ਤਾਂ ਦਿਲ ਤੇ ਚਲ ਜਾਂਦੀ ਆ, ਫਿਰ ਏਦਾਂ ਗੋਲਾ ਜਿਹਾ ਅੱਛਾ, ਬਹੁਤ ਤੇਜ਼। ਠੀਕ ਆ। ਹਾਂਜੀ,
ਤਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਹ ਵੀ ਜ਼ਰੂਰ ਦੱਸਣ। ਤਾਂ ਇੱਕ ਭੈਣ ਦੇ ਜਿੱਦਾਂ ਤਾਲੂ ਤੋਂ ਲਾ ਕੇ ਪਿੱਛੋਂ ਸਿਰ ਉਹਦਾ ਦਿਨ ਰਾਤ ਉਹ ਕਹਿੰਦੀ ਮੇਰਾ ਦੁਖਦਾ ਆ। ਅੱਛਾ। ਹਾਂਜੀ, ਦੁਖੀ ਜਾਂਦਾ ਜਿੱਦਾਂ ਕਹਿੰਦੀ ਸੀਗੀ। ਮੇਰੇ ਬਾਰੇ ਜ਼ਰੂਰ ਪੁੱਛੋ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੇ। ਠੀਕ ਹੈ ਜੀ। ਹਾਂਜੀ ਭੈਣ ਜੀ, ਥੈਂਕ ਯੂ, ਸਾਡਾ ਬਹੁਤ ਬਹੁਤ ਤਾਂ ਆਰਾਮ ਆ ਗਿਆ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਥੈਂਕ ਯੂ ਜੀ। ਹਾਂ, ਜੇ ਕਿਸੇ ਨੂੰ ਹੋਰ ਨੂੰ ਵੀ ਪਤਾ ਹੋਵੇ ਕਿ ਧਰਨ ਪੈਂਦੀ ਦਾ, ਉਹਨਾਂ ਨੇ ਪੁੱਛਿਆ, ਇੱਕ ਉਹਨਾਂ ਦੇ ਦਰਦ ਇਸ ਤਰ੍ਹਾਂ ਹੁੰਦੀ ਆ, ਸਾਰਾ ਦਿਨ ਹੀ ਹੁੰਦੀ ਰਹਿੰਦੀ ਆ, ਬਸ ਤੁਸੀਂ ਡਾਕਟਰ ਤੋਂ ਇੱਕ ਵਾਰੀ ਪੁੱਛ ਜ਼ਰੂਰ ਲਿਓ ਕਿ ਹੋਇਆ ਕੀ ਆ, ਅਤੇ ਉਹਦਾ ਇਲਾਜ ਆ ਜਿਹੜਾ ਕੋਈ ਨਾ ਕੋਈ ਉਹ ਦੱਸ ਸਕਦਾ ਜੇ ਕਿਸੇ ਨੂੰ ਪਤਾ ਹੋਇਆ। ਅਤੇ ਇਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਫੀਡਬੈਕ ਦਿੱਤੀ ਹੈ ਨਾ, ਪਲੀਜ਼ ਫੀਡਬੈਕ ਤੁਸੀਂ ਆਪਣੀ ਜ਼ਰੂਰ ਦੇ ਦਿਆ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਜਾਵੇ। ਅਗਲੇ ਕਾਲ ਸੰਦੀਪ। ਸੰਦੀਪ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ। ਹਾਂਜੀ, ਮੈਂ ਪੁੱਛਣਾ ਸੀਗਾ ਜਿੱਦਾਂ ਮੇਰੇ ਹਸਬੈਂਡ ਦੇ ਨਾ ਰੇਸ਼ ਆਉਂਦਾ ਰਹਿੰਦਾ ਜਿੱਦਾਂ ਮੂੰਹ ਤੇ ਨੱਕ ਰਾਹੀਂ, ਤੇ ਉਹਨਾਂ ਦਾ ਜਿੱਦਾਂ ਸਿਰ ਵੀ ਛਾਂ ਕਹਿੰਦੇ ਆਵਾਜ਼ਾਂ ਆਉਂਦੀ ਰਹਿੰਦੀਆਂ ਏਦਾਂ। ਤੇ ਹੁਣ ਜਿੱਦਾਂ ਮਹੀਨਾ 2 ਮਹੀਨੇ ਹੋ ਚੱਲੇ, ਉਹਨਾਂ ਦੀ ਨਾ ਸਰੀਰ ਜਿੱਦਾਂ ਕਮਜ਼ੋਰੀ ਜੀ ਵੀ ਆ ਗਈ ਕਾਫੀ, ਜਿੱਦਾਂ ਉਹਨਾਂ ਦੇ ਟੁੱਟ ਭੱਜ ਸਰੀਰ ਨੂੰ ਬਹੁਤ ਹੁੰਦੀ ਹੈ, ਨਾਲ ਬੁਖਾਰ ਹੋ ਜਾਂਦਾ ਆ। ਤੇ ਡਾਕਟਰ ਨੂੰ ਪੁੱਛਿਆ, ਜਿੱਦਾਂ ਡਾਕਟਰ ਤੇ ਕੁਛ ਦੱਸਦੇ ਨੀ ਆ, ਤੇ ਉਹ ਕਹਿ ਦਿੰਦੇ ਵੈਦਰ ਨਾ ਹੁੰਦਾ ਆ ਜਾਂ ਐਲਰਜੀ ਆ। ਤੇ ਜੇ ਕਿਸੇ ਅੱਛਾ, ਨੂੰ ਪਤਾ ਹੋਵੇ ਤੇ ਜ਼ਰੂਰ ਹਾਂਜੀ ਦੱਸ ਦਿਓ। ਠੀਕ ਹੈ ਜੀ, ਠੀਕ ਆ। ਹਾਂਜੀ। ਥੈਂਕ ਯੂ ਜੀ, ਥੈਂਕ ਯੂ। ਐਕਚੁਅਲੀ ਉਹ ਰੇਸ਼ਾ ਆ, ਅਤੇ ਰੇਸ਼ਾ ਦੇ ਨਾਲ ਕਈਆਂ ਨੂੰ ਵੈਸੇ ਕਈਆਂ ਨੂੰ ਬੁਖਾਰ ਚੜ੍ਹ ਜਾਂਦਾ, ਸਾਰਿਆਂ ਨੂੰ ਤਾਂ ਨਹੀਂ ਚੜ੍ਹਦਾ ਹੋਊਗਾ, ਬੋਡੀ ਆਪੋ ਆਪਣੀ ਹੈ ਨਾ। ਬੁਖਾਰ ਚੜ੍ਹ ਜਾਂਦਾ ਅਤੇ ਨਾਲ ਰੇਸ਼ਾ ਡਿੱਗਦੀ ਆ, ਅਤੇ ਰੇਸ਼ਾ ਡਿੱਗਦੀ ਬਾਰੇ ਵੀ ਤੁਸੀਂ ਜ਼ਰੂਰ ਦੱਸ ਸਕਦੇ ਹਾਂ ਜੀ। ਜੇ ਕਿਸੇ ਨੂੰ ਪਤਾ ਹੈ ਤਾਂ ਉਹਦੇ ਬਾਰੇ ਦੱਸ ਦਿਓ। 408 272 5200। ਜਿੱਦਾਂ ਮੈਂ ਪੁੱਛਿਆ ਸੀ, ਇੱਕ ਗਠੀਆ ਆ, ਲੋਕਾਂ ਨੂੰ ਆਮ ਗਠੀਆ ਆ, ਹੁਣ ਕਈਆਂ ਨੂੰ ਕਈ ਪ੍ਰੋਬਲਮ ਆ ਜਿਹੜੀਆਂ ਕਿਤਿਓਂ ਪੈ ਜਾਂਦੀਆਂ ਆ, ਗਠੀਏ ਦੀਆਂ ਪੈ ਜਾਂਦੀਆਂ, ਜੋੜਾਂ ਦੇ ਦਰਦ ਹੈਗੇ ਆ। ਜਿੱਦਾਂ ਡਾਇਲਸਿਸ ਦਾ ਪੁੱਛਿਆ ਸੀਗਾ, ਡਾਇਲਸਿਸ ਆ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈ ਇਸ ਵੇਲੇ ਨਾ, ਨਸ਼ੇ ਕਰਦੇ ਆ, ਕੋਈ ਸ਼ਰਾਬ ਪੀਂਦਾ ਆ ਜਾਂ ਕੁਛ ਵੀ ਆ, ਉਹਨਾਂ ਤੋਂ ਹਟਣ ਲਈ ਜੇ ਕਿਸੇ ਨੂੰ ਪਤਾ ਹੋਵੇ ਕਿ ਉਸ ਤੋਂ ਹਟਣ ਦੇ ਲਈ ਉਹ ਜਿਹੜੀ ਆਦਤ ਆ, ਉਹਨੂੰ ਕਈ ਵਾਰੀ ਆਫ ਏਅਰ ਪੁੱਛਿਆ ਜਾਂਦਾ ਹੈ ਕਿ ਇਹ ਆਦਤ ਅਸੀਂ ਕਿਸ ਤਰ੍ਹਾਂ ਛੱਡੀਏ ਆਪਣੇ, ਜੇ ਉਹਦੇ ਬਾਰੇ ਪਤਾ ਹੈ ਤਾਂ ਤੁਸੀਂ ਦੱਸ ਸਕਦੇ ਆ ਕਿ ਉਹ ਕਿਸ ਤਰ੍ਹਾਂ ਹੋ ਸਕਦਾ ਆ। ਅੱਗੇ ਰਾਣੀ ਜੀ। ਹਾਂਜੀ ਬਲਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਤਾਂ ਮੇਰੀ ਵਾਰੀ ਬੜੀ ਜਲਦੀ ਆ ਗਈ ਆ। ਬਸ ਤੁਸੀਂ ਜ਼ਿਆਦਾ ਦੱਸਣੇ ਨਾ ਤਾਂ ਕਰਕੇ। ਨਹੀਂ, ਮੈਂ ਜ਼ਿਆਦਾ ਤਾਂ ਨਹੀਂ ਦੱਸਣੇ, ਪਰ ਇੱਕ ਗੱਲ ਮੈਂ ਪੁੱਛਣੀ ਆ ਕਿ ਮੈਨੂੰ ਨਾ ਸਾਹ ਬਹੁਤ ਚੜ੍ਹਨ ਲੱਗ ਪਿਆ ਬਲਵਿੰਦਰ ਜੀ, ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ। ਕੀ ਖਾ ਅਜੇ ਲਿਆ ਤੱਕ ਤਾਂ ਤੁਸੀਂ? ਪੌੜੀਆਂ ਚੜ੍ਹਦੀ ਨੂੰ ਚੜ੍ਹਦਾ ਆ, ਮੈਂ ਕਿਹਾ ਮਗਰੋਂ ਆਣੀ ਹੋਰ ਨਾ ਪ੍ਰੋਗਰਾਮ ਕਰਦੀ ਨੂੰ ਵੀ ਚੜ੍ਹ ਜਾ ਕਰੇ ਕਿਤੇ। ਨਹੀਂ ਕੋਈ ਨਹੀਂ, ਪ੍ਰੋਗਰਾਮ ਕਰਦਿਆਂ ਨਹੀਂ ਚੜ੍ਹਦਾ। ਤੁਸੀਂ ਇਹ ਦੱਸੋ ਕਿ ਤੁਹਾਡੀਆਂ ਚੇਂਜਸ ਕੀ ਹੋਈਆਂ ਆ? ਕੋਈ ਬੁਖਾਰ ਚੜਿਆ ਸੀਗਾ ਨਾ, ਜਾਂ ਕੋਈ? ਕੱਖ ਵੀ ਨਹੀਂ ਹੋਇਆ, ਬਸ ਓਦਾਂ ਹੀ ਸਾਹ ਚੜ੍ਹਨਾ ਸ਼ੁਰੂ ਹੋ ਗਿਆ। ਮੈਂ ਤੇ ਖੁਦ ਬੜੀ ਹੈਰਾਨ ਆ ਵੀ ਇਹ ਨਵੀਂ ਕੋਈ ਆ ਗਈ ਆ ਬਿਮਾਰੀ ਜਾਂ ਕਿੱਦਾਂ, ਹਨਾ। ਇੱਕ ਮੈਨੂੰ ਫਿਰ ਯਾਦ ਨਾ ਭੁੱਲ ਜਾਵੇ, ਜਿੱਦਾਂ ਹੁਣੇ ਉਹਨਾਂ ਨੂੰ ਧਰਨ ਬਾਰੇ ਪੁੱਛਿਆ ਸੀ, ਹਨਾ। ਹਾਂਜੀ ਹਾਂਜੀ। ਉਹ ਏਦਾਂ ਕਰਨ ਕਿ ਇੱਕ ਵਾਰੀ ਪਹਿਲਾਂ ਆਪਣੀ ਧਰਨ ਸੈੱਟ ਕਰਾਉਣ, ਜਿੱਦਾਂ ਕਿਸੇ ਤੋਂ ਵੀ ਜਾਂ ਆਪ ਵੀ ਕਰ ਸਕਦੇ ਆ। ਆਪਣਾ ਜਿਹੜਾ ਗੋਲਾ ਜਿਹਾ ਪਿੰਨਾ ਜਿਹਾ ਵੱਟ ਕੇ ਤਾਂ ਉਹਦੇ ਤੇ ਮੂਧਾ, ਉਹਦੇ ਤੇ ਪੂਰਾ ਆਪਣਾ ਧੁੰਨੀ ਤੇ ਰੱਖ ਕੇ ਤਾਂ ਮੂਧੇ ਪੈ ਕੇ ਆਪਣੀਆਂ ਲੱਤਾਂ ਪਿੱਛੇ ਨੂੰ ਇਕੱਠੀਆਂ ਕਰਨੀਆਂ, ਕਦੇ ਲੰਮੀਆਂ ਏਦਾਂ ਵਸਾਰਨੀਆਂ, ਕਦੇ ਇਕੱਠੀਆਂ ਕਰਨੀਆਂ, ਏਦਾਂ ਕਰਕੇ ਵੀ ਧਰਨ ਟਿਕਾਣੇ ਤੇ ਆ ਜਾਂਦੀ ਆ। ਉਹ ਹਨਾ ਦੇਸੀ ਘਿਓ ਦੀ ਚੂਰੀ ਖਾਣ ਕੁਛ ਦਿਨ। ਅੱਛਾ। ਹਾਂਜੀ, ਆਪਣੇ ਚੂਰੀ ਬਣਾ ਕੇ, ਜਿੱਦਾਂ ਆਪਾਂ ਅੱਗੇ ਇੰਡੀਆ ਕਰੀਦਾ, ਉਹਨਾਂ ਦੀ ਮਰਜ਼ੀ ਸ਼ੱਕਰ ਪਾ ਸਕਦੇ ਆ, ਉਹਨਾਂ ਦੀ ਮਰਜ਼ੀ ਖੰਡ ਪਾ ਸਕਦੇ ਆ। ਐਵਰੀ ਡੇ ਜਦੋਂ ਚੂਰੀ ਖਾਣਗੇ, ਉਹਨਾਂ ਦੀ ਜਿਹੜੀ ਅੰਦਰ ਉਹ ਕਮਜ਼ੋਰੀ ਆ, ਉਹ ਬਿਲਕੁਲ ਪੇਟ ਦੀ ਉਹ ਠੀਕ ਹੋ ਜੂਗੀ। ਹਾਂਜੀ, ਬੜੀ ਵਧੀਆ ਚੀਜ਼ ਤੇ ਦੱਸੀ ਤੁਸੀਂ। ਬਹੁਤ ਵਧੀਆ ਚੀਜ਼ ਹੈ ਚੂਰੀ। ਮੇਰਾ ਤਾਂ ਆਪ ਜੀ ਕਰਨ ਲੱਗ ਪਿਆ ਵੀ ਉੱਠ ਕੇ ਪਹਿਲਾਂ ਚੂਰੀ ਕੁੱਟ ਕੇ ਖਾ ਲਵਾਂ। ਹਾਂਜੀ, ਤੇ ਬਲਵਿੰਦਰ ਜੀ, ਇੱਕ ਆਪਣੇ ਜਿੱਦਾਂ ਕਈਆਂ ਨੂੰ ਪੀਰੀਅਡ ਦੀ ਪ੍ਰੋਬਲਮ ਆਉਂਦੀ ਆ, ਕਈਆਂ ਦੇ ਪੇਨ ਵੀ ਹੁੰਦੀ ਆ, ਤੇ ਕਈਆਂ ਦੇ ਬਹੁਤ ਘੱਟ ਹੁੰਦੇ ਆ, ਤੇ ਉਹਦੇ ਕਰਕੇ ਕਈਆਂ ਦਾ weight ਵੀ ਬਹੁਤ ਵਧਣ ਲੱਗ ਜਾਂਦਾ, ਜਾਂ ਕਈ ਪ੍ਰੋਬਲਮਾਂ ਆ ਜਾਂਦੀਆਂ ਆ। ਉਹਦੇ ਲਈ ਇੱਕ ਬਹੁਤ ਵਧੀਆ ਕਾੜਾ ਆ, ਜਿੱਦਾਂ ਕੋਈ ਉਹਦਾ ਨੁਕਸਾਨ ਵੀ ਹੈ ਨੀ ਗਾ। ਉਹਦੇ ਲਈ ਗਾਜਰ ਦੇ ਬੀਜ ਲੈਣੇ ਆ, ਮੂਲੀ ਦੇ ਬੀਜ ਲੈਣੇ ਆ, ਅਜਵਾਇਣ ਤੇ ਸੌਂਫ,
ਤੇ ਵਿੱਚ ਗੁੜ ਪਾਉਣਾ ਆ, ਖੰਡ ਦੀ ਬਜਾਏ ਗੁੜ ਪਾ ਕੇ ਉਹਦਾ ਕਾੜਾ ਬਣਾ ਕੇ ਪੀਣਾ ਸਵੇਰੇ ਉੱਠ ਕੇ। ਉਹਦੇ ਨਾਲ ਉਹਨਾਂ ਦੇ ਪੇਨ ਵੀ ਘਟ ਜੂਗੀ ਹੁੰਦੀ ਆ ਜਿਹੜੀ, ਤਾਂ ਨਾਲੇ ਜਿਹੜੀ ਇਹ ਪੀਰੀਅਡ ਦੀ ਪ੍ਰੋਬਲਮ ਆਉਂਦੀ ਆ ਕੁੜੀਆਂ ਨੂੰ ਉਹ ਵੀ ਬਿਲਕੁਲ ਠੀਕ ਹੋ ਜੂਗੀ। ਹਾਂਜੀ, ਤੇ ਬਾਕੀ ਜਿਹੜਾ ਕਈ ਵਾਰੀ ਹੋ ਜਾਂਦਾ ਕਿ ਰੇਸ਼ਾ, ਕਈਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਰੇਸ਼ਾ ਦੀ। ਕਈ ਕਹਿੰਦੇ ਸਾਡੀ ਛਾਤੀ ਤੇ ਜੰਮ ਗਈ ਆ, ਬਾਹਰ ਨਹੀਂ ਨਿਕਲਦੀ, ਜਾਂ ਉਦਾਂ ਕਈਆਂ ਨੂੰ ਰੇਸ਼ਾ ਬਹੁਤ ਹੁੰਦੀ ਆ। ਉਹਦੇ ਲਈ ਬਲਵਿੰਦਰ ਜੀ ਲੈਣਾ 1 ਚਮਚਾ ਸ਼ਹਿਦ, ਅੱਧਾ ਚਮਚਾ ਤੁਲਸੀ ਦਾ ਰਸ, ਅੱਧਾ ਚਮਚਾ ਗਲੋਹ ਦਾ ਰਸ, ਤੇ ਅੱਧਾ ਹੀ ਚਮਚਾ ਅਦਰਕ ਦਾ ਰਸ ਜੀ। ਇਹ ਜਦੋਂ ਆਪਾਂ ਖਾਣਾ ਖਾਂਦੇ ਆ ਦੁਪਹਿਰ ਵਾਲਾ, ਉਤੋਂ ਜਾਂ ਜਿੰਨੇ ਵਜੇ ਵੀ ਖਾਂਦੇ ਆ ਉਹ ਤੋਂ 45 ਕੁ ਮਿੰਟ ਬਾਅਦ ਚ ਇਹ ਚੱਟਣਾ ਆ। ਜਿੱਦਾਂ ਏਦਾਂ ਨਹੀਂ ਵੀ ਜੇ 3-4 ਚਮਚੇ ਬਣ ਗਏ ਤਾਂ ਚਮਚੇ ਭਰ ਖਾ ਲੈਣੇ ਆ, ਨਹੀਂ, ਇਹ ਚੱਟਣਾ ਬੜਾ ਮਜ਼ੇ ਲੈ ਕੇ, ਜਿੱਦਾਂ ਹਨਾ ਏਦਾਂ ਹੀ ਰਾਤ ਦੀ ਰੋਟੀ ਖਾਣ ਤੋਂ ਬਾਅਦ 45 ਕੁ ਮਿੰਟ ਬਾਅਦ ਇਹ ਕਰਨਾ 2 ਟਾਈਮ, ਤੇ ਇਹਦੇ ਨਾਲ ਬਿਲਕੁਲ ਉਹ ਪ੍ਰੋਬਲਮ ਜਿਹੜੀ ਆ ਉਹ ਪ੍ਰੋਪਰਲੀ ਹਟ ਜਾਊਗੀ। ਤੇ ਜਿਹੜੀ ਲਿਵਰ ਦੀ ਗਰਮੀ ਆ, ਲਿਵਰ ਦੀ ਗਰਮੀ ਦੇ ਨਾਲ ਵੀ ਬਹੁਤ ਜ਼ਿਆਦਾ ਬਿਮਾਰੀਆਂ ਸ਼ੁਰੂ ਹੁੰਦੀਆਂ ਆ। ਹਾਂਜੀ, ਉਹਦੇ ਲਈ ਬਲਵਿੰਦਰ ਜੀ ਲੈਣਾ ਆ ਕਤੀਰਾ ਗੂੰਦ ਜੀ, ਚੀਆ ਸੀਡ, ਸਬਜ਼ਾ ਸੀਡ ਤੇ ਗਲਕੰਦ। ਇਹ ਜਿਹੜੀਆਂ 2 ਚੀਜ਼ਾਂ ਆ, ਚੀਆ ਸੀਡ ਤੇ ਸਬਜ਼ਾ ਸੀਡ, ਇਹਨਾਂ ਨੂੰ ਤਾਂ ਆਪਾਂ ਆਮ ਜਿੱਦਾਂ ਭੇ ਦੇਣਾ ਪਾਣੀ ਦੇ ਵਿੱਚ ਕੌਲੀ ਚ, ਜਿੱਦਾਂ ਚਮਚਾ। ਤੇ ਜਿਹੜਾ ਕਤੀਰਾ ਗੂੰਦ ਆ, ਜੇ ਉਹ ਕੋਰੇ ਕੁੱਜੇ ਦੇ ਵਿੱਚ ਭਿਉਣਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ। ਜੇ ਕਹੇ ਦਾ ਕੌਲਾ ਉਹ ਹੈਗਾ ਆ, ਕਹੇ ਦਾ ਕੌਲ, ਤੇ ਉਹਦੇ ਚ ਵੀ ਭੇ ਸਕਦੇ ਆ। ਸਭ ਤੋਂ ਵਧੀਆ ਤਰੀਕਾ ਇਹਦਾ ਇਹ ਆ ਵੀ ਤੁਸੀਂ ਕੋਰੇ ਕੁੱਜੇ ਚ ਇਹਨੂੰ ਭੇਣਾ ਆ। ਤੇ ਇਹਦੇ ਲਈ ਆਪਾਂ ਕੀ ਕਰਨਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਦੁਪਹਿਰ ਨੂੰ 1 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਇਹ ਤੁਸੀਂ 1 ਗਲਾਸ ਦੁੱਧ ਦੇ ਵਿੱਚ ਮਿਕਸ ਕਰਕੇ ਪੀਣਾ ਆ। ਠੀਕ ਆ। ਇਹਦੇ ਨਾਲ ਜੇ ਕਿਸੇ ਦੀ ਨਕਸੀਰ ਫੁੱਟਦੀ ਆ, ਜਾਂ ਉਦਾਂ ਅੰਦਰ ਕਈਆਂ ਦੇ ਗਰਮੀ, ਜਦੋਂ ਅੰਦਰ ਪਿੱਤ ਵੱਧ ਜਾਂਦੀ ਆ, ਗਰਮੀ ਵੱਧ ਜਾਂਦੀ ਆ, ਤੇ ਤੁਹਾਡੇ ਐਸਿਡ ਵੀ ਬਹੁਤ ਬਣਨ ਲੱਗ ਪੈਂਦਾ ਆ। ਇਹਦੇ ਨਾਲ ਕਈ ਬਿਮਾਰੀਆਂ ਠੀਕ ਹੋਣੀਆਂ ਆ। ਹਾਂਜੀ, ਫੇਰ ਆ ਗਈ ਜੀ ਅੱਗੇ ਜਿਨ੍ਹਾਂ ਦੇ ਜੋੜਾਂ ਦੀਆਂ ਦਰਦਾਂ ਹੁੰਦੀਆਂ, ਗਠੀਆ ਹੁੰਦਾ, ਯੂਰਿਕ ਐਸਿਡ ਆ, ਉਹਦੇ ਲਈ ਮੈਂ ਇੱਕ ਪੰਜੀਰੀ ਬਣਾਉਣੀ ਦੱਸਣੀ ਆ। ਨਾਲੇ ਕਹਿੰਦੇ ਹੁੰਦੇ ਆ ਵੀ ਪੁੰਨ ਤੇ ਨਾਲੇ ਫਲੀਆਂ। ਹਾਂਜੀ, ਨਾਲੇ ਤੁਸੀਂ ਪਿੰਨੀ ਵੀ ਬਣਾ ਸਕਦੇ ਆ, ਤੇ ਨਾਲੇ ਤੁਸੀਂ ਤੁਹਾਡੀ ਦਵਾਈ ਵੀ ਬਣ ਜਾਣੀ ਆ। ਇਹਦੇ ਲਈ ਬਲਵਿੰਦਰ ਜੀ ਲੈਣਾ ਜੀ ਆਪਾਂ ਆਟਾ 1 ਕਿਲੋ, ਖੰਡ ਆਪਣੇ ਲੋੜ ਅਨੁਸਾਰ ਪਾਉਣੀ ਆ, ਘਿਓ 1 ਕਿਲੋ। ਇਹਦੇ ਵਿੱਚ 100 ਗ੍ਰਾਮ ਬਲਵਿੰਦਰ ਜੀ ਪਾਉਣਾ ਮੇਥਿਆਂ ਦਾ ਪਾਊਡਰ, 100 ਗ੍ਰਾਮ ਪਾਉਣਾ ਭਖੜੇ ਦਾ ਪਾਊਡਰ, 50 ਗ੍ਰਾਮ ਪਾਉਣਾ ਕਮਰਕਸ, ਤੇ 50 ਗ੍ਰਾਮ ਪਾਉਣਾ ਅਸ਼ਵਗੰਧਾ। ਹਾਂਜੀ, ਇਹਨੂੰ ਬਣਾਉਣ ਦਾ ਤਰੀਕਾ ਜੀ ਹੈਗਾ ਆ ਵੀ ਘਿਓ 'ਚ ਪਹਿਲਾਂ ਆਟਾ ਭੁੰਨਣਾ। ਜਦੋਂ ਤੁਹਾਡਾ ਆਟਾ ਭੁੱਜ ਜਵੇ ਤੇ ਸਭ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਮੇਥਿਆਂ ਦਾ ਪਾਊਡਰ ਪਾਉਣਾ, ਕਿਉਂਕਿ ਥੋੜੇ ਭੁੰਨਣੇ ਪੈਂਦੇ ਆ। ਮੇਥਿਆਂ ਦਾ ਪਾਊਡਰ ਪਾ ਕੇ ਫਿਰ ਤੁਸੀਂ ਉਹਨੂੰ ਤੁਹਾਨੂੰ ਪਤਾ ਲੱਗੇ ਹੀ ਜਾਣਾ ਵੀ 10 ਕੁ ਮਿੰਟ ਹੋ ਗਿਆ, ਭੁੱਜ ਗਿਆ ਸੋਹਣਾ। ਫਿਰ ਵਿੱਚ ਭਖੜੇ ਦਾ ਪਾਊਡਰ ਪਾ ਦਿਓ, ਉਹਨੂੰ ਥੋੜਾ ਜਿਹਾ ਭੁੰਨੋ, ਤੇ ਉਹਦੇ 'ਚ ਕਮਰਕਸ ਪਾ ਦਿਓ। ਥੋੜਾ ਜਿਹਾ ਉਹਨੂੰ ਭੁੰਨੋ, ਤੇ ਮਗਰੋਂ ਵਾਲੀ ਤੁਸੀਂ ਲੋੜ ਅਨੁਸਾਰ ਆਪਣੇ ਉਹਦੇ ਵਿੱਚ ਖੰਡ ਪਾ ਦਿਓ, ਤੇ ਅਸ਼ਵਗੰਧਾ ਉਹਦੇ ਵਿੱਚ, ਕਿਉਂਕਿ ਹਰ ਇੱਕ ਚੀਜ਼ ਕੱਲੀ ਪਾਉਣੀ ਆ, ਤੇ ਕੱਲੀ ਨੂੰ ਉਹਨੂੰ 10-10 ਕੁ ਮਿੰਟ ਭੁੰਨਣਾ ਆ ਜੀ। ਇੱਕਦਮ ਨਹੀਂ ਸਾਰੀਆਂ ਚੀਜ਼ਾਂ ਪਾਉਣੀਆਂ, ਉਹਨਾਂ ਨੂੰ ਜਿੱਦਾਂ ਪਾਈ ਜਾਣਾ ਤਾਂ ਭੁੰਨਦੇ ਜਾਣਾ, ਪਾਈ ਜਾਣਾ ਤਾਂ ਭੁੰਨਦੇ ਜਾਣਾ। ਇਹ ਇੰਨੀ ਵਧੀਆ ਚੀਜ਼ ਬਣਦੀ ਆ ਕਿ ਖਾਲੀ ਪੇਟ ਤੁਸੀਂ ਇਹਨੂੰ ਲੈਣਾ ਆ। ਥੋੜਾ ਜਿਹਾ ਇਹਦੇ ਨਾਲ ਤੁਸੀਂ ਗਰਮ ਪਾਣੀ ਲੈ ਸਕਦੇ ਆ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਮਗਰੋਂ ਤੁਸੀਂ ਘੱਟੋ ਘੱਟ ਅੱਧਾ ਪੌਣਾ ਘੰਟਾ ਕੋਈ ਚੀਜ਼ ਵੀ ਨਹੀਂ ਖਾਣੀ ਪੀਣੀ। ਹਾਂਜੀ, ਕੋਈ ਖਾਣੀ ਪੀਣੀ ਨੀ ਗੀ। ਤੇ ਇਹਨੂੰ ਲੈਣ ਦਾ ਏਦਾਂ ਆ ਵੀ ਮੈਂ ਇਹੀ ਆਪਾਂ ਹਰ ਵਾਰੀ ਦੱਸਦੇ ਹੁੰਨੇ ਆ ਵੀ ਆਪਣੀ ਬੋਡੀ ਅਨੁਸਾਰ ਲੈਣਾ ਸ਼ੁਰੂ ਕਰਨਾ। ਸਭ ਤੋਂ ਪਹਿਲਾਂ ਤੁਸੀਂ 1 ਚਮਚੇ ਤੋਂ ਸ਼ੁਰੂ ਕਰਨਾ। ਮੇਰੇ ਖਿਆਲ ਦੇ ਵਿੱਚ 1 ਚਮਚਾ ਨਫ ਆ, ਕਿਉਂਕਿ ਦਵਾਈ ਆ ਨਾ ਕਿ ਪਿੰਨੀਆਂ, ਹਨਾ। ਹਾਂਜੀ, 1 ਚਮਚਾ ਤੁਸੀਂ ਲੈਣਾ, ਤੇ ਥੋੜਾ ਜਿਹਾ ਨਾਲ ਤੁਸੀਂ ਗਰਮ ਪਾਣੀ ਲੈ ਸਕਦੇ ਹੋ, ਹੋਰ ਕੁਝ ਦੁੱਧ ਵਗੈਰਾ ਨਹੀਂ ਲੈਣਾ। ਤਾਂ ਪਰ ਇਹਦੇ ਨਾਲ ਤੁਹਾਡੀਆਂ ਇਹ ਜਿੰਨੀਆਂ ਵੀ ਦਰਦਾਂ ਬਿਲਕੁਲ ਰਹਿੰਦੀਆਂ ਹੀ ਨਹੀਂ ਗੀਆਂ। ਇਹ ਗਠੀਆ ਯੂਰਿਕ ਐਸਿਡ, ਹੋਰ ਯੂਰਿਕ ਐਸਿਡ ਦੀਆਂ ਦਰਦਾਂ, ਗਠੀਆ, ਜੋੜਾਂ ਦੀਆਂ ਦਰਦਾਂ, ਸੋਜਾਂ, ਜੋ ਵੀ ਲੱਤਾਂ ਬਾਹਾਂ ਤੇ ਸੋਜ ਵਗੈਰਾ ਪਈਓ ਹੁੰਦੀ ਆ, ਸਾਰਾ ਤੁਹਾਡੇ ਅੰਦਰੋਂ ਬਾਏ ਬੂਏ ਨਾਲ ਜਿਹੜੇ ਗੋਡੇ ਗਿੱਟੇ ਦੁਖਦੇ ਆ, ਸਾਰੀਆਂ ਚੀਜ਼ਾਂ ਦਾ ਇਹ ਇੱਕ ਇਲਾਜ ਆ। ਠੀਕ ਹੈ। ਤੇ ਪਰ ਇਹਦਾ ਇਹ ਖਿਆਲ ਰੱਖਣਾ ਕਿ ਸਿਰਫ ਹੁਣ ਹੀ ਸਿਆਲ ਦੇ ਵਿੱਚ ਖਾ ਸਕਦੇ, ਗਰਮ ਹੁੰਦੀਆਂ ਚੀਜ਼ਾਂ।
ਇਹ ਗਰਮ ਚੀਜ਼ਾਂ ਬਹੁਤ ਆ ਜੀ। ਮਗਰੋਂ ਆਣੀ ਜੇ ਕਿਤੇ ਕਿਸੇ ਨੂੰ ਮਾੜੀ ਮੋਟੀ ਗਰਮੀ ਫੀਲ ਹੁੰਦੀ ਵੀ ਆ, ਉਹ ਕੱਚਾ ਦੁੱਧ ਪੀ ਸਕਦਾ ਆ ਤੇ ਜਾਂ ਕੋਈ ਸਕੰਜਵੀ ਵਗੈਰਾ ਪੀ ਸਕਦੇ ਆ। ਪਰ ਬਿਲਕੁਲ ਵੀ ਧਿਆਨ ਰੱਖਣਾ ਕਿ ਗਰਮੀਆਂ 'ਚ ਖਾਣ ਵਾਲੀ ਚੀਜ਼ ਨਹੀਂ ਹੈਗੀ ਇਹ। ਹਾਂਜੀ, ਜੀ ਤੇ ਹੁਣ ਖਾ ਸਕਦੇ ਆ। ਬਸ ਇਹੀ ਸੀਗਾ। ਤੇ ਬਾਕੀ ਮੈਂ ਸੁਣਦੀ ਆ, ਜੇ ਕੋਈ ਹੋਰ ਇਲਾਜ ਮੇਰੇ ਕੋਲ ਹੋਇਆ ਤਾਂ ਜ਼ਰੂਰ ਮੈਂ ਵਾਪਸ ਆਉਂਗੀ ਜੀ। ਜ਼ਰੂਰ ਓਕੇ ਜੀ, ਸਤਿ ਥੈਂਕ ਸ਼੍ਰੀ ਯੂ ਅਕਾਲ। ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਕਮਲ ਭਗਤ ਜੀ ਪੰਜਾਬ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਐਂਡ ਹੈਪੀ ਤੁਹਾਨੂੰ ਨਿਊ ਵੀ ਈਅਰ ਫਾਰ ਪੰਜਾਬ ਹੈਪੀ ਨਿਊ ਈਅਰ ਫਾਰ ਆਲ ਲਿਸਨਰ ਪੰਜਾਬੀ ਰੇਡੀਓ USA। ਹਾਂਜੀ ਥੈਂਕ ਯੂ ਜੀ ਤੁਹਾਨੂੰ ਵੀ ਤੇ ਹੈਪੀ ਨਿਊ ਈਅਰ। ਹਾਂਜੀ ਹਾਂਜੀ ਤੇ ਮੈਂ ਨਾ ਪਹਿਲਾਂ ਇੱਕ ਲੇਡੀਜ਼ ਦਾ ਫੋਨ ਆਇਆ ਸੀ, ਕਹਿੰਦੇ ਸੀ ਉਹ ਰੇਸ਼ਾ ਵਗੈਰਾ ਰਹਿੰਦਾ ਹੈਗਾ ਉਹਨਾਂ ਨੂੰ, ਹਾਂਜੀ ਤੇ ਉਹਦੇ ਵਾਸਤੇ ਪਹਿਲਾਂ ਤੇ ਨਾ ਵੈਸੇ ਤਾਂ ਬਨਕਸ਼ਾ ਬਹੁਤ ਵਧੀਆ ਚੀਜ਼ ਹੈਗੀ, ਜੇ ਉਹ ਮਿਲ ਜੇ ਤੇ ਤੁਹਾਡੇ ਉੱਥੇ। ਮਿਲਦਾ ਸਾਰਾ ਕੁਝ ਤੇ ਹਾਂ, ਬਨਕਸ਼ਾ ਯੂਜ਼ ਕਰ ਲਓ ਇਸ ਟਾਈਮ ਮੌਕੇ ਦੇ ਉੱਤੇ। ਤੇ ਤੁਸੀਂ ਨਾ ਆਪਣੀ ਡਾਈਟ ਦੇ ਵਿੱਚ ਮਤਲਬ ਹਫ਼ਤੇ 'ਚ 2 ਜਾਂ 3 ਵਾਰੀ ਹਲਦੀ ਦਾ ਦੁੱਧ ਜਿਹੜਾ ਉਹ ਜ਼ਰੂਰ ਯੂਜ਼ ਕਰੋ। ਉਹ ਐਦਾਂ ਦੀ ਪ੍ਰੋਬਲਮ ਨਹੀਂ ਆਏਗੀ ਮੇਰੇ ਹਿਸਾਬ ਨਾਲ। ਠੀਕ ਠੀਕ ਹੈ ਜੀ, ਥੈਂਕ ਯੂ ਜੀ ਥੈਂਕ ਯੂ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਮਲ ਭਗਤ ਜੀ। ਥੈਂਕ ਯੂ। ਐਡੀ ਦੂਰ ਬੈਠੇ ਤੁਸੀਂ ਫਿਕਰ ਵੀ ਕਰਦੇ ਆ। ਬਹੁਤ ਬਹੁਤ ਧੰਨਵਾਦ। ਅੱਗੇ ਜੀ ਅਮਰਜੀਤ ਬੈਂਸ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ ਹਾਲ ਚਾਲ? ਠੀਕ ਹੈ ਜੀ। ਭੈਣ ਜੀ ਮੈਂ ਜਿੱਦਾਂ ਬਲੀਵ ਕਰਦਾ ਵੀ ਧੁੱਪ ਸੇਕਣ ਨੂੰ ਬਹੁਤ ਜ਼ਰੂਰੀ ਆ ਨਾ। ਜਿੱਦਾਂ ਆਪਾਂ ਹੁਣ ਅੱਜ ਤਾਂ ਮੈਂ ਤੁਹਾਡੇ ਸ਼ਹਿਰ ਦੇ ਕੋਲ ਆਇਆ ਫਰੀ ਮਾਰਟ ਲੋਡ ਲਾਉਣ, ਦਿਨ ਬਹੁਤ ਸੋਹਣਾ ਲੱਗਾ ਸੀਗਾ। ਆਪਾਂ ਨੂੰ ਧੁੱਪ ਸੇਕਣੀ ਚਾਹੀਦੀ ਆ। ਇਹ ਆਪਾਂ ਨੂੰ ਫ੍ਰੀ ਵਾਈਟਮਿਨ ਡੀ ਮਿਲਦੀ ਹੈ ਇੱਥੋਂ ਜੀ ਨਾ, ਸੂਰਜ ਲਾਈਟ ਸਨਲਾਈਟ ਤੋਂ ਨਾ। ਇਹ ਆਪਾਂ ਨੂੰ ਨਾ ਕੋਈ ਖਰਚਾ ਨਾ, ਆਪਾਂ ਧੁੱਪੇ ਆਰਾਮ ਨਾਲ ਬੈਠ ਸਕਦੇ, ਕੋਈ ਕਰਨਾ ਨਹੀਂ ਪੈਂਦਾ ਆਪਾਂ ਨੂੰ। ਜਾਂ ਆਪਾਂ ਕੰਮ ਕਰ ਸਕਦੇ, ਜਾਂ ਵਾਕ ਵੀ ਜਾ ਸਕਦੇ ਹਾਂ ਨਾ, ਜਦੋਂ ਆਪਣਾ ਫ੍ਰੀ ਟਾਈਮ ਆ। ਸੋ ਇਹ ਬਹੁਤ ਜ਼ਰੂਰੀ ਆ, ਵਾਈਟਮਿਨ ਆਪਾਂ ਨੂੰ ਮਿਲਦੀ ਆ ਇਸ ਤੋਂ। ਮੈਂ ਰਿਸਰਚ ਕੀਤਾ ਜਦੋਂ ਮਾਰਚ ਤੋਂ ਨਾ ਸਤੰਬਰ ਤੱਕ ਅਸੀਂ ਧੁੱਪੇ ਜਾਂਦੇ ਹਾਂ, ਜਿੱਦਾਂ ਸਾਨੂੰ ਜਿੰਨੀ ਵਾਈਟਮਿਨ ਲੋੜ ਆ, ਵਾਈਟਮਿਨ ਡੀ ਦੀ ਲੋੜ ਆ, ਉਹ ਸਾਨੂੰ ਮਿਲ ਜਾਂਦੀ ਆ। ਸੋ ਆਈ ਥਿੰਕ ਜ਼ਰੂਰੀ ਆਪਾਂ ਇੰਡੀਆ ਵੀ ਦੇ ਦਿੰਦੇ ਜਿੱਦਾਂ ਬਈ ਸਾਰੇ ਲੋਕ ਉੱਥੇ ਧੁੱਪੇ ਬਹੁਤ ਬੈਠਦੇ ਆ ਨਾ। ਸੋ ਇਹਦਾ ਫਾਇਦਾ ਬਹੁਤ ਆ। ਇੱਥੇ ਆਪਾਂ ਥੋੜ੍ਹਾ ਜਿਹਾ ਇੰਡੋਰ ਰਹੀ ਜਾਣਾ, ਪਰ ਆਪਾਂ ਨੂੰ ਆਊਟਡੋਰ ਜਾਣਾ ਚਾਹੀਦਾ। ਇੱਥੋਂ ਆਪਾਂ ਨੂੰ ਵਾਈਟਮਿਨ ਡੀ ਮਿਲਦੀ ਹੈ, ਨਾਲੇ ਆਪਣੀ ਸਿਹਤ ਦੀ ਵਧੀਆ। ਧੰਨਵਾਦ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਥੈਂਕ ਯੂ। ਬਿਲਕੁਲ ਇਹ ਜਿਹੜਾ ਸਾਡਾ ਨੈਚੁਰਲ ਰਿਸੋਰਸਿਸ ਆ, ਜੇ ਧੁੱਪ ਦੇ ਵਿੱਚ ਬੈਠਦੇ ਆ ਤੇ ਤੁਹਾਨੂੰ ਵਾਈਟਮਿਨਸ ਮਿਲਦੇ ਆ, ਤੇ ਇਹਦੀ ਵੱਡੀ ਕਮੀ ਆ ਸਾਡੇ ਵਿੱਚ। ਜ਼ਰੂਰ ਤੁਸੀਂ ਬੈਠਿਆ ਕਰੋ ਜੀ। ਹਰਜੀਤ ਕੌਰ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹੈਪੀ ਨਿਊ ਈਅਰ ਜੀ ਤੁਹਾਨੂੰ ਸਾਰੇ ਟੱਬਰ ਨੂੰ, ਪਰਿਵਾਰ ਥੈਂਕ ਨੂੰ, ਯੂ ਹਨਾ। ਜੀ ਥੈਂਕ ਯੂ। ਹਾਂਜੀ ਹਾਂਜੀ ਹਾਂ। ਬਾਕੀ ਮੇਰੇ ਨਾ ਇੱਕ ਸਾਡੀ ਛੋਟੀ ਜਿਹੀ ਦੋਹਤੀ ਆ ਮੇਰੀ 4 ਮਹੀਨੇ ਦੀ, ਉਹਦੇ ਦੋਨੇ ਚੀਕਸ ਦੇ ਉੱਤੇ ਗੱਲਾਂ ਦੇ ਉੱਤੇ ਗੋਲ ਗੋਲ ਬਣ ਗਏ ਉਹ ਸਰਕਲ ਜਿਹੇ, ਜਿੱਦਾਂ ਕਿ ਦਰਦ ਹੁੰਦੀ ਆ। ਪਰ ਅੱਛਾ ਹੁਣ ਉਹਦੇ ਵਿੱਚੋਂ ਥੋੜਾ ਪਾਣੀ ਜਿਹਾ ਸਿਮਣ ਜਿਹਾ ਵੀ ਲੱਗ ਗਿਆ। ਉਹ ਠੀਕ ਨਹੀਂ ਹੋ ਰਹੀ ਕਿਸੇ ਵੀ ਤਰੀਕੇ ਦੇ ਨਾਲ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਸਾਨੂੰ ਪਲੀਜ਼ ਜ਼ਰੂਰ ਦੱਸਿਓ। ਜ਼ਰੂਰ ਜੀ ਜ਼ਰੂਰ। ਹਾਂਜੀ ਅਸੀਂ ਡਾਕਟਰ ਦੇ ਲੈ ਗਏ ਸੀ, ਬਸ ਉਹਨੂੰ ਇੱਕ ਦੋ ਐਂਟੀਬਾਇਓਟਿਕ ਲਾਉਣ ਨੂੰ ਟਿਊਬਾਂ ਜਿਹੀਆਂ, ਪਰ ਅਸੀਂ ਲਾਈਆਂ ਨੇ, ਹਲੇ ਯੂਜ਼ ਨਹੀਂ ਕੀਤੀਆਂ। ਅਸੀਂ ਚੱਲ ਪੁੱਛ ਕੇ ਮੰਗਲਵਾਰ ਨੂੰ ਫੇਰ ਯੂਜ਼ ਕਰਾਂਗੇ ਬਾਅਦ 'ਚ। ਠੀਕ ਹੈ ਜੀ। ਹਾਂਜੀ ਹਾਂ ਪਲੀਜ਼ ਜ਼ਰੂਰ। ਥੈਂਕ ਯੂ ਓਕੇ ਜੀ ਥੈਂਕ ਯੂ। ਜਗਵੀਰ ਸਿੰਘ ਜੀ। ਹੈਲੋ ਜੀ। ਉਹ ਟਿਊਬਾਂ ਤਾਂ ਲਗਾਉਣੀਆਂ ਸ਼ੁਰੂ ਕਰ ਦੇਵੇ ਜਿਹੜੇ ਕਹਿ ਕੇ ਹਟੇ। ਹਾਂਜੀ ਜਿਹੜੇ ਡਾਕਟਰ ਨੇ ਦਿੱਤੀਆਂ ਟਿਊਬ ਲਗਾਉਣੀ ਸ਼ੁਰੂ ਕਰ ਦੇ, ਫਰਕ ਪੈ ਜਾਊਗਾ ਜੀ ਉਹਦੇ ਨਾਲ। ਠੀਕ ਹੈ ਜੀ। ਦੂਜੀ ਗੱਲ ਕਹਿੰਦੇ ਰਾਣੀ ਭੈਣ ਜੀ ਕਹਿੰਦੇ ਵੀ ਉਹਨੇ ਜਿਹੜੀ ਪੰਜੀਰੀ ਦੱਸ ਕੇ ਗਏ, ਪੰਜੀਰੀ ਤਾਂ ਵਧੀਆ ਹੈਗੀ, ਪਰ ਇੱਕ ਚਮਚੇ ਨਾਲ ਬਣਨਾ ਕੁਝ ਨਹੀਂ ਹੈਗਾ। ਇਹ ਤੁਹਾਨੂੰ ਦੱਸ ਦਿੰਦਾ ਮੈਂ। ਅੱਛਾ ਹਾਂਜੀ ਜੀ। ਕਹਿੰਦੇ ਵੀ 1 ਚਮਚਾ ਖਾ ਲਓ, ਕਿਲੋ ਆਟਾ ਦੱਸਦੇ ਆ ਜੀ, ਕਿਲੋ ਆਟੇ ਵਾ 1 ਚਮਚੇ ਬਾਕੀ ਦਵਾਈ ਜਾਣੀ ਹੈ। ਇਹ ਜਿਹੜਾ ਥਿੰਕ ਕਰਕੇ ਤੁਸੀਂ ਜਿਸ ਤਰ੍ਹਾਂ ਪੰਜੀਰੀ ਖਾਂਦੇ ਖਾ ਲਓ 4-5 ਚਮਚੇ, ਕੋਈ ਬੜੀ ਡਰਨੇ ਵਾਲੀ ਗੱਲ ਹੈ ਨਹੀਂ। ਹਾਂਜੀ ਹਾਂਜੀ। 1 ਚਮਚੇ ਨਾਲ ਤਾਂ ਕੁਝ ਵੀ ਨਹੀਂ। ਆਟਾ ਹੈਗਾ ਨਾ ਵਿੱਚ। ਹਾਂ ਆਟਾ ਕਿਲੋ ਹੈਗਾ ਜੀ। ਜੇ ਤਾਂ ਕੱਲੀਆਂ ਦਵਾਈਆਂ ਹੋਏ ਫੇਰ ਤਾਂ ਮੰਨ ਲਿਆ ਵੀ ਅੱਧਾ ਚਮਚਾ ਖਾ ਲਓ। ਹਾਂਜੀ ਹਾਂਜੀ। ਜਾਂ ਕੱਲੀਆਂ ਦੂਜੀਆਂ ਚੀਜ਼ਾਂ ਰਲਾ ਕੇ ਅੱਧਾ ਚਮਚਾ ਖਾ ਲਓ। ਹਾਂ ਉਹ ਤਾਂ ਠੀਕ ਹੈਗਾ। ਰਾਈਟ। ਜੇ ਆਟੇ ਹੀ ਪਾਉਣਾ ਫਿਰ ਤਾਂ 4 ਖਾ ਲਓ, 4 ਚਮਚੇ। ਹਾਂਜੀ ਹਾਂਜੀ। ਸਿਹਤ ਜ਼ਰੂਰ ਦੇਖਣ, ਸਿਹਤ ਕਿੱਦਾਂ ਇਹਨਾਂ ਦੀ। ਹਾਂਜੀ 4 ਚਮਚੇ ਤੇ ਸਟਾਰਟ ਕਰ ਲਓ ਤੁਸੀਂ। 3-4 ਚਮਚੇ ਦੀ ਬਜਾਏ 3-4 ਚਮਚੇ ਖਾ ਲਓ, ਕੁਛ ਨਹੀਂ ਹੁੰਦਾ। ਠੀਕ ਹੈ ਜੀ। ਨਥਿੰਗ ਟੂ ਵਰੀ। ਮਿੱਠਿਆਂ ਤੇ ਕੀ ਡਰਨਾ ਹੈਗਾ, ਕਮਰ ਕਸ ਤੇ ਕੀ ਡਰਨਾ। ਇਹ ਕੋਈ ਬਾਹਲੀ ਚੀਜ਼ਾਂ ਹੈ ਨਹੀਂ ਜਿਹੜੀ ਤੁਹਾਡੇ ਸਿਹਤ ਨੂੰ ਖਰਾਬ ਕਰੇ। ਜੀ ਜੀ। ਖਾ ਲਓ 4 ਚਮਚੇ, ਬੇਫਿਕਰ ਹੋ ਗਏ ਤੁਸੀਂ। ਠੀਕ ਹੈ ਜੀ। ਓਕੇ ਜੀ। ਥੈਂਕ ਯੂ ਜੀ ਥੈਂਕ ਯੂ। ਬਹੁਤ ਧੰਨਵਾਦ।
ਹਾਂ, ਜਦੋਂ ਚੀਜ਼ 'ਚ ਆਟਾ ਮਿਲ ਜਾਂਦਾ ਨਾ ਥੋੜਾ ਜਿਹਾ ਅਸਰ ਉਹਦਾ ਘਟ ਜਾਂਦਾ। ਇੰਦਰਜੀਤ ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਭੈਣ ਜੀ ਸ੍ਰੀ ਅਕਾਲ। ਮੇਰੀ ਲੜਕੀ ਹੈ 40 ਸਾਲ ਦੀ, ਪਰ ਉਹਨੂੰ ਨਾ ਮਹਾਂਮਾਰੀ ਬਹੁਤ ਜ਼ਿਆਦਾ ਆਉਂਦੀ ਏ। ਦਵਾਈ ਖਾਧੇ ਬਿਨਾ ਅੰਗਰੇਜ਼ੀ ਮਤਲਬ ਠੀਕ ਨਹੀਂ ਹੁੰਦੀ। ਕੋਈ ਦੇਸੀ ਦਵਾਈ ਹੋਵੇ ਤਾਂ ਜਿਹਦੇ ਨਾਲ ਠੀਕ ਹੋ ਜਾਏ, ਉਹ ਦੱਸ। ਠੀਕ ਹੈ ਜੀ। ਬਾਕੀ ਇੱਕ ਹੋਰ ਸਵਾਲ ਹੈ, ਤੇ ਉਹਦੇ ਨਾ ਪਿੱਤੇ 'ਚ ਪੱਥਰੀ ਹੋ ਗਈ ਹੈ ਤੇ ਦਰਦ ਹੁੰਦੀ ਏ, ਤੇ ਜਿਹਦੀ ਕਿਸੇ ਨਾਲ ਦੇਸੀ ਦਵਾਈ ਨਾਲ ਠੀਕ ਹੋਈ ਹੋਈ ਏ, ਤੇ ਉਹ ਵੀ ਮੈਨੂੰ ਪਤਾ ਲੱਗੇ। ਠੀਕ ਆ, ਠੀਕ ਹੈ, ਸੁਣਦੇ ਰਹੋ। ਆਪਾਂ ਵੀ ਰਿਕੁਐਸਟ ਕਰਦੇ ਹਾਂ, ਜੇ ਕਿਸੇ ਨੂੰ ਕਿਸੇ ਇਲਾਜ ਦਾ ਜਿਹੜੇ ਪੁੱਛੇ ਜਾਂਦੇ ਪਤਾ ਹੁੰਦਾ ਨਾ, ਉਹ ਪਲੀਜ਼ ਸ਼ੇਅਰ ਕਰ ਲਿਆ ਕਰੋ। ਇੱਕ ਬੱਚੇ ਬਾਰੇ ਪੁੱਛਿਆ ਆ, ਤੇ ਉੱਦਾਂ ਤਾਂ ਉਹਨਾਂ ਨੇ ਕਰੀਮ ਲਈ ਹੋਈ ਆ। ਦੇਸੀ ਇਲਾਜ ਸਾਡੇ ਕੋਲ ਤਾਂ ਪੰਜਾਬੀ ਰੇਡੀਓ USA ਦਾ ਇੱਕੋ ਹੀ ਆ ਜੀ, ਬਹੁਤ ਦੇਰ ਤੋਂ ਆ, ਤੇ ਬਹੁਤ ਸਾਰਿਆਂ ਨੂੰ ਆਰਾਮ ਆਇਆ ਆ। ਬਹੁਤ ਸਾਰੇ ਲੋਕਾਂ ਨੇ ਉਹ ਪਰਮਾਨੈਂਟਲੀ ਰੱਖ ਲਿਆ। ਕੋਕੋਨਟ ਆਇਲ ਦੇ ਵਿੱਚ ਮੁਸ਼ਕ ਪਾਊਡਰ ਪਾ ਕੇ ਰੱਖ ਲਓ। ਕੀ ਨਿਆਣਾ ਕੀ ਸਿਆਣਾ, ਸਾਰਿਆਂ ਨੂੰ ਹੀ ਉਹ ਮਾਫਕ ਪੈਂਦਾ ਆ। ਸੋ ਉਹ ਤੁਸੀਂ ਕਰ ਸਕਦੇ ਆ ਜੀ, ਉਹਦਾ ਤਾਂ ਕਿਤੇ ਜਾਣਾ ਵੀ ਨਹੀਂਗਾ, ਤੁਸੀਂ ਆਪ ਹੀ ਬਣਾ ਸਕਦੇ ਆ। ਅਮਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਤੁਹਾਨੂੰ ਵੀ ਜੀ। ਮੈਂ ਤੋਂ ਪਹਿਲਾਂ ਵੀ ਪੁੱਛਿਆ ਸੀਗਾ, ਲਾਸਟ ਟਾਈਮ ਮੇਰੀ ਨੈਕ ਦੀ ਪ੍ਰੋਬਲਮ ਸੀ, ਕਿਸੇ ਨੇ ਦੱਸਿਆ ਹੀ ਨਹੀਂ ਹੈਗਾ। ਜੇ ਕੋਈ ਇਸ ਵਾਰੀ ਦੱਸੇ, ਕਿਉਂਕਿ ਮੇਰੇ ਨੈਕ ਦੇ 6, 7 ਗਰਦਨ ਦੇ ਮਣਕੇ ਹਿੱਲੇ ਹੋਏ ਹੈ, 6 ਹਰ 7 ਦਾ। ਤੇ ਜੇ ਕੋਈ ਮਤਲਬ ਦੱਸ ਦੇਵੇ। ਡਾਕਟਰਾਂ ਨੂੰ ਪੁੱਛਿਆ ਸੀ, ਉਹ ਮੈਨੂੰ ਸਰਜਰੀ ਲਈ ਰੈਫਰ ਕਰਿਆ, ਪਰ ਮੈਂ ਸਰਜਰੀ ਕਰਾਉਣਾ ਨਹੀਂ ਚਾਹੁੰਦੀ। ਉਹਦੇ ਨਾਲ ਮੇਰੇ ਹੱਥ ਵੀ ਨਮ ਹੁੰਦੇ ਆ, ਤੇ ਮੇਰੇ ਤੋਂ ਡਰਾਈਵ ਵੀ ਨਹੀਂ ਹੁੰਦੀ, ਮੇਰੀ ਲੱਤ ਵੀ ਨਮ ਹੁੰਦੀ ਹੈ ਇਹਦੇ ਨਾਲ। ਪਲੀਜ਼ ਜੇ ਕੋਈ ਸੁਝਾਅ ਹੋਵੇ ਜਾਂ ਕੋਈ ਐਕਸਰਸਾਈਜ਼ ਹੋਵੇ, ਮੈਨੂੰ ਦੱਸਿਓ। ਜ਼ਰੂਰ, ਕੋਈ ਗੱਲ ਨਹੀਂ, ਪੁੱਛਦੇ ਰਹੋ ਜਿੰਨਾ ਚਿਰ ਕੋਈ ਦੱਸਦਾ ਨਹੀਂ ਪਤਾ ਹੁੰਦਾ ਕਈ ਵਾਰੀ ਕਈਆਂ ਨੂੰ। ਹਾਂਜੀ, ਥੈਂਕ ਯੂ ਜੀ ਸੋ ਮਚ। ਥੈਂਕ ਯੂ, ਥੈਂਕ ਯੂ। ਜੇ ਮਣਕੇ ਹਿੱਲਿਓ ਹੋਣ ਤਾਂ ਉਹ ਕਿਹੜੀ ਐਕਸਰਸਾਈਜ਼ ਆ, ਕਿਉਂਕਿ ਉਹ ਸਾਰੇ ਮਣਕਿਆਂ ਦੇ ਨਾਲ ਹੀ ਜੁੜੀਆਂ ਹੁੰਦੀਆਂ ਨਾੜਾਂ, ਤੇ ਉਹ ਤੁਹਾਡੇ ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਆ। ਸੋ ਜੇ ਕਿਸੇ ਨੂੰ ਪਤਾ ਵੀ ਕਿਹੜੀ ਐਕਸਰਸਾਈਜ਼ ਕਰਕੇ ਉਹ ਐਂ ਟਿਕਾਣੇ ਸਿਰ ਆ ਜਾਣ, ਤੇ ਜ਼ਰੂਰ ਦੱਸ ਦਿਓ ਜੀ। ਇੱਕ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ। ਕਈਆਂ ਦੇ ਪੇਟ ਵਿੱਚ ਪਾਣੀ ਪੈਣ ਲੱਗ ਜਾਂਦਾ ਹੈ, ਉਹ ਕਿਹੜੀ ਚੀਜ਼ ਲੈਣ ਪੇਟ ਵਿੱਚ ਪਾਣੀ ਤੋਂ? ਜੋਗਾ ਸਿੰਘ ਜੀ, ਸੌਰੀ ਜੀ, ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਮੈਂ ਨਾ ਕਈ ਦਿਨ ਅਦਰਕ ਜਿਹਾ ਪੀਂਦੀ ਰਹੀ ਵਾਲ ਕੇ, ਹਨਾ। ਹਾਂ, ਉਹਦੇ ਨਾਲ ਮੇਰੇ ਦੂਜਾ ਜਿੱਦਾਂ ਬਾਥਰੂਮ ਲੱਗ ਕੇ ਆਉਣ ਲੱਗ ਗਿਆ, ਉਹ ਗਰਮੀ ਹੋ ਗਈ ਤੁਹਾਨੂੰ, ਤੇ ਉਹ ਹੁਣ ਮੇਰੇ ਬਲੱਡ ਆਉਣ ਲੱਗ ਗਿਆ ਵਿੱਚ ਨਾ ਉਹਦੇ। ਤੁਸੀਂ ਛੱਡ ਦੋ ਉਹਨੂੰ, ਕੱਚੀ ਲੱਸੀ ਪੀ ਲਓ। ਓਕੇ, ਠੀਕ ਹੈ, ਠੀਕ ਹੈ, ਠੀਕ ਹੈ ਜੀ। ਠੀਕ ਹੈ ਜੀ। ਗਰਮੀ ਸਰਦੀ ਨੂੰ ਤੁਸੀਂ ਆਪਣੇ ਆਪ ਐਡਜਸਟ ਕਰਨਾ ਸਿੱਖੋ। ਜੇ ਤੁਹਾਨੂੰ ਬਾਏ ਹੋ ਗਈ ਆ ਜਾਂ ਤੁਹਾਨੂੰ ਠੰਡ ਲੱਗ ਗਈ ਆ, ਫਿਰ ਅਦਰਕ ਫਿਰ ਦੁਬਾਰਾ ਪੀ ਲਓ। ਪਰ ਜਦੋਂ ਤੁਸੀਂ ਕਈ ਚੀਜ਼ਾਂ ਨਾ ਬਾਰ-ਬਾਰ ਉਹ ਗਰਮ ਚੀਜ਼ਾਂ ਨੂੰ ਵੀ ਲਗਾਤਾਰ ਨਾ ਲਵੋ, ਕੋਈ ਨਾ ਕੋਈ ਪ੍ਰੋਬਲਮ ਪੈ ਜਾਂਦੀ ਹੈ। ਜੋਗਾ ਸਿੰਘ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। जी पिछले हफ्ते रानी जी ने दसे सुंड जैसे सुंड से कवर दर्द वास्ते वो सही तरीके कितने इस्तेमाल करना है आई पूछना चाहता जी। सुंड दसी सीगी? हाँ जी, हाँ भाई वो सुंड जी कमर दुखदी है या लक दुखदा, वो सुंड किस तरीके यूज करनी है जी, आई पूछना था। थैंक यू जी। बनाउणी किवें दसी सी ओने? रानी ने दसी सी। तुसीं लिखिया कख नहीं? ਤੇ ਮੈਂ ਸੁਣਨਾ ਚਾਹਿਆ ਜੀ, ਮੈਂ ਨੰਗਾ ਸੀ ਥੋੜੇ, ਮੈਂ ਥੋੜਾ ਪਤਾ ਲੱਗਾ ਲੇਕਿਨ ਹੁਣ ਅੱਜ ਮੈਂ ਲਿਖ ਲਵਾਂਗਾ ਸਵਾਲ ਕੋਈ। ਚਲੋ ਠੀਕ ਹੈ, ਸੁਣਦੇ ਆ। ਜੇ ਉਹਨਾਂ ਦੀ ਲਾਈਨ ਜੁੜ ਗਈ ਤਾਂ ਫਿਰ ਦੁਬਾਰਾ ਵੀ ਦੱਸ ਦੇਣਗੇ। ਠੀਕ, ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਬਲਵੰਤ ਕੌਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਬਲਵਿੰਦਰ ਅਕਾਲ ਜੀ, ਹੈਪੀ ਨਿਊ ਈਅਰ। ਤੇ ਤੁਹਾਨੂੰ ਵੀ ਜੀ। ਪੰਜਾਬੀ ਰੇਡੀਓ USA ਸਾਰੇ ਲਿਸਨਰ ਨੂੰ ਹੈਪੀ ਨਿਊ ਈਅਰ। ਪਰਮਾਤਮਾ ਸਭ ਨੂੰ ਤੰਦਰੁਸਤੀ ਦੇ, ਰੋਗਤਾ ਬਖਸ਼ੇ। ਅੱਛਾ ਭੈਣ ਜੀ, ਮੈਂ ਮਤਲਬ ਆਹ ਸੁਣਿਆ ਸੀਗਾ, ਮੈਂ ਹੁਣੇ ਰੇਡੀਓ ਲਾਇਆ ਸੀ ਜਦੋਂ ਰਾਣੀ ਭੈਣ ਜੀ ਦੱਸਦੇ ਸੀਗੇ ਵੀ 3 ਚੀਜ਼ਾਂ ਹੀ ਦੱਸੀਆਂ ਇਹਨਾਂ ਨੇ, ਵੀ ਇੱਕ ਕਮਲ ਕਾਸ਼, ਇੱਕ ਮਿੱਠੇ, ਤੇ ਮਤਲਬ ਇੱਕ ਅਸ਼ਗੁੰਦਾ। ਭਖੜਾ ਵੀ ਦੱਸਿਆ ਮੇਰੇ ਖਿਆਲ। ਹਾਂਜੀ, ਭਖੜਾ ਵੀ ਦੱਸਿਆ। ਹੁਣ ਮੈਨੂੰ ਯਾਦ ਆ ਗਿਆ, ਮੈਂ ਕੋਈ ਨਹੀਂ ਲਿਖ ਲੂਗੀ। ਬਾਕੀ ਇਹ ਨਾ ਭੈਣ ਜੀ, ਮੈਂ ਆਪਣੇ ਹਸਬੈਂਡ ਬਾਰੇ ਪੁੱਛਿਆ ਸੀਗਾ ਵੀ ਮਤਲਬ ਉਹ ਕਿਸੇ ਨੇ ਕਾਲਰ ਨੇ ਦੱਸਿਆ ਸੀਗਾ ਵੀ ਉਹ ਨਾ ਮਤਲਬ ਸਰੋਂ ਦੇ ਤੇਲ ਦੇ ਵਿੱਚ ਦਾਲਚੀਨੀ ਕਾੜ ਕੇ ਵੀ ਧੁੰਨੀ 'ਚ ਪਾਓ। ਤੇ ਕੋਈ ਕਹਿੰਦੇ ਵੀ ਮਤਲਬ ਜਗਵੀਰ ਵੀਰ ਨੇ ਦੱਸਿਆ ਸੀ ਵੀ ਉਹ ਕਰਨ 'ਚ 2 ਬੂੰਦਾਂ ਪਾਓ। ਮੈਂ ਆਖਿਆ ਵੀ ਮੈਂ ਤਾਂ ਧੁੰਨੀ 'ਚ ਕਿਹਾ ਸੀ ਉਹਨਾਂ ਨੂੰ, ਧੁੰਨੀ 'ਚ ਪਾਉਂਦੇ ਹੁੰਦੇ ਆ ਉਹ। ਤੇ ਇਸ ਕਰਕੇ ਮੈਂ ਮਤਲਬ ਇਹ ਮਤਲਬ ਸ਼ੋਅਰ ਕਰਨਾ ਚਾਹੁੰਦੀ ਹਾਂ ਵੀ ਮਤਲਬ ਕਿ ਇੱਕ ਜਗਵੀਰ ਵੀਰ ਜੀ ਨੇ ਤਾਂ ਮਤਲਬ ਆਪਣੇ ਮੂਲੀ ਦਾ ਰਸ ਵੀ ਦੱਸਿਆ ਸੀਗਾ,
ਪਾਉਣ ਨੂੰ ਵੀ ਇਹ ਤੇਲ 'ਚ ਪਾਓ। ਤੇ ਇੱਕ ਹੋਰ ਦੱਸਿਆ ਸੀਗਾ ਵੀ ਪਿਆਜ਼, ਚਿੱਟੇ ਪਿਆਜ਼ ਦਾ ਰਸ। ਤੇ ਇਹ ਮਤਲਬ ਮੈਂ ਕਿਹਾ ਮੈਨੂੰ ਸ਼ੋਰਟੀ ਨਹੀਂ ਹੈਗੀ, ਇਸ ਕਰਕੇ ਪਲੀਜ਼ ਜੇ ਉਹ ਦੁਬਾਰਾ ਦੱਸ ਦੇਣ ਤਾਂ ਬਹੁਤ ਬਹੁਤ ਥੈਂਕ ਯੂ ਹੋਊਗੀ। ਕੋਈ ਨਹੀਂ ਬਲਵੰਤ ਤੇ ਜੀ, ਜਾਣੀਆਂ ਤਾਂ ਚੀਜ਼ਾਂ ਸਰੀਰ ਦੇ ਵਿੱਚ ਹੀ ਆ। ਕੰਨ 'ਚ ਪਾ ਲਾ, ਨੱਕ 'ਚ ਪਾ ਲਾ, ਧੁੰਨੀ 'ਚ ਪਾ ਲਾ, ਨਹੀਂ ਹੋਈ ਹੈ ਨਾ ਭੈਣ ਹੈਨਾ। ਜੀ। ਮੈਂ ਉਹ ਕਹਿੰਦੇ ਸੀ ਨਾ ਵੀ ਧੁੰਨੀ 'ਚ ਪਾ ਲਓ, ਬਾਕੀ ਤਾਂ ਉਹ ਧੁੰਨੀ 'ਚ ਵੀ ਮਤਲਬ ਦੱਸਦੇ ਆ, ਬਾਕੀ ਆਰਾਮ ਅੱਛਾ ਆਪੋ ਆਪਣਾ ਆਉਂਦਾ ਹੈਗਾ। ਉਹ ਜੇ ਤਾਂ ਠੀਕ ਆ ਜੀ, ਹਾਂ, ਉਹ ਜੇ ਤਾਂ ਵੀ ਤੁਸੀਂ ਕਿਸਮਤ ਦਾ। 6-7 ਦਿਨ ਧੁੰਨੀ 'ਚ ਪਾ ਲਿਆ ਆ ਨਾ, ਕੋਈ ਹਾਂਜੀ ਨਹੀਂ, 2-4 ਦਿਨ ਹਾਂਜੀ ਕੰਨ 'ਚ ਵੀ ਪਾ ਲਓ। ਠੀਕ ਹੈ ਠੀਕ ਆ। ਠੀਕ ਹੈ, ਇਹ ਪੁੱਛਣਾ ਚਾਹੁੰਦੇ ਸੀ ਮੈਂ। ਹਾਂਜੀ ਹਾਂਜੀ ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ, ਥੈਂਕ ਸਤਿ ਯੂ ਸ਼੍ਰੀ ਜੀ। ਅਕਾਲ, ਥੈਂਕ ਯੂ ਜੀ। ਜੇ ਹੋਰ ਵੀ ਕਿਸੇ ਨੂੰ ਪਤਾ ਆ, ਕਿਸੇ ਨੂੰ ਆਰਾਮ ਆਇਆ ਤੇ ਤੁਸੀਂ ਦੱਸ ਦਿਆ ਕਰੋ ਜੀ। ਕੋਈ ਇਸ਼ ਨਹੀਂ ਘਟਦਾ, ਸਿਰਫ ਤੇ ਸਿਰਫ ਤੁਹਾਡਾ ਭਲਾ ਹੀ ਹੋਣਾ ਇਹਦੇ ਵਿੱਚ, ਹੋਰ ਕੁਛ ਨਹੀਂ। ਜਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਉਹਨਾਂ ਬਾਰੇ ਤੁਸੀਂ ਦੱਸ ਸਕਦੇ ਆ। 408 272 5200। ਮਲਕੀਤ ਕੌਰ ਜੀ, ਮਲਕੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਦੱਸਣਾ ਸੀ, ਮੈਂ ਕਿਹਾ ਜਿਹੜਾ ਰਾਣੀ ਭੈਣ ਜੀ ਪੁੱਛਦੇ ਸੀਗੇ ਕਿ ਸਾਹ ਚੜਦਾ ਹੈਗਾ, ਮੈਂ ਹਾਂਜੀ ਉਹਦੇ ਲਈ ਦੱਸਣਾ ਸੀਗਾ। ਜਿੱਦਾਂ ਮੈਨੂੰ ਇਹ 2008 ਚ ਪ੍ਰੋਬਲਮ ਆਈ ਸੀ, ਮੈਂ ਬਹੁਤ ਉਹਨੂੰ ਇਗਨੋਰ ਕਰ ਦਿੱਤਾ। ਮੈਂ ਕਿਹਾ ਕੁਛ ਨਹੀਂ, ਥੋੜਾ ਜਿਹਾ ਸਾਹ ਹੀ ਚੜਦਾ ਵੀ, ਕੁਛ ਨਹੀਂ ਹਨਾ। ਤਾਂ ਪਰ ਜਦੋਂ ਮੇਰੇ ਹਸਬੈਂਡ ਮੈਨੂੰ ਮੈਡ ਹੋਏ, ਕਹਿੰਦੇ ਕਿ ਛੋਟੇ ਬੱਚੇ ਤੈਨੂੰ ਡਾਕਟਰ ਦੇ ਜਾਣਾ ਚਾਹੀਦਾ ਹੈ, ਤੇ ਮੈਂ ਜਦੋਂ ਡਾਕਟਰ ਦੇ ਗਈ ਤੇ ਮੇਰੇ ਲੰਗਸ ਤੇ ਇੰਨਾ ਜ਼ਿਆਦਾ ਅਸਰ ਹੋ ਚੁੱਕਾ ਸੀਗਾ ਕਿ ਦੂਸਰੇ ਲੰਗਸ ਤੇ ਵੀ ਇਫੈਕਟ ਹੋਣ ਲੱਗ ਗਿਆ ਸੀ। ਤਾਂ ਮੇਰੀ ਉਹਨਾਂ ਨੇ ਐਮਰਜੈਂਸੀ 'ਚ ਮੈਨੂੰ ਸਰਜਰੀ ਕਰਨੀ ਪਈ ਸੀ ਉਹਨਾਂ ਨੂੰ, ਕਿ ਜੇ ਉਹਨਾਂ ਨੂੰ ਥੋੜਾ ਲੱਗਦਾ ਪਲੀਜ਼ ਉਹ, ਮੈਂ ਤਾਂ ਕਹਿੰਦੀ ਨਹੀਂ ਹੈ ਕਿ ਤੁਸੀਂ ਐਕਸਰਾ ਜ਼ਰੂਰ ਕਰਵਾਓ ਉਦੋਂ ਹੀ ਜੇ ਤੁਹਾਨੂੰ ਸਾਹ ਚੜਦਾ ਹੈਗਾ, ਕਿਉਂਕਿ ਹੁਣ ਪਤਾ ਨਹੀਂ ਕਿ ਉਹਨਾਂ ਨੂੰ ਕੀ ਰੀਜ਼ਨ ਹੋ ਸਕਦਾ, ਪਰ ਪਲੀਜ਼ ਉਹ ਮੇਰੇ ਵਾਂਗ ਲੇਟ ਨਾ ਹੋਣ। ਮੈਂ ਉਦੋਂ ਜ਼ਿੰਦਗੀ ਤੇ ਮੌਤ ਦੇ ਵਿੱਚ ਲੜਦੀ ਪਈ ਸੀ 11 ਦਿਨ ਲਈ। ਠੀਕ ਆ। ਕਿ ਆ ਪਲੀਜ਼ ਜੇ ਕਿਸੇ ਨੂੰ ਥੋੜਾ ਜਿਹਾ ਔਖਾ ਸਾਹ ਹੁੰਦਾ, ਜਾਂ ਕਿ ਜਿਹੜੀ ਮੈਂ ਪੌੜੀਆਂ ਚੜ੍ਹਦੀ ਸੀ, ਫੇਰ ਮੈਨੂੰ ਉੱਦਾਂ ਰੈਗੂਲਰ ਤੁਰਦੀ ਸੀ, ਮੈਨੂੰ ਥੋੜਾ ਠੀਕ ਫੀਲ ਹੁੰਦਾ ਸੀਗਾ, ਪਰ ਉਦੋਂ ਤੋਂ ਮੈਂ ਬਹੁਤ ਡਰੀ ਹਾਂ। ਮੈਂ ਅੱਜ ਹੁਣੇ ਹੀ ਡਰਾਈਵ ਕਰਦੀ ਸੀ, ਕੰਮ ਤੋਂ ਆਉਂਦੀ ਸੀ, ਜਦੋਂ ਮੈਂ ਸੁਣਿਆ ਮੈਨੂੰ ਲੱਗਾ ਕਿ ਵੀ ਮੈਨੂੰ ਜ਼ਰੂਰ ਦੱਸਣਾ ਚਾਹੀਦਾ ਆ ਕਿ ਪਲੀਜ਼ ਆਪਣਾ ਐਕਸਰਾ ਜ਼ਰੂਰ ਕਰਵਾ ਲੈਣ। ਹੋ ਸਕਦਾ ਉਹ ਨਾਰਮਲ ਵੀ ਹੋ ਸਕਦਾ ਵੈਦਰ ਦੇ ਨਾਲ ਵੀ, ਰਾਈਟ ਹੈ ਨਾ। ਹਾਂਜੀ 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 ਹਾਂਜੀ, ਪਰ ਪਲੀਜ਼ ਕੇਅਰਫੁਲ ਰਹਿਣ ਕਰਕੇ ਮੈਂ ਉਹ ਜਦੋਂ ਉਸ ਟਾਈਮ ਨੂੰ ਚੇਤੇ ਕਰਦੀ ਹਾਂ, ਮੈਨੂੰ ਬਹੁਤ ਸਕੇਅਰ ਹੋ ਜਾਂਦੀ ਹਾਂ। ਠੀਕ ਹੈ ਜੀ। ਯਾ ਓਕੇ, ਹੋਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਥੈਂਕ ਯੂ ਜੀ। ਹਾਂ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਕਈਆਂ ਨੂੰ ਵੈਸੇ ਵੀ ਥੋੜ੍ਹੀਆਂ ਛੋਟੀਆਂ ਮੋਟੀਆਂ ਕੰਪਲੀਕੇਸ਼ਨ ਆਈਆਂ ਆ ਆਫਟਰ ਇੰਜੈਕਸ਼ਨਸ। ਸੋ ਇਹਦੇ ਵਿੱਚ ਦੋ ਰਾਵਾਂ ਨਹੀਂ ਗੀਆਂ। ਕਈਆਂ ਨੂੰ, ਕਿਸੇ ਨੂੰ ਕੁਛ ਹੋਇਆ, ਕਿਸੇ ਨੂੰ ਕੁਛ ਹੋਇਆ, ਕਿਸੇ ਨੂੰ ਗਠੀਏ ਦੀ ਸ਼ਿਕਾਇਤ ਹੋਈ ਆ, ਕਿਸੇ ਦੇ ਪੇਨ ਹੁੰਦੀ ਆ, ਕਿਸੇ ਦੇ ਖਾਰਸ਼ ਹੁੰਦੀ ਆ, ਕਿਸੇ ਦੀ ਸਕਿਨ ਨੂੰ ਵੀ ਪ੍ਰੋਬਲਮ ਆਈ ਆ। ਸੋ ਉਹਦੇ ਨਾਲ ਨਾਲ ਚੈੱਕ ਕਰਾਉਣਾ ਪੈਂਦਾ ਹੈ। ਅਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣਾ ਸੀ ਜੀ ਕਿ ਉਹ ਬਿਟੀਆ ਨੂੰ ਪਹਿਲੇ ਸੀ ਟਾਈਪ 2 ਡਾਇਬੀਟੀਜ਼ ਤੇ ਨਵੰਬਰ ਵਿੱਚ, ਤੇ ਬਾਏ ਫੈਬਰੂਅਰੀ ਮਾਰਚ ਆਉਂਦੇ ਉਸਨੂੰ ਉਹਨਾਂ ਨੇ ਡਾਇਗਨੋਸ ਕੀਤਾ ਕਿ ਜੀ ਇਹ ਟਾਈਪ 1 ਹੋ ਗਿਆ ਹੈਗਾ। ਤੇ ਹੁਣ ਉਹਨੂੰ ਹਾਂ, ਕਦੀ ਉਹ ਕਹਿ ਰਹੇ ਹੈਗੇ ਨੇ ਜੀ ਕਿ ਜੀ ਹੁਣ ਕਦੀ ਉਹਦੀ 150 ਹੋ ਜਾਂਦੀ ਹੈ, ਕਦੀ 400 450 ਹੋ ਜਾਂਦੀ ਹੈ। ਤਾਂ ਮੈਂ ਪੁੱਛਣਾ ਚਾਹੁੰਦਾ ਸੀ ਕਿ ਵੀ ਇਸਦਾ ਕੁਝ ਇਲਾਜ ਹੈਗਾ ਤਾਂ ਇਹ ਦੱਸ ਦਿਓ, ਕਿਉਂਕਿ ਹੁਣ ਉਹਨੇ ਕਹਿ ਰਹੇ ਨੇ ਕਿ ਜੀ ਇਹ ਬੈਸਟ ਰਹੇਗਾ ਕਿ ਅਗਰ ਤੁਸੀਂ ਪੰਪ ਲਗਵਾ ਲਓ ਐਕਸਟਰਨਲ। ਅੱਛਾ। ਹਾਂਜੀ, ਤੇ ਉਹ ਬਿਟੀਆ ਲਗਵਾਉਣੀ ਨਹੀਂ ਚਾਹੁੰਦੀ ਤੇ ਹੈਗੀ, ਤੇ ਕੋਈ ਹੋਰ ਇਲਾਜ ਹੋਵੇ ਜਿਸ ਦੇ ਨਾਲ ਕਿ ਬਈ ਇਹ ਪੰਪ ਨਾ ਲਗਵਾਉਣਾ ਪਵੇ ਜਾਂ ਇੰਸੂਲਿਨ ਆਪਣਾ ਬਣਨਾ ਸ਼ੁਰੂ ਹੋ ਜਾਵੇ। ਠੀਕ ਹੈ ਜੀ, ਬੜੀ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਜੀ। ਦੇਖੋ, ਟਾਈਪ 2 ਤੋਂ 1 ਕਿਵੇਂ ਹੋ ਗਈ, ਕੁਛ ਨਹੀਂ ਪਤਾ ਹੈਗਾ ਇਹ। ਚਲੋ ਪੁੱਛ ਲੈਂਦੇ ਹਾਂ ਪਰਮਜੀਤ। ਸਤਿ ਸ੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਇਹਨਾਂ ਨੇ ਜਿਹੜਾ ਪੁੱਛਿਆ ਵਾ, ਇਹਦੇ ਲਈ ਇੱਕ ਇਨਸੂਲਿਨ ਪਲਾਂਟ ਆਉਂਦਾ ਵਾ। ਅੱਛਾ, ਟਾਈਪ 1 ਲਈ ਜਿਹਨੂੰ ਵੀ ਕੋਈ ਵੀ ਨੂੰ ਖਾ ਸਕਦਾ, ਉਹਦੇ ਲਈ ਯਾਨੀ ਕੋਈ ਮਾੜੀ ਚੀਜ਼ ਨਹੀਂ ਹੈ ਕਿਸੇ ਲਈ ਵੀ। ਟਰਾਈ ਕਰ, ਕਿਉਂਕਿ ਉਹਨਾਂ ਨੇ ਪਹਿਲਾਂ ਟਾਈਪ 2 ਸੀ, ਹੁਣ ਉਹਨਾਂ ਨੇ 1 ਦੱਸਿਆ। ਹੋ ਸਕਦਾ ਹਾਲੇ ਵੀ ਟਾਈਪ 2 ਹੋਵੇ, ਡਾਇਗਨੋਸ ਕਰਨ ਸਮਥਿੰਗ ਰੋਂਗ ਹੋਇਆ ਹੋਵੇ, ਕੁਛ ਨਹੀਂ ਕਿਹਾ ਜਾ ਸਕਦਾ। ਤੇ ਜਿਹਨੂੰ ਵੀ ਸ਼ੂਗਰ ਆ, ਉਹ ਪਲਾਂਟ ਲਿਆ ਕੇ ਲਾ ਲਵੇ ਘਰੇ, ਰੋਜ਼ ਸਵੇਰੇ 3 ਪੱਤੇ ਨਿਰਣੇ ਕਾਲਜੇ ਉੱਠ ਕੇ ਖਾ ਲਿਆ ਕਰ, ਚਬਾ ਕੇ। ਤੇ ਥੋੜੇ ਦਿਨਾਂ 'ਚ ਦੇਖੋਗੇ ਤੁਹਾਨੂੰ ਉਹਦਾ ਫਰਕ ਪੈ ਜਾਊਗਾ। ਬਾਕੀ ਇੱਕ ਭੈਣ ਜੀ ਨੇ ਪੁੱਛਿਆ ਸੀਗਾ, ਉਹਨਾਂ ਨੂੰ ਲਾਈਕ ਔਰਤਾਂ ਦੀ ਪ੍ਰੋਬਲਮ ਹੈਗੀ ਆ, ਤੇ ਉਹ ਜਰਮਨ ਦੀ ਇੱਕ ਕੰਪਨੀ ਆ ਹੀਲ, ਉਹਦੀ ਦਵਾਈ ਹੈਗੀ ਆ ਹੌਰਮੀਲ। ਮੈਂ ਅੱਗੇ ਵੀ ਦੱਸਿਆ ਕਈ ਵਾਰੀ
HORMEEL ਤੇ ਉਹਦੇ ਡ੍ਰੌਪਸ ਲੈਣੇ ਆ। ਕਿਸੇ ਤਰ੍ਹਾਂ ਦੀ ਵੀ ਹੋਵੇ, ਚਾਹੇ ਤੁਹਾਨੂੰ ਉਹ ਕਹਿੰਦਾ ਹੌਟ ਫਲੈਸ਼ਿਸ ਹੋਣ, ਚਾਹੇ ਤੁਹਾਨੂੰ ਪੀਰੀਅਡ ਵੱਧ ਆਉਂਦੇ ਹੋਣ, ਚਾਹੇ ਘੱਟ ਆਉਂਦੇ ਹੋਣ, ਚਾਹੇ ਕੁਛ ਵੀ ਹੈ, ਜਾਣੀ ਕਿ ਦਰਦ ਨਾ ਆਉਂਦੇ ਹੋਣ, ਉਹ ਸਾਰਿਆਂ ਨਾਲੋਂ ਵਧੀਆ ਦੇ ਉੱਤੇ ਲਿਖਿਆ ਹੁੰਦਾ ਕਿਵੇਂ ਲੈਣੀ ਹੈ, ਕਿੰਨੀ ਵਾਰੀ ਲੈਣੀ ਹੈ ਦਿਹਾੜੀ 'ਚ। ਜੀ ਓਕੇ ਭੈਣ ਜੀ, ਸਤਿ ਸ੍ਰੀ ਅਕਾਲ ਜੀ ਸਤਿ ਸਾਰਿਆਂ ਨੂੰ। ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ। ਤੇ ਟਰਾਈ ਕਰ ਸਕਦੇ ਹਾਂ ਜੀ। ਆਪਣੀ ਜ਼ਿੰਦਗੀ ਨਾਲੋਂ, ਆਪਣੀਆਂ ਚੀਜ਼ਾਂ ਨਾਲੋਂ ਕੋਈ ਵਧੀਆ ਚੀਜ਼ ਨਹੀਂ ਹੁੰਦੀ। ਕੋਸ਼ਿਸ਼ ਕਰੀ ਜਾਇਆ ਕਰੋ। ਅਨੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਇੱਕ ਵਾਰ ਕਾਲ ਕੀਤੀ ਸੀ ਆਪਣੇ ਬ੍ਰਦਰ ਲਈ। ਉਹਦੇ ਢੂਹੀ ਤੇ ਬਹੁਤ ਫੈਂਸੀਆਂ ਨੇ ਤੇ ਉਹਦੇ ਵਿੱਚ ਖੂਨ ਨਿਕਲਦਾ, ਤੇ ਕਿਸੇ ਨੇ ਦੱਸਿਆ ਸੀ ਚਾਕਸੂ ਚ ਵੇਸਣ ਪਾ ਕੇ ਦਵਾਈ, ਤੇ ਮੇਰੇ ਜਿੱਥੇ ਲਿਖੀ ਹੋਈ ਸੀ ਉਹ ਕਿਤਾਬ ਖੋ ਗਈ। ਅੱਛਾ ਮੈਂ ਦੁਬਾਰਾ ਪੁੱਛਣਾ ਸੀ ਜੇ ਕੋਈ ਦੱਸ ਦੇਵੇ। ਚਾਸਕੂ ਦੀ ਕੀ ਦੱਸਿਆ ਤੁਸੀਂ? ਚਾਕਸੂ ਚ ਵੇਸਣ ਪਾ ਕੇ ਕੋਈ ਦਵਾਈ ਸੀ। ਠੀਕ ਹੈ ਠੀਕ ਹੈ, ਚਾਸਕੂ ਚ ਵੇਸਣ ਪਾ ਕੇ, ਠੀਕ ਹੈ ਠੀਕ ਹੈ, ਕੋਈ ਨਹੀਂ ਪੁੱਛ ਲੈਂਦੇ ਆਪਾਂ। ਹਾਂਜੀ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਚਾਸਕੂ ਕਿਵੇਂ ਬਣਾਉਣਾ ਉਹ ਦੱਸਿਓ ਜੀ। ਤੇ ਜਿਹੜੇ ਹੋਲਡ ਤੇ ਪਲੀਜ਼ ਹੋਲਡ ਤੇ ਬਣੇ ਰਹਿਣਾ। ਆਪਾਂ ਆਉਂਦੇ ਹਾਂ ਇੱਕ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਆਪਣੇ ਕੋਈ ਵੀ ਹੋਮ ਰੈਮਡੀ ਪੁੱਛ ਸਕਦੇ ਆ, ਦੱਸ ਸਕਦੇ ਆ। ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਪੁੱਛੀਆਂ ਜਾਂਦੀਆਂ, ਉਹਨਾਂ ਦਾ ਕਈ ਵਾਰ ਇਲਾਜ ਨਹੀਂ ਆਉਂਦਾ। ਕੋਸ਼ਿਸ਼ ਕਰਦੇ ਆ ਸਾਰਿਆਂ ਦਾ ਇਲਾਜ ਲੱਭਣ ਲਈ। ਉਹਨੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. Trias Trucking Fresh.
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸੇ ਸੰਭਾਲ ਪ੍ਰੋਗਰਾਮ। ਤੁਸੀਂ ਸੁਣਦੇ ਹੋ ਰੇਡੀਓ ਸੈੱਟ ਤੇ ਨੈਟ ਤੇ ਫੋਨ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਹੋ, ਉਹਨਾਂ ਦੇ ਨਾਲ ਜੁੜਦੇ ਹੋ। ਆਪ ਸਭ ਦਾ ਹੀ ਧੰਨਵਾਦ। ਤੇ ਇਸੇ ਦੇ ਨਾਲ ਤੁਸੀਂ YouTube ਦੇ ਉੱਤੇ ਵੀ ਇਸ ਨੂੰ ਸੁਣ ਸਕਦੇ ਹੋ, Facebook ਤੇ ਵੀ ਸੁਣ ਸਕਦੇ ਹੋ, ਉਹ ਤੁਸੀਂ ਹੁਣ ਵੀ ਸੁਣ ਸਕਦੇ ਆ। 408 272 5500 ਪ੍ਰੋਗਰਾਮ ਸਿਹਤ ਸੰਭਾਲ ਦਾ ਸਿਹਤ ਹੋਮ ਰੈਮਡੀ ਦੇ ਨਾਲ ਕਿਸ ਤਰ੍ਹਾਂ ਠੀਕ ਰੱਖਣੀ ਆ ਉਸ ਦੀ ਆਪਾਂ ਗੱਲ ਕਰਦੇ ਆ। ਤੇ ਜੇ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੁੰਦੀ ਹੈ ਤੁਸੀਂ ਸ਼ੇਅਰ ਕਰ ਸਕਦੇ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ। ਚੱਲਦੇ ਆ ਅਗਲੇ ਪ੍ਰੋਗਰਾਮ ਵੱਲ ਗੱਲਬਾਤ ਕਰਦੇ ਆ। ਤੇ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਬੇਕਰਸਫੀਲਡ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਪੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ, ਦਲਵੀਰ ਸਿੰਘ, ਜਸਵੰਤ ਕੌਰ ਅਟਵਾ ਜੁਬਸੀਰੀ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਖ ਫਰਿਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ, ਜਿਨ੍ਹਾਂ ਤੋਂ ਤੁਸੀਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। 5594920513, ਕਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਤੁਹਾਡੀ ਚੜ੍ਹਦੀ ਕਲਾ ਲਈ, ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਘਰ ਘਰ ਤੱਕ ਪਹੁੰਚਾ ਰਹੇ ਹੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਜਸਮੀਨ ਜੀ। ਹਾਂਜੀ ਜੀ, ਸ਼ੁਕਰੀਆ ਬਹੁਤ ਬਹੁਤ। ਮੈਂ ਉਹਦਾ ਹੀ ਕਹਿਣਾ ਸੀ, ਹਲਦੀ ਦਾ ਸਰੋਂ ਦਾ ਤੇਲ ਬਹੁਤ ਵਧੀਆ ਵਾ। ਮੇਰਾ ਬੈਡ 2 ਵਾਰੀ ਐਕਸਰੇ ਕੀਤਾ ਤੇ ਕਹਿੰਦੇ ਕੁਛ ਨਹੀਂ ਹੈਗਾ। ਗਰਮ ਕਰਕੇ ਪਾਣੀ, ਫਰੈਸ਼ ਟੂਮਰਿਕ ਮੰਡੀ ਤੋਂ ਲਾ ਕੇ, ਸਰੋਂ ਦਾ ਤੇਲ ਪਾ ਕੇ ਤੱਤਾ ਪਾਣੀ ਐਵਰੀ ਨਾਈਟ ਰੱਖਣਾ 2 ਵੀਕਾਂ ਲਈ, ਤਾਂ ਮੇਰਾ ਪਿਆਰ ਬਹੁਤ ਸਹੀ ਹੋ ਗਿਆ। ਤੁਹਾਡੇ ਹੋਇਆ ਕੀ ਸੀਗਾ? ਪਤਾ ਨਹੀਂ ਲੱਗਿਆ। 2 ਵੀਕਾਂ ਲਈ 2 ਐਕਸਰੇ ਕੀਤੇ ਸੀ ਤੇ ਪੈਰ ਉਹਦੇ ਨਾਲ ਤੋੜ ਨਹੀਂ ਹੁੰਦਾ ਸੀ, ਪੈਰ ਨਾਲ। ਠੀਕ ਹੈ। ਅੰਦਰੋਂ ਕੁਛ ਹੈਗਾ ਸੀ ਪਰ ਸ਼ੋ ਨਹੀਂ ਹੁੰਦਾ ਸੀ ਐਕਸਰੇ ਦੇ ਵਿੱਚ। ਅੱਛਾ, ਤੁਸੀਂ ਉਹ ਪਾਣੀ ਗਰਮ ਕਰਕੇ ਹਲਦੀ ਪਾ ਕੇ ਸਰੋਂ ਦਾ ਤੇਲ ਪਾ ਕੇ ਵਿੱਚ ਪੈਰ ਨੂੰ ਰੱਖਿਆ? ਹਾਂਜੀ, ਰੂਲ ਦੇ ਨਾਲ ਤਾਂ ਮਾੜਾ ਜਿਹਾ ਬੇਕਿੰਗ ਸੋਡਾ। ਬੇਕਿੰਗ ਸੋਡਾ, ਠੀਕ ਹੈ। ਹਾਂਜੀ, ਬਸ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖ ਲਓ, ਆ ਜਿਹੜੇ ਜੰਗ ਨੇ ਵੀ ਹੈ ਨਾ, ਉਹ ਵੀ ਇਲਾਜ ਇੱਦਾਂ ਦੇ ਕਰਦੇ ਆ। ਕਰ ਲਿਆ ਕਰੋ, ਕੋਈ ਨੁਕਸਾਨ ਨਹੀਂ। ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਭੈਣ ਜੀ ਪੁੱਛ ਰਹੇ ਸੀ, ਕੋਈ ਬੱਚੀ ਆ 4 ਮੰਥ ਦੀ, ਉਹਦੇ ਚਿਕਸ ਤੇ ਕੁਛ ਹੈਗਾ, ਉਹਦੇ ਲਈ ਬ੍ਰੈਸਟ ਮਿਲਕ ਸਭ ਤੋਂ ਬੈਸਟ ਹੈ ਜੀ। ਖਿਲਾਉਣ 2-3 ਵਾਰੀ। ਅੱਛਾ, ਬ੍ਰੈਸਟ ਮਿਲਕ ਲਾਉਣ, ਠੀਕ ਹੈ। ਹਾਂਜੀ, ਬ੍ਰੈਸਟ ਮਿਲਕ, ਹਾਂਜੀ, ਸਾਡੇ ਵੀ ਸੀ, ਉਹ ਲਾਇਆ ਤੇ ਠੀਕ ਹੋ ਗਿਆ। ਠੀਕ ਹੈ ਜੀ। ਹਾਂਜੀ, ਤੇ ਦੂਸਰਾ ਮੈਂ ਪੁੱਛਣਾ ਜੀ, ਜੇ ਕਿਸੇ ਦੇ ਵੈਰੀਕੋਸ ਵੇਨ ਦਾ ਕੋਈ ਇਲਾਜ ਹੈਗਾ ਤੇ ਉਹ ਦੱਸਣ। ਉਹ ਮੇਰੇ ਹੈਗੇ ਦੋਨਾਂ ਲੱਤਾਂ ਤੇ ਬਹੁਤ ਜ਼ਿਆਦਾ, ਡਾਕਟਰ ਕਹਿੰਦੇ ਸਰਜਰੀ, ਪਰ ਮੈਂ ਨਹੀਂ ਕਰਾਉਣਾ ਚਾਹੁੰਦੀ। ਠੀਕ ਹੈ। ਦੇਸੀ ਥੋੜੇ ਕਰਦੀ ਹਾਂ, ਪਰ ਜੇ ਮੈਂ ਹੋਰ ਕਿਸੇ ਦੀਆਂ ਠੀਕ ਹੋਈਆਂ ਹੋਣ ਤਾਂ ਜ਼ਰੂਰ ਦੱਸਣ ਪਲੀਜ਼। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਜਤਿੰਦਰ ਕੌਰ ਜੀ। ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਜੋਗਿੰਦਰ ਹਾਂ। ਜੋਗਿੰਦਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਅੱਗੇ ਵੀ ਇੱਕ ਕੁੜੀ ਨੇ ਕਿਹਾ ਸੀ, ਕਮਲੇਸ਼ ਯੂਬਾ ਸਿਟੀ ਦੀ ਸੀ। ਉਹ ਕਹਿੰਦੀ ਸੀ ਵੀ ਮੇਰੀ ਹੈ ਨਾ, ਵੀ ਜਿੱਦਾਂ ਮੈਂ ਐਕਸਰੇ ਵੀ ਕਰਾਏ, ਕੁਛ ਨਹੀਂ ਨਿਕਲਿਆ, ਤੇ ਬਾਕੀ ਜਿੱਦਾਂ ਇਹ ਕੈਰੋਪ੍ਰੈਕਟਰ ਜਾਵੇ, ਜਿਹੜੀਆਂ ਪਸਲੀਆਂ ਹੁੰਦੀਆਂ ਉਹ ਹਿੱਲੀਆਂ ਹੋਈਆਂ ਹੁੰਦੀਆਂ। ਕਹਿੰਦੀ ਸੀ ਮੇਰਾ ਛੋਟਾ ਜਿਹਾ ਬੱਚਾ ਆ। ਤੇ ਇੱਕ ਆਹ ਕੁੜੀ ਹੁਣ ਧੋਣ ਲਈ ਕਹਿੰਦੀ ਸੀਗੀ, ਇਹ ਵੀ ਕੈਰੋਪ੍ਰੈਕਟਰ ਕੋਲ ਜਾਵੇ, ਸਰਵਾਈਕਲ ਦਾ ਹੋ ਜਾਂਦਾ ਇਹਨਾਂ ਨੂੰ।
ਤੇ ਉਹ ਕਾਇਰੋਪ੍ਰੈਕਟਰ ਠੀਕ ਕਰ ਦਿੰਦਾ ਹੈ। ਠੀਕ ਹੈ ਜੀ। ਹਾਂਜੀ ਓਕੇ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਜੀ ਲੱਕੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਇੱਕ ਤਾਂ ਜਿਹੜਾ ਨਾ ਟਾਈਪ 1 ਡਾਇਬੀਟੀਜ਼ ਜਾਂ ਟਾਈਪ 2 ਆ, ਮਾੜਾ ਜਿਹਾ ਕੋਈ ਐਕਸਪਲੇਨ ਕਰ ਸਕਦਾ ਉਹਦੇ ਵਾਸਤੇ ਜਿੱਦਾਂ ਕੀ ਆ? ਠੀਕ ਹੈ, ਜਿੱਦਾਂ ਠੀਕ ਹੈ। ਹਾਂਜੀ, ਤੇ ਹਾਂਜੀ ਉਹ ਕੋਈ ਆਪਣੇ ਮੇਰੇ ਕਜ਼ਨ ਨੂੰ ਬ੍ਰਦਰ ਮੇਰਾ, ਉਹਦੀ ਜਿੱਦਾਂ ਉਹ ਲੱਤਾਂ ਜਿੱਦਾਂ ਉਹਦੀਆਂ ਹੱਡੀਆਂ ਜਿਹੜੀਆਂ ਆ ਉਹ ਗੋਡਿਆਂ ਤੋਂ ਥੱਲੇ ਦੁਖਦੀਆਂ ਬਹੁਤ ਜ਼ਿਆਦਾ, ਤੇ ਉਹਨੂੰ ਡਾਕਟਰ ਕਹਿੰਦੇ ਤੈਨੂੰ ਸ਼ੂਗਰ ਆ। ਅੱਛਾ, ਸ਼ੂਗਰ ਉਹਦੀ ਚ ਮਸ਼ੀਨ ਚ ਭੈਣ ਜੀ ਆਉਂਦੀ ਨੇ, ਉਹ ਚ 90 80 85 100 ਤੋਂ ਥੱਲੇ, ਪਰ ਉਹ ਸ਼ੂਗਰ ਉਹਨੂੰ ਕਿੱਦਾਂ ਹੋਈ ਮੈਨੂੰ ਇਹ ਨਹੀਂ ਸਮਝ ਅੱਜ ਤੱਕ ਉਹ ਆਈ। ਕਿਹੜੀ ਸ਼ੂਗਰ ਹੈ ਜਿਹੜੀ ਪਤਾ ਹੀ ਨਹੀਂ ਲੱਗਦੀ? ਵੇਖੋ ਡਾਕਟਰ ਕਹਿੰਦੇ ਤੁਹਾਨੂੰ ਸ਼ੂਗਰ ਆ ਜੀ, ਉਹ ਕਹਿੰਦੇ ਤੈਨੂੰ ਹੱਡੀਆਂ ਵਾਲੀ ਸ਼ੂਗਰ। ਅੱਛਾ, ਤਾਂ ਕਰਕੇ ਮੈਂ ਟਾਈਪ 1 ਜਿਹੜਾ 1 2 ਦੇ ਮੈਂ ਕਿਹਾ ਫਿਰ ਇਹਨਾਂ ਚੋਂ ਮੈਨੂੰ ਪਤਾ ਲੱਗੇ। ਉਹ ਬਲੱਡ ਸ਼ੂਗਰ ਦਾ ਤਾਂ ਮੈਨੂੰ ਭੈਣ ਜੀ ਪਤਾ, ਮੇਰੇ ਬ੍ਰਦਰ ਨੂੰ ਵੀ ਹੈਗੀ ਹੈ ਨਾ ਸਹੀ ਜਿੱਦਾਂ, ਇਸ ਕਰਕੇ ਮੈਂ ਉਹ ਪੁੱਛਣਾ ਚਾਹੁੰਦਾ ਵੀ ਕੀ ਚੱਕਰ ਆ। ਠੀਕ ਹੈ। ਤੇ ਹਾਂਜੀ, ਇੱਕ ਜੀ ਉਹ ਜਿਹੜਾ ਕਿਸੇ ਨੇ ਦੱਸਿਆ ਸੀਗਾ ਉਹ 3 ਚੀਜ਼ਾਂ ਦਾ ਜਿਹੜਾ ਆਪਾਂ ਖਾਣਾ ਜਿਹਦਾ ਮਣਕਿਆਂ ਚ ਗੈਪ ਆ, ਰਾਈਟ, ਉਹ ਮਾਤਰਾ ਜਿਹੜੀ ਆ ਕਿੰਨੀ ਲੈਣੀ ਆ? ਜਿੱਦਾਂ 3 ਚੀਜ਼ਾਂ ਸੀਗੀਆਂ ਜਿਹੜੀਆਂ ਖਾਣ ਵਾਲੀਆਂ, ਜਿੱਦਾਂ ਮਣਕਿਆਂ ਚ ਗੈਪ ਵਾਸਤੇ 10 ਦਿਨ ਕਿਹਾ ਸੀ ਖਾਣ ਨੂੰ, ਉਹ ਦਵਾਈ ਦੀ ਮਾਤਰਾ ਕਿੰਨੀ ਆ ਜੀ? ਉਹ ਠੀਕ ਹੈ ਜੀ। ਉਹ ਹਾਂਜੀ, ਉਹ ਮਾਤਾ ਜੀ ਕੋਈ ਦੱਸ ਦਿਓ, ਉਹਨੂੰ ਮਾਤਾ ਜੀ ਨੇ ਅੱਗੇ ਦੱਸਿਆ ਸੀ ਰਾਜ। ਠੀਕ ਹੈ ਜੀ। ਹਾਂਜੀ ਠੀਕ ਹੈ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਗੁਰਚਰਨ ਸਿੰਘ ਜੀ। ਭੈਣ ਜੀ ਇੰਸੂਲਿਨ ਪਲਾਂਟ ਕਿੱਥੋਂ ਮਿਲੂਗਾ? ਮੇਰੇ ਟੀਕਾ ਲੱਗਦਾ ਆ। ਆਨਲਾਈਨ ਲੈ ਲਓ, ਜੇ ਸਟੋਰ 'ਚ ਨਹੀਂ ਮਿਲਦਾ ਤਾਂ ਨਿਆਣਿਆਂ ਨੂੰ ਕਹੋ ਆਨਲਾਈਨ ਲੈ ਦਿਓ ਤੁਹਾਨੂੰ। ਅੱਛਾ ਜੀ, ਮੈਂ ਮੁੰਡੇ ਨਾਲ ਗੱਲ ਕਰੂੰਗਾ ਜੀ ਅੱਜ ਜਾ ਕੇ। ਹਾਂਜੀ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਰਮੀਤ। ਹੈਲੋ ਹਰਮੀਤ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਰਦੀਪ ਭੈਣ ਜੀ ਮੈਨੂੰ। ਹਾਂਜੀ ਹਾਂਜੀ, ਉਹ ਮੈਂ ਪੁੱਛਣਾ ਸੀ, ਇੱਕ ਕੁੜੀ ਹੈਗੀ ਉਹ 38 ਸਾਲਾਂ ਦੀ ਹੈ ਜੀ, ਉਹਦੇ ਬੇਬੀ ਹੋਏ ਤੋਂ ਬਾਅਦ ਛਾਈਆਂ ਨਹੀਂ ਹਟੀਆਂ ਜੀ। ਠੀਕ ਹੈ। 8-9 ਮਹੀਨੇ ਦਾ ਹੋ ਗਿਆ ਜੀ ਬੇਬੀ। ਤੇ ਉਹ 2 ਬੱਚੇ ਪਹਿਲਾਂ ਮਹੀਨੇ ਉਹ ਹਟਦੀਆਂ ਹੀ ਨਹੀਂ, ਛਾਈਆਂ ਡਾਰਕ ਹੋਈ ਜਾਂਦੀਆਂ ਨੇ। ਉਹਨਾਂ ਤੇ ਦੱਸਿਓ ਭੈਣ ਜੀ ਪਲੀਜ਼ ਕੁਛ ਹੋਮ ਰੈਮਡੀ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਵਰਨ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਨਾ 2 ਵੀਕਾਂ ਪਹਿਲਾਂ ਵੀ ਪੁੱਛਿਆ ਸੀਗਾ। ਮੈਂ ਅੱਖ ਬਾਰੇ ਪੁੱਛਣਾ ਸੀਗਾ। ਮੇਰੀ ਅੱਖ ਦੇ ਵਿੱਚ ਨਾ ਰੈਟਨਾ ਦੀ ਪ੍ਰੋਬਲਮ ਹੋਈ ਆ। ਰੈਟਨਾ ਡਾਕਟਰ ਕਹਿੰਦੇ 3 ਬਲੱਡ ਫਲੋ ਨਹੀਂ ਪਹੁੰਚ ਸਕਦਾ, ਜ਼ਿਆਦਾ ਪਹੁੰਚ ਨਹੀਂ ਰਿਹਾ। ਤਾਂ ਮੈਂ ਪੁੱਛਣਾ ਸੀਗਾ ਵੀ ਜੇ ਕਿਸੇ ਤਰ੍ਹਾਂ ਵੀ ਕੋਈ ਇਸੇ ਤਰ੍ਹਾਂ ਬਲੱਡ ਫਲੋ ਇਨਕਰੀਜ਼ ਕੀਤਾ ਜਾਵੇ, ਕਿਸੇ ਭੈਣ ਭਾਈ ਨੂੰ ਪਤਾ ਹੋਵੇ, ਮੈਂ ਉਹ ਪੁੱਛਣਾ ਚਾਹੁੰਦੀ ਸੀਗੀ। ਤਾਂ ਠੀਕ ਹੈ ਜੀ। ਹਾਂਜੀ, ਦੂਸਰਾ ਮੈਂ ਦੱਸਣਾ ਸੀਗਾ ਉਹ ਇਨਸੂਲਿਨ ਪਲਾਂਟ ਬਾਰੇ ਹੁਣੇ ਪੁੱਛ ਰਹੇ ਸੀਗੇ। ਜਿਹੜੇ ਆ ਮਾਰਕੀਟਸ ਲੱਗਦੇ ਨਾ ਆਊਟਡੋਰ, ਇਹ ਵੀ ਲੈ ਕੇ ਆਉਂਦੇ ਆ। ਅੱਛਾ, ਇਹ ਵੀ ਲਿਆਉਂਦੇ ਆ? ਜਿੱਦਾਂ ਕਿ ਹਾਂਜੀ, ਮੰਡੇਰਾ ਮਾਰਕੀਟ ਦੇ ਵਿੱਚ ਮੈਂ ਦੇਖੇ ਆ, ਉਹਨਾਂ ਦੇ ਕੋਲ ਇਨਸੂਲਿਨ ਪਲਾਂਟ ਹੁੰਦਾ। ਉਹ $20-25 ਦਾ ਦਿੰਦੇ ਆ ਫਰੈਸ਼, ਤੁਸੀਂ ਘਰ 'ਚ ਲਿਜਾ ਕੇ ਲਾ ਸਕਦੇ ਆ ਉਹਨੂੰ। ਉਹ ਸੈਚਰਡੇ ਲੱਗਦੀ ਜਾਂ ਸੰਡੇ? ਬੁੱਧਵਾਰ ਨੂੰ ਲੱਗਦੀ ਆ ਤੇ ਐਤਵਾਰ ਨੂੰ ਲੱਗਦੀ ਆ, 2 ਦਿਨ, ਸਵੇਰੇ 7 ਤੋਂ 3 ਵਜੇ ਤੱਕ। ਠੀਕ ਹੈ, ਠੀਕ ਹੈ। ਹਾਂਜੀ ਹਾਂਜੀ। ਤੇ ਦੂਸਰਾ ਸੀਗਾ ਉਹ ਹੁਣੇ ਉਹ ਪੁੱਛਦੇ ਸੀ ਨਾ ਸ਼ੂਗਰ ਬਾਰੇ, ਵੀ ਟਾਈਪ 1 ਤੇ ਟਾਈਪ 2। ਟਾਈਪ 2 ਆ ਜਿਹੜੀ, ਉਹਦੇ ਵਿੱਚ ਕਿ ਤੁਹਾਡਾ ਪੈਂਕਰੀਅਸ ਇਨਸੂਲਿਨ ਥੋੜੀ ਬਹੁਤੀ ਪ੍ਰੋਡਿਊਸ ਕਰਦਾ ਹੁੰਦਾ ਤਾਂ ਤੁਹਾਨੂੰ ਗੋਲੀਆਂ ਦਿੰਦੇ ਆ ਜਾਂ ਡਾਈਟ ਤੇ ਕੰਟਰੋਲ ਕਰਨ ਨੂੰ ਕਹਿੰਦੇ ਆ। ਟਾਈਪ 1 ਦੇ ਵਿੱਚ ਜਿਹੜਾ ਤੁਹਾਡਾ ਪੈਂਕਰੀਅਸ ਆ ਉਹ ਪ੍ਰੋਡਿਊਸ ਨਹੀਂ ਕਰਦਾ ਹੁੰਦਾ ਕੋਈ ਵੀ ਇਨਸੂਲਿਨ, ਫਿਰ ਉਹ ਤੁਹਾਨੂੰ ਸਿਰਫ ਆਊਟਸਾਈਡ ਸੋਰਸ ਵਿੱਚੋਂ ਹੀ ਇਨਸੂਲਿਨ ਦਿੰਦੇ ਆ। ਠੀਕ ਹੈ। ਹਾਂਜੀ, ਤਾਂ ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਵਾ। ਹਾਂਜੀ, ਮੈਂ ਹਮੇਸ਼ਾ ਸੁਣਦੀ ਹਾਂ। ਥੈਂਕ ਯੂ ਜੀ, ਥੈਂਕ ਯੂ। ਓਕੇ ਭੈਣ ਜੀ, ਧੰਨਵਾਦ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਅਜੀਤ ਸਿੰਘ। ਹਾਂਜੀ, ਮੈਂ ਜੀ ਪੁੱਛਣਾ ਸੀ ਕਿ ਇਨਸੂਲਿਨ ਦਾ ਜੋ ਪਲਾਂਟ ਹੈਗਾ ਉਸਦਾ ਨਾਮ ਕੀ ਹੈਗਾ? ਇਨਸੂਲਿਨ ਪਲਾਂਟ ਹੀ ਕਹਿੰਦੇ ਆ। ਅੱਛਾ, ਉਸਨੂੰ ਕਹਿੰਦੇ ਹੀ ਇਨਸੂਲਿਨ ਪਲਾਂਟ, ਕਹਿੰਦੇ ਹੀ ਨਾ ਹੀ ਉਹਦਾ ਇਹ ਆ। ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਕਮਲ ਭਗਤ ਜੀ ਪੰਜਾਬ ਤੋਂ। ਹਾਂ ਬਲਵਿੰਦਰ ਜੀ, ਮੈਂ ਤੁਹਾਨੂੰ ਦੱਸਣਾ ਆ, ਤੁਸੀਂ ਸਾਰੇ ਨਾ ਖਾਸ ਕਰਕੇ ਲੇਡੀਜ਼ ਨੂੰ ਬਹੁਤ ਜ਼ਿਆਦਾ ਇਹ ਪ੍ਰੋਬਲਮ ਹੁੰਦੀ ਹੈ, ਜਿਹੜੀ ਕਾਲੀ ਸ਼ਾਹੀਆਂ ਦੀ। ਆਪਣੇ ਮਤਲਬ ਇੱਕ ਨਾ ਗੰਢ ਮੰਨ ਲਓ ਵੀ ਜਦੋਂ ਵੀ ਕੋਈ ਕਾਲੀਆਂ ਸ਼ਾਹੀਆਂ ਅੱਖਾਂ ਦੇ ਆਲੇ ਦੁਆਲੇ ਜਾਂ ਇਹਦੇ ਆਪਣਾ ਗੱਲਾਂ ਦੇ ਲਾਗੇ ਚਾਗੇ ਹੋਣ ਨਾ, ਤੇ ਇਹ ਸਮਝ ਲਓ ਭਈ ਆਇਰਨ ਦੀ ਕਮੀ ਹੈ। ਆਇਰਨ ਨੂੰ ਅਸੀਂ ਕਿੱਦਾਂ ਪੂਰਾ ਕਰਨਾ, ਕਿੱਦਾਂ ਖਾਣਾ ਪੀਣਾ ਆ। ਹਾਂਜੀ,
ਤੇ ਉਹ ਚੀਜ਼ਾਂ ਖਾਓ ਜਿਹੜੀਆਂ ਦਵਾਈਆਂ ਘੱਟ ਤੇ ਖਾਣ ਪੀਣ ਜ਼ਿਆਦਾ, ਮਤਲਬ ਜਿਸ ਤਰ੍ਹਾਂ ਪਾਲਕ ਹੋਈ, ਹਰੀਆਂ ਸਬਜ਼ੀਆਂ ਹੋਈਆਂ, ਇਹਨਾਂ ਚੀਜ਼ਾਂ ਨਾਲ ਖਤਮ ਹੋ ਜਾਣਾ। ਉੱਤੇ ਲਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਠੀਕ ਹੈ। ਤੇ ਖਾਣ ਪੀਣ ਨਾਲ ਦੂਰ ਹੋਣੀ ਹੈ। ਔਰ ਇਹ ਚੀਜ਼ ਤੇ ਗੰਢ ਬੰਨ ਲਓ ਵੀ ਜਦੋਂ ਕਾਲੀਆਂ ਛਾਈਆਂ ਮਤਲਬ ਸਰੀਰ 'ਚ ਆਇਰਨ ਦੀ ਕਮੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ। ਅੰਦਰੋਂ ਚੀਜ਼ਾਂ ਨਿਕਲਦੀਆਂ ਤੇ ਇਹਨਾਂ ਦਾ ਮਤਲਬ ਹੈ ਅੰਦਰੋਂ ਹੀ ਇਹਨਾਂ ਦਾ ਇਲਾਜ ਕਰਨਾ ਪੈਣਾ। ਤਰਸੇਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀ ਜੀ, ਆਪਣੇ ਮੇਰੇ ਨਾ ਸਰੀਰ ਉੱਤੇ ਗਿਲਟੀਆਂ ਜਿਹੀਆਂ ਹੋ ਜਾਂਦੀਆਂ। ਮੈਂ ਇੱਕ ਵਾਰੀ ਕਢਾਈਆਂ ਵੀ ਸੀਗੀਆਂ ਤੇ ਉਹਨਾਂ ਨੂੰ ਲਾਈਪੋਮਾ ਕਹਿੰਦੇ ਆ। ਅੱਛਾ। ਬਾਹਾਂ ਤੇ ਲੱਤਾਂ ਜਿੱਦਾਂ, ਤੇ ਉਹ ਫਿਰ ਦੁਬਾਰਾ ਹੋ ਗਈਆਂ। ਡਾਕਟਰ ਪਹਿਲਾਂ ਮੈਂ ਕਢਾਈਆਂ ਸੀ 20-25 ਸਾਲ ਪਹਿਲਾਂ, ਤਾਂ ਹੋਈਆਂ ਨਹੀਂ 10-15 ਸਾਲ, ਤੇ ਬਾਅਦ 'ਚ ਹੁਣ ਫਿਰ ਹੋ ਗਈਆਂ। ਤੇ ਹੁਣ ਮੈਂ ਕਢਾਈਆਂ ਸੀ ਥੋੜ੍ਹੀ, ਤੇ ਮੰਨ ਲਓ ਫਿਰ ਦੁਬਾਰਾ ਫਿਰ ਹੋ ਗਈਆਂ। ਤੇ ਇਹਨਾਂ ਦੇ ਬਾਰੇ ਮੈਂ ਪੁੱਛਣਾ ਚਾਹੁੰਦਾ, ਕਿਸੇ ਨੂੰ ਪਤਾ ਹੋਵੇ ਤਾਂ। ਇਹਨੂੰ ਲਾਈਪੋਮਾ ਕਹਿੰਦੇ ਵੈਸੇ ਉੱਦਾਂ ਇੰਗਲਿਸ਼ ਵਿੱਚ ਇਹਨੂੰ। ਠੀਕ ਹੈ ਜੀ। ਹਾਂਜੀ, ਕੋਈ ਨਹੀਂ। ਅੱਗੇ ਇੱਕ ਵਾਰੀ ਮੈਂ ਸੁਣਿਆ ਸੀ ਰੇਡੀਓ ਤੇ, ਮੇਰੇ ਤੋਂ ਲਿਖ ਨਹੀਂ ਹੋਇਆ, ਉਦੋਂ ਕਿਸੇ ਨੇ ਦੱਸਿਆ ਸੀ ਕੋਈ ਇਲਾਜ ਦੇ ਬਾਰੇ। ਠੀਕ 2 ਮਹੀਨੇ ਹੋ ਗਏ ਡੇਢ। ਓਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਪੁੱਛਦੇ ਹਾਂ ਜੀ ਆਪਾਂ ਇੰਦਰਜੀਤ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਮੇਰਾ ਫੋਨ ਕੱਟ ਗਿਆ ਸੀਗਾ, ਅੱਧੀ ਗੱਲ ਰਹਿ ਗਈ ਸੀ। ਮੇਰੀ ਬੇਟੀ ਹੈ ਨਾ, ਉਹਦੀ ਪਿੱਤੇ 'ਚ ਪੱਥਰੀ ਹੈ। ਵੀ ਕਿਸ ਤਰ੍ਹਾਂ ਮਤਲਬ ਦੇਸੀ ਦਵਾਈ ਨਾਲ ਠੀਕ ਹੋਵੇ, ਕੋਈ ਜਿਹੜਾ ਕੋਈ ਠੀਕ ਹੋਇਆ ਹੋਵੇ ਉਹ ਦੱਸੇ ਮੈਨੂੰ, ਕਿ ਅਸੀਂ ਵੀ ਉਹੀ ਦਵਾਈ ਕਰ ਲਈਏ। ਠੀਕ ਹੈ ਜੀ। ਬਾਕੀ ਇੱਕ ਨਾ ਮੇਰੇ ਨਾ ਗਰਦਨ ਤੇ ਬੜੇ ਮੌਕੇ ਨਿਕਲਦੇ ਪਏ ਨੇ, ਕੀ ਦਵਾਈ ਖਾਵਾਂ ਜਾਂ ਲਗਾਵਾਂ ਜਿਹਦੇ ਨਾਲ ਠੀਕ ਹੋ ਜਾਣ? ਉਹ ਜਿਹੜੇ ਮਾਸ ਵਾਲੇ ਆ? ਹਾਂਜੀ। ਠੀਕ ਹੈ, ਉਹ ਪੁੱਛਦੇ ਆ ਕਿਸੇ ਨੂੰ। ਕਈਆਂ ਤੇ ਲਿਥ ਗਏ ਆ, ਕਿਸੇ ਨੇ ਕੀ ਕੀਤਾ ਸੀ, ਉਹ ਜ਼ਰੂਰ ਪੁੱਛਾਂਗੇ। ਹਾਂਜੀ ਹਾਂਜੀ, ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਜੀ, ਅਗਲੇ ਕਾਲਰ ਨੇ ਗੁਰਮੇਲ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਜਿੱਦਾਂ ਇੱਕ ਕੁੜੀ ਨੇ ਪੁੱਛਿਆ ਸੀਗਾ, ਉਹਦੀ ਨਾ ਬੈਕਬੋਨ ਦੇ ਵਿੱਚ ਪ੍ਰੋਬਲਮ ਆ, ਉਹਨੂੰ ਡਾਕਟਰ ਸਰਜਰੀ ਦੀ ਸਲਾਹ ਦੇ ਰਹੇ ਆ। ਹਾਂਜੀ। ਤੇ ਉਹ ਸੇਮ ਮੇਰੇ ਵੀ ਪ੍ਰੋਬਲਮ ਆ, ਤੇ ਮੈਨੂੰ ਡਾਕਟਰ ਨੇ ਸੁਜੈਸ਼ਨ ਦਿੱਤਾ ਸੀਗਾ। ਤੇ ਇੱਕ ਟੇਬਲ ਆਉਂਦਾ ਆ, ਜਿੱਦਾਂ ਉਹ ਅਪ ਸਾਈਡ ਡਾਊਨ ਕਰ ਦਿੰਦਾ, ਤੇ ਜਿਹੜੀ ਡਾਊਨ ਹੈ ਉਹ ਅਪ ਕਰ ਦਿੰਦਾ। ਉਹਨੂੰ ਇਨਵਰਜਨ ਟੇਬਲ ਕਹਿੰਦੇ ਆ, ਉਹ ਜ਼ਰੂਰ ਟਰਾਈ ਕਰ ਦੇਣਾ। ਅੱਛਾ, ਉਹਦੀ ਟਰਾਈ ਕਰ ਲੈਣ, ਇਨਵਰਜਨ ਟੇਬਲ। ਹਾਂਜੀ ਹਾਂਜੀ, ਇਨਵਰਜਨ ਟੇਬਲ ਆ, ਤੇ ਉਹ ਵਾਲਮਾਰਟ ਤੋਂ $100 ਦਾ ਮਿਲ ਜਾਂਦਾ ਜੀ। ਤੇ ਹਾਂਜੀ, ਇਹ ਡਾਕਟਰ ਦਾ ਸੁਜੈਸ਼ਨ ਹੈ, ਇੰਡੀਆ ਵਾਲੇ ਡਾਕਟਰ ਦਾ। ਤੇ ਉਹ ਮੈਂ ਉਹਦੇ ਨਾਲ ਕਾਫੀ ਮੈਨੂੰ ਫਰਕ ਪੈ ਗਿਆ। ਚਲੋ ਸਹੀ ਤਾਂ ਨਹੀਂ ਹੋਇਆ ਮੈਂ, ਬਟ ਮੈਨੂੰ ਕਾਫੀ ਬੈਨੀਫਿਟ ਹੋਇਆ ਉਹਦਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹੋ ਸਕਦਾ ਕਿਸੇ ਨੂੰ ਹੋਰ ਨੂੰ ਜ਼ਿਆਦਾ ਵੀ ਫਰਕ ਪੈ ਸਕਦਾ, ਕਿਉਂਕਿ ਬੋਡੀ ਆ ਜਿਹੜੀ ਨਾ ਉਹ ਆਪੋ ਆਪਣੀ ਹੁੰਦੀ ਆ। ਕਿਸੇ ਨੂੰ ਜਲਦੀ ਆਰਾਮ ਆ ਜਾਂਦਾ। ਰਾਣੀ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਕਿਸੇ ਨੂੰ ਫੈਟੀ ਲੀਵਰ ਦਾ ਪਤਾ ਹੋਵੇ? ਜ਼ਿਆਦਾ ਨਹੀਂ ਹੈ, ਥੋੜਾ ਹੀ ਹੈ, ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਦੱਸਿਓ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਫੈਟੀ ਲੀਵਰ ਬਾਰੇ ਦੱਸਿਆ ਤਾਂ ਜਾਂਦਾ ਹੈ, ਜੇ ਕਿਸੇ ਨੂੰ ਪਤਾ ਦੱਸਿਓ। ਮੁਕੇਸ਼, ਸੌਰੀ ਜੀ, ਤੁਹਾਡੀ ਲਾਈਨ ਕੱਟੀ ਗਈ। ਮੁਕੇਸ਼ ਜੀ। ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ। ਥੈਂਕ ਯੂ ਜੀ। ਤੇ ਮੇਰਾ ਕੁਐਸਚਨ ਇਹ ਹੈ ਕਿ ਮੈਨੂੰ ਐਸਿਡਿਟੀ ਬਹੁਤ ਬਣਦੀ ਹੈਗੀ ਹੈ। ਐਸਿਡਿਟੀ ਬਣਨ ਦੇ ਨਾਲ ਏਦਾਂ ਵਾ ਕਿ ਮੇਰਾ ਜਿਹੜਾ ਗਲਾ ਹੈਗਾ ਵਾ, ਉਹਦੇ ਵਿੱਚ ਬਹੁਤ ਜ਼ਿਆਦਾ ਖਰਾਸ਼ ਹੋਈ ਹੈਗੀ ਹੈ, ਤੇ ਮੈਨੂੰ ਉਹਦਾ ਕਰਕੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਚੰਗੀ ਤਰ੍ਹਾਂ। ਮੈਂ ਸੌਂ ਨਹੀਂ ਪਾਉਂਦੀ ਹੈਗੀ ਉਸ ਕਰਕੇ, ਤੇ ਸਾਰੀ ਰਾਤ ਗਲੇ 'ਚ ਖਰਾਸ਼ ਹੁੰਦੀ ਰਹਿੰਦੀ ਹੈਗੀ ਹੈ। ਤੇ ਪਲੀਜ਼ ਮੈਨੂੰ ਇਹਦੀ ਕੋਈ ਰੈਮੇਡੀ ਦੱਸਿਓ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਪੀ ਨਿਊ ਈਅਰ ਪੰਜਾਬੀ ਰੇਡੀਓ ਦੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ। ਤੁਹਾਨੂੰ ਵੀ ਤੇ ਹਾਂਜੀ, ਇਹ ਮੈਂ ਦੱਸਣਾ ਸੀਗਾ ਪਹਿਲਾਂ ਤਾਂ, ਜਿਹੜਾ ਉਹ ਦਾਲਚੀਨੀ ਵਾਲਾ ਕਿੰਨੀ ਵਾਰ ਦੱਸਿਆ ਵੀ ਉਹ ਕੰਨ 'ਚ ਵੀ ਪਾ ਸਕਦੇ ਆ। ਕਿਸੇ ਨੇ ਕੰਨ 'ਚ ਪਾਇਆ ਸੀ, 5 ਦਿਨ ਪਾਉਣ ਤੋਂ ਉਹਨੂੰ ਸੁਣਨ ਲੱਗ ਗਿਆ ਸੀ। ਧੁੰਨੀ 'ਚ ਵੀ ਪਾ ਸਕਦੇ ਆ। ਕੋਈ ਵੱਡੀ ਗੱਲ ਤਾਂ ਹੈ ਨਹੀਂ, ਕਿੰਨੀ ਵਾਰ ਦੱਸਿਆ, ਲੋਕ ਕਰਦੇ ਤਾਂ ਹੈ ਨਹੀਂ ਤੇ ਪੁੱਛੀ ਜਾਂਦੇ ਆ। ਤੇ ਬਾਕੀ ਆ ਜਿਨ੍ਹਾਂ ਨੇ ਪੁੱਛਿਆ ਸੀ, 3 ਚੀਜ਼ਾਂ ਦੱਸੀਆਂ ਸੀ ਜਿਹੜੀਆਂ, ਚੱਪੜ ਲਾਖ, 54 ਲਾਖ, ਪਿੱਪਲ ਲਾਖ। ਇਹ 20 ਗ੍ਰਾਮ ਲੈਣੀਆਂ ਤੇ ਟੋਟਲ 60 ਗ੍ਰਾਮ ਹੋ ਜਾਣਗੀਆਂ। ਇਹ ਰੋਜ਼ ਦੀ 3 ਗ੍ਰਾਮ ਲੈਣੀ ਆ ਤੇ 20 ਗ੍ਰਾਮ ਲੈਣੀ ਆ, ਮਤਲਬ ਸੌਰੀ 20 ਦਿਨ ਤੇ ਇਹ 60 ਗ੍ਰਾਮ ਹੋ ਗਈਆਂ। 20 ਦਿਨ ਲੈਣੀ ਆ, ਰੋਜ਼ ਦੀ 3 ਗ੍ਰਾਮ, ਤੇ ਘਿਓ ਦੇ ਵਿੱਚ ਮਿਕਸ ਕਰਕੇ ਲੈਣੀ ਆ ਜੀ। ਹਾਂਜੀ, 1 ਚਮਚਾ ਉਹਦਾ ਘਿਓ ਦਾ ਪਾ ਲਓ ਤੇ 1 ਚਮਚਾ ਉਹਦਾ 3 ਗ੍ਰਾਮ ਦਵਾਈ ਹੋ ਗਈ।
ਤੇ ਇਹਨੂੰ ਦੁੱਧ ਦੇ ਨਾਲ ਲੈ ਲੈਣਾ। ਠੀਕ ਹੈ ਜੀ। ਤੇ ਹਾਂਜੀ, ਜੇ ਥੋੜੀ ਜਿਹੀ ਗਰਮੀ ਲੱਗਦੀ ਬੰਦੇ ਨੂੰ, ਕਈ ਵਾਰ ਗਰਮੀ ਆ ਬੰਦਾ ਥੋੜੀ ਜਿਹੀ ਘਟਾ ਦਿੰਦਾ ਤਾਂ 1 ਮਹੀਨੇ ਲਈ ਵੀ ਵਰਤ ਸਕਦੇ ਆ ਇਹ, ਤੇ ਦੁਬਾਰਾ ਨਹੀਂ ਲੈਣੀ ਔਰ ਸਰਦੀ 'ਚ ਹੀ ਲੈਣੀ ਆ। ਠੀਕ ਹੈ ਜੀ। ਹਾਂਜੀ, ਬਾਕੀ ਸਾਲਮ ਪੰਜਾ, ਸਾਲਮ ਮਿਸਰੀ ਇਹ ਇੱਥੋਂ ਵੀ ਮਿਲ ਸਕਦੇ ਆ, ਇੱਥੋਂ ਆਪਣੇ ਤੋਂ ਐਮਾਜੋਨ ਤੋਂ, ਤੇ ਪਿੱਪਲ ਲਾਖ ਤੇ ਅਸ਼ਵਗੰਧਾ, ਤੇ ਇਹ 4 ਚੀਜ਼ਾਂ ਦੱਸੀਆਂ ਸੀਗੀਆਂ। ਇਹ ਵੀ ਇਹ 25-25 ਗ੍ਰਾਮ ਦੱਸੀਆਂ ਸੀਗੀਆਂ, 100 ਗ੍ਰਾਮ ਹੋ ਜਾਂਦੀਆਂ। ਤੇ ਇਹ ਵੀ ਉਹਨਾਂ ਨੇ 5 ਗ੍ਰਾਮ ਦੱਸੀਆਂ ਸੀ ਵੀ 20 ਦਿਨ ਲੈਣੀਆਂ, ਪਰ ਮੈਂ ਤਾਂ ਕਹਿੰਦੀ ਥੋੜੇ ਤੋਂ ਘੱਟ ਤੋਂ ਹੀ ਲਵੋ। 20 ਦਿਨਾਂ ਦੀ ਬਜਾਏ ਮਹੀਨਾ ਕਰ ਸਕਦੇ ਆ, ਤੁਸੀਂ ਲੰਘਾ ਸਕਦੇ ਆ, ਤੇ ਘੱਟ ਕਰ ਦਿਓ। ਜੇ 5 ਆ, ਜੇ 2.5 ਗ੍ਰਾਮ ਲੈਣੇ ਆ ਤਾਂ ਤੁਹਾਡੀ ਫਿਰ 20 ਦੀ ਬਜਾਏ 40 ਦਿਨ ਵੀ ਜਾ ਸਕਦੀ ਹੈ ਇਹ ਦਵਾਈ। ਤੇ ਘਿਓ ਦੇ ਵਿੱਚ ਮਿਕਸ ਕਰਕੇ ਦੁੱਧ ਨਾਲ ਹੀ ਲੈਣੀਆਂ, ਤੇ ਸਵੇਰੇ ਲੈ ਲਓ, ਮਤਲਬ ਰਾਤ ਨੂੰ ਨਾ ਲਵੋ। ਫਿਰ ਰਾਤ ਨੂੰ ਕਈ ਚੀਜ਼ਾਂ ਗਰਮੀ ਕਰਦੀਆਂ, ਫਿਰ ਨੀਂਦ ਨਹੀਂ ਆਉਂਦੀ, ਕਈਆਂ ਨੂੰ ਪ੍ਰੋਬਲਮ ਵੀ ਹੁੰਦੀ ਹੈ ਰਾਤ ਨੂੰ ਕੋਈ ਹੋ ਜੇ, ਫਿਰ ਦਿਨੇ ਠੀਕ ਆ, ਸਵੇਰੇ ਲੈ ਲਓ ਜੀ। ਹਾਂਜੀ, ਤੇ ਬਾਕੀ ਇਹ ਜਿਹੜੇ ਚਾਸਕੂ ਪੁੱਛਦੇ ਸੀਗੇ, ਹਾਂਜੀ, ਤੇ ਚਾਸਕੂ ਉਹ ਨਾ ਪਹਿਲਾਂ ਜੇ ਸਾਬਤਾ, ਮੇਰੇ ਕੋਲ ਤਾਂ ਸਾਬਤਾ ਸੀ, ਮੈਂ ਇੰਡੀਆ ਤੋਂ ਸਾਬਤਾ ਲਿਆਈ ਸੀ, ਤੇ ਸਾਬਤਾ ਤਾਂ ਉਹਨੂੰ ਥੋੜਾ ਜਿਹਾ ਭੁੰਨ ਲਓ ਪਹਿਲਾਂ, ਸੁੱਕਾ ਹੀ, ਉਹਨੂੰ ਕੁਛ ਨਹੀਂ ਪਾਉਣਾ ਉਹਦੇ 'ਚ, ਘਿਓ ਘੂ, ਤੇ ਉਹਨੂੰ ਭੁੰਨ ਕੇ ਜਦੋਂ ਤੜਕ ਹੋਣ ਲੱਗ ਜੇ ਉਹਨੂੰ ਗ੍ਰਾਇੰਡ ਕਰ ਲਓ। ਗ੍ਰਾਇੰਡ ਕਰਕੇ ਫਿਰ ਉਹਨੂੰ ਘਿਓ, ਉਹ ਹੋ ਜਾਂਦੀ, ਅੱਧਾ ਕਿਲੋ ਘਿਓ ਲੈਣਾ, ਤੇ ਅੱਧਾ ਕਿਲੋ ਹੀ ਲੈਣੇ ਆ, ਚਾਹੇ ਬੇਸਣ ਲੈ ਲਓ, ਚਾਹੇ ਭੁੱਜੇ ਹੋਏ ਛੋਲੇ ਲੈ ਲਓ ਤੁਸੀਂ। ਜੇ ਤੁਸੀਂ ਭੁੱਜੇ ਹੋਏ ਛੋਲੇ ਲਾਓਗੇ, ਉਹਨਾਂ ਨੂੰ ਥੋੜਾ ਜਿਹਾ ਗਰਮ ਕਰਕੇ ਗ੍ਰਾਇੰਡ ਕਰ ਲਓ, ਉਹ ਤਾਂ ਫਿਰ ਤੁਹਾਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਘਿਓ 'ਚ। ਤੇ ਜੇ ਤੁਸੀਂ ਬੇਸਣ ਲੈਣੇ ਆ, ਫਿਰ ਮੂੰਗੀ ਦਾ ਆਟਾ ਵੀ ਲੈ ਸਕਦੇ, ਕੋਈ ਵੀ ਲੈ ਸਕਦੇ। ਤੇ ਉਹ ਫਿਰ ਤੁਹਾਨੂੰ, ਛੋਲੇ ਲੈਣੇ ਤਾਂ ਫਿਰ ਤੁਹਾਨੂੰ ਜ਼ਿਆਦਾ ਭੁੰਨੇ ਹੋਏ ਮਾੜਾ ਜਿਹਾ ਗਰਮ ਕਰਕੇ ਗ੍ਰਾਇੰਡ ਕਰਕੇ ਉਹ ਘਿਓ ਦੇ ਵਿੱਚ ਭੁੰਨਣ ਦੀ ਲੋੜ ਨਹੀਂ। ਅੱਧਾ ਕਿਲੋ ਛੋਲੇ ਲੈਣੇ ਆ, ਤੇ ਚਾਸਕੂ ਉਦੋਂ ਅੱਧਾ ਲੈ ਲਓ, ਕਿਉਂਕਿ ਚਾਸਕੂ ਇਹ ਗਰਮ ਵੀ ਹੁੰਦਾ ਹੈ, ਤੇ ਇਹ ਥੋੜਾ ਖੁਸ਼ਕ ਕੌੜਾ ਵੀ ਹੋ ਜਾਂਦਾ, ਫਿਰ ਕਈਆਂ ਤੋਂ ਨਹੀਂ ਵੀ ਖਾਧਾ ਜਾਂਦਾ। ਤੇ ਅੱਧਾ ਕਿੱਲੋ ਬਰਾਬਰੀ ਘਿਓ, ਬਰਾਬਰੀ ਬਦਾਮ, ਬਰਾਬਰੀ ਛੋਲੇ, ਤੇ ਚਾਸਕੂ ਅੱਧਾ ਲੈ ਲਓ। ਤੇ ਇਹ ਚਾਸਕੂ ਨੂੰ ਥੋੜਾ ਜਿਹਾ ਵੀ ਸਾਬਤਾ ਤਾਂ ਲਿਆ ਤਾਂ ਉਹਨੂੰ ਭੁੰਨ ਲਓ। ਜੇ ਤੁਹਾਡੇ ਕੋਲ ਪਾਊਡਰ ਆ ਤਾਂ ਉਹਨੂੰ ਫਿਰ ਤੁਸੀਂ ਘਿਓ ਦੇ ਵਿੱਚ ਥੋੜਾ ਜਿਹਾ ਪਹਿਲਾਂ ਭੁੰਨ ਲਓ, ਤੇ ਫਿਰ ਬੇਸਣ ਬਾਅਦ 'ਚ ਭੁੰਨ ਲਓ ਜਾਣੀ ਦੀ। ਤੇ ਬੇਸਣ ਭੁੰਨ ਕੇ ਤੇ ਫਿਰ ਉਹਨਾਂ ਨੂੰ ਮਿਕਸ ਕਰ ਦਿਓ, ਵਿੱਚ ਸ਼ੱਕਰ ਪਾ ਲਓ। ਸ਼ੱਕਰ ਨਹੀਂ ਪਾਉਣਾ ਚਾਹੁੰਦੇ ਤਾਂ ਖੰਡ ਪਾ ਲਓ, ਕੋਕੋਨਟ ਪਾਊਡਰ ਵੀ ਪਾ ਸਕਦੇ ਆ, ਤੇ ਬਦਾਮ ਪਾ ਲਓ, ਬਸ। ਠੀਕ ਹੈ ਜੀ। ਹਾਂਜੀ, ਇਹ 3-4 ਚਮਚੇ ਲੈ ਸਕਦੇ ਆ, ਖਾ ਸਕਦੇ ਆ। ਠੀਕ ਆ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮਕੇਸ਼। ਹਾਂਜੀ, ਮੈਂ ਪੁੱਛਣਾ ਸੀ ਵੀ ਉਹ ਕਲੌਂਜੀ ਤੇ ਦਾਲਚੀਨੀ ਕਿਸੇ ਨੇ ਦੱਸਿਆ ਸੀ ਵੀ ਉਹ ਲੈਣੀ ਹੈ ਸ਼ਹਿਦ ਨਾਲ, ਸ਼ਾਇਦ ਕੋਲੈਸਟਰੋਲ ਵਾਸਤੇ। ਹਾਂਜੀ, ਤੇ ਇਹ ਪੁੱਛਣਾ ਸੀ ਵੀ ਕਿੰਨੀਆਂ ਲੈਣੀਆਂ ਤੇ ਕਦੋਂ ਲੈਣੀਆਂ? ਤੁਸੀਂ ਉਹਨਾਂ ਨੂੰ ਕੁੱਟ ਕੇ ਮਿਕਸ ਵੀ ਕਰ ਸਕਦੇ ਆ, ਕੱਲੀ ਵੀ ਰੱਖ ਸਕਦੇ ਆ। ਫਿਰ ਤੁਸੀਂ ਨਾ ਆਪਣੀ ਉਂਗਲੀ ਲਪੇਟ ਲੈਣੀ ਸ਼ਹਿਦ ਦੇ ਵਿੱਚ, ਸ਼ਹਿਦ 'ਚ ਲਪੇਟ ਕੇ ਫਿਰ ਉਹੀ ਚੀਜ਼ਾਂ ਆਲੇ ਦੁਆਲੇ ਉਹਦੇ ਉੱਤੇ ਜੁੜ ਜਾਣੀਆਂ, ਉਹ ਚੱਟ ਲੈਣੀ। ਠੀਕ ਹੈ, ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਜਿਹੜੇ ਤੁਸੀਂ ਹੋਲਡ ਤੇ ਆ ਨਾ, ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਆ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਹੋਮ ਰੈਮਡੀ ਦੀਆਂ ਗੱਲਾਂ ਕਰਾਂਗੇ। ਜੇ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੈਗੀ ਆ, ਤੁਸੀਂ ਵੀ ਸ਼ੇਅਰ ਕਰ ਸਕਦੇ ਆ, ਤੁਸੀਂ ਵੀ ਦੱਸ ਸਕਦੇ ਆ। ਤੇ ਜੇ ਤੁਸੀਂ ਕੁਝ ਪੁੱਛਣਾ ਆ ਤੇ ਉਹਦੇ ਬਾਰੇ ਤੁਸੀਂ ਪੁੱਛ ਵੀ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ। ਬਾਕੀ ਦੇ ਕੰਮਾਂ 'ਚ ਪਹਿਲਾਂ ਸਿਹਤ ਜ਼ਰੂਰੀ ਏ, ਬਾਕੀ ਦੇ ਕੰਮਾਂ 'ਚ ਪਹਿਲਾਂ ਹੈਲਥ ਜ਼ਰੂਰੀ ਏ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM।
ਪ੍ਰਾਈਡ ਟਰੱਕ ਸੇਲਸ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017-18 ਜੋਤ ਸਿੰਘ ਤੇ ਮੈਂ ਹਾਂ ਅਮਰਪਾ ਖੋਰ। ਤੁਸੀਂ ਸੁਣ ਰਹੇ ਹੋ ਸਾਰੇ ਬੱਚਿਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA।
ਸਿਹਤ ਜ਼ਰੂਰੀ ਏ ਉਹ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਹੈਲਥ ਜ਼ਰੂਰੀ ਏ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਾਂ ਬਾਤਾਂ ਆਪਾਂ ਕਰਦੇ ਹੈਗੇ ਆ ਕਿ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਕਰਦੇ ਆ, ਹੋਮ ਰੈਮਡੀ ਦੀ ਗੱਲ ਕਰਦੇ ਆ। ਹੋਮ ਰੈਮਡੀ ਜਿਹੜੀ ਆ ਉਹ ਕਿਹੜੀ ਬਿਮਾਰੀ ਤੋਂ ਕਿਹੜੀ ਚੀਜ਼ ਸਾਨੂੰ ਲੈਣੀ ਚਾਹੀਦੀ ਆ, ਉਹਦੀ ਗੱਲਬਾਤ ਆਪਾਂ ਕਰਦੇ ਹਾਂ। 408 272 5500 ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ। ਸਿਰਫ ਤੇ ਸਿਰਫ ਜਿਹੜੀਆਂ ਹੋਮ ਰੈਮਡੀ ਆ ਇਹ ਜਿਹੜੀਆਂ ਵਰਤੀਆਂ ਜਾਂਦੀਆਂ ਆ, ਆਮ ਵੀ ਵਰਤੀਆਂ ਜਾਂਦੀਆਂ, ਸਾਡੇ ਕਈ ਮਸਾਲੇ ਇਸ ਤਰ੍ਹਾਂ ਦੇ ਆ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਲਖਜਿੰਦਰ ਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਹੈਪੀ ਨਿਊ ਇਅਰ ਤੁਹਾਨੂੰ ਪਹਿਲਾਂ ਵੀ ਜੀ, ਸਾਰੀ ਤੁਹਾਨੂੰ ਟੀਮ ਵੀ। ਨੂੰ। ਬਾਕੀ ਮੈਂ ਤੁਹਾਨੂੰ, ਤੁਸੀਂ ਪੁੱਛਦੇ ਸੀ ਵੀ ਇਹ ਸ਼ਰਾਬ ਵਾਸਤੇ ਵੀ ਕਿਸੇ ਦਾ ਭਲਾ ਹੋ ਜਾਵੇ, ਹਾਂਜੀ ਜੇ ਤੁਸੀਂ ਕਹੋ ਤਾਂ ਮੈਂ ਨੰਬਰ ਬੋਲ ਦਿੰਦੀ ਹਾਂ, ਕਹਾਂ ਤਾਂ ਅੰਦਰ ਲਿਖਾ ਨਹੀਂ, ਦਿੰਦੀ ਹਾਂ। ਨੰਬਰ ਨਹੀਂ, ਤੁਸੀਂ ਮੈਨੂੰ ਤਾਂ ਤੁਸੀਂ ਬਾਅਦ ਚ ਲਿਖਾ ਦਿਓ। ਜੇ ਕੋਈ ਤੁਹਾਡੇ ਕੋਲ ਰੈਮਡੀ ਹੈਗੀ ਤਾਂ ਉਹ ਦੱਸ ਦਿਓ। ਨਹੀਂ ਉਹ ਮੈਂ ਅਸੀਂ ਵਰਤੀ ਨਾ ਦਰਬਾਰਾ ਹਾਂਜੀ ਕੋਈ ਨਹੀਂ, ਮੈਨੂੰ ਦੁਬਾਰਾ ਕਾਲ ਕਰ ਦਿਓ ਤੁਸੀਂ। ਹਾਂਜੀ ਪਿਆਰਾ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਭੈਣ ਸਤਿ ਜੀ। ਸ਼੍ਰੀ ਅਕਾਲ। ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਦੁਨੀਆ ਦਾ ਭਲਾ ਕਰ ਰਹੇ ਆ। ਥੈਂਕ ਯੂ ਜੀ। ਬਾਕੀ ਦੂਸਰੀ ਗੱਲ ਇਹ ਆ, ਦੋ ਚੀਜ਼ਾਂ ਬੰਦੇ ਵਾਸਤੇ ਜ਼ਰੂਰੀ ਆ, ਇੱਕ ਤਾਂ ਰੱਬ ਦਾ ਨਾਮ ਲੈਣਾ, ਦੂਸਰੀ ਐਕਸਰਸਾਈਜ਼ ਕਰਨੀ ਜੀ। ਤੇ ਉਸ ਤੋਂ ਬਾਅਦ ਮੇਰੇ ਕੋਲ ਇੱਕੋ ਹੀ ਦਵਾਈ ਆ ਵੀ 10 ਬਿਮਾਰੀਆਂ ਦਾ ਇਲਾਜ ਆ। ਸਿਰਫ ਸੌਖੀ ਆ, ਸਵੇਰੇ ਉੱਠ ਕੇ ਨਿਰਣੇ ਕਾਲਜੇ ਅਦਰਕ ਨੂੰ ਗ੍ਰਾਈਂਡ ਕਰਕੇ ਉਹਦਾ ਜੂਸ ਕੱਢ ਕੇ 2 ਚਮਚੇ ਤੇ ਅੱਧਾ ਚਮਚਾ ਵਿੱਚ ਓਲਵੇ ਦਾ ਪਾਊਡਰ ਉਹ ਪਾ ਕੇ ਮਿਕਸ ਕਰਕੇ ਮਾੜੀ ਜੀ 2 ਟਿਪਕੇ ਹਨੀ ਦੇ ਪਾ ਲਓ, ਸ਼ਹਿਦ ਦੇ, ਉਹਨੂੰ ਮਿਕਸ ਕਰਕੇ 1 ਗਲਾਸ ਗਰਮ ਪਾਣੀ ਦਾ ਲੈ ਕੇ ਤਾਂ ਉਹਦੇ ਨਾਲ ਛਕ ਲਓ। ਤੁਹਾਡਾ ਗਲ ਦਾ, ਸਰੀਰ ਦਾ, ਗਿਲਟੀਆਂ ਗੁਲਟੀਆਂ ਕਾਫੀ ਹੌਲੀ ਹੌਲੀ ਲਗਾਤਾਰ ਕਰੀ ਜਾਓ, ਫਰਕ ਪੈ ਜਾਂਦਾ। ਠੀਕ ਹੈ ਜੀ। ਹਾਂਜੀ ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਬਹਾਦਰ ਸਿੰਘ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਸਭ ਤੋਂ ਪਹਿਲਾਂ ਪਿਛਲੇ ਵੀਕ ਗੱਲ ਹੋ ਰਹੀ ਸੀ, ਬੀਬੀਆਂ ਦੀਆਂ ਕੁਝ ਪ੍ਰੋਬਲਮਾਂ ਦੀ ਹੋ ਰਹੀ ਸੀ। ਜ਼ਿਆਦਾਤਰ ਬੀਬੀਆਂ ਦੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਨਾ ਹਾਰਮੋਨਸ ਦੀ ਅਨਬੈਲੈਂਸ ਦੇ ਨਾਲ ਹੁੰਦੀਆਂ ਨੇ। ਉਹਨੂੰ ਠੀਕ ਕਰਨ ਵਾਸਤੇ ਇੱਕ CPN ਨਾਂ ਦੀ ਦਵਾਈ ਆਉਂਦੀ ਹੈਗੀ ਆ। ਅਗਰ ਉਹ ਲਈ ਜਾਵੇ ਤਾਂ ਤਕਰੀਬਨ ਠੀਕ ਹੋ ਜਾਂਦੀਆਂ, ਅਗਰ ਨਹੀਂ ਤਾਂ ਹੋਮਿਓਪੈਥਿਕ 'ਚ ਵਧੀਆ ਇਲਾਜ ਹੈਗੇ ਨੇ ਜੀ। ਇਹ ਜ਼ਿਆਦਾਤਰ ਮਤਲਬ ਹਾਰਮੋਨਾਂ ਨੂੰ ਠੀਕ ਕਰਨ ਲਈ ਹੋਮਿਓਪੈਥੀ ਵਧੀਆ ਰਹਿੰਦੀ ਆ। ਛਾਈਆਂ ਦੀ ਬਾਰੇ ਪੁੱਛਿਆ ਸੀਗਾ ਕਿਸੇ ਨੇ, ਤੇ ਛਾਈਆਂ ਜਿਹੜੀਆਂ ਮੂੰਹ ਤੇ ਪੈਂਦੀਆਂ ਨੇ ਇਹਦੇ ਲਈ ਥੁਜਾ, ਚਾਈਨਾ ਅਤੇ ਕਾਲੀਫਾਰਮ ਤੇ ਆਇਰਨ ਦੀ ਕਮੀ ਦੇ ਨਾਲ ਤਾਂ ਠੀਕ ਆ, ਹੋ ਜਾਂਦੀ ਠੀਕ ਆ। ਆਪਾਂ ਕੁਛ ਵਾਈਟਾਮਿਨ ਵੀ ਲੈ ਸਕਦੇ ਹਾਂ, ਪਰ ਜਿਹੜਾ ਆਇਰਨ ਦੀ ਕਮੀ ਦੇ ਨਾਲ ਹੁੰਦੀਆਂ ਨੇ, ਵਿਟਾਮਿਨ ਆਇਰਨ ਦਾ ਅਸੀਂ ਲੈਂਦੇ ਹਾਂ ਤਾਂ ਉਹਦੇ ਨਾਲ ਕਬਜ਼ੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ। ਤੇ ਸਾਨੂੰ ਆਊਟਸੋਰਸ ਕੁਛ ਨਾ ਕੁਛ ਲੈਣਾ ਚਾਹੀਦਾ। ਜਿਵੇਂ ਦੇਖੋ ਆਇਰਨ ਦੀ ਕਮੀ ਹੈਗੀ ਆ, ਅਸੀਂ ਥੋੜਾ ਜਿਹਾ ਚੂਨਾ ਲੈ ਸਕਦੇ ਹਾਂ ਆਇਰਨ ਉਹਦੇ ਵਿੱਚ, ਅਨਾਰਾਂ ਦੇ ਜੂਸ ਦੇ ਵਿੱਚ ਪਾ ਕੇ, ਉਹ ਵੀ ਆਪਾਂ ਨੂੰ ਕਾਫੀ ਹੈਲਪ ਕਰ ਦਿੰਦਾ ਜਿਹਨੂੰ ਵੀ ਆਇਰਨ ਦੀ ਕਮੀ ਆ। ਤੇ ਰੈਟੀਨਾ ਵਾਸਤੇ ਪੁੱਛਿਆ ਸੀ ਭੈਣਾਂ ਨੇ ਇੱਕ ਨੇ, ਇਹਦੇ ਲਈ ਜੋਪ੍ਰੇਸ਼ੀਆ ਤੇ ਫਾਈਸੋਸਟਿਗਮਾ ਨਾਂ ਦੀ ਦਵਾਈ ਆਉਂਦੀ ਆ ਅੱਖਾਂ ਵਾਸਤੇ। ਅੱਖਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਨੂੰ ਇਹ ਠੀਕ ਕਰ ਦਿੰਦੀਆਂ ਨੇ ਜੀ, ਦੋਹੇ ਦਵਾਈਆਂ। ਪਿੱਛੋਂ ਨਰਵ ਸਿਸਟਮ ਦੀ ਪ੍ਰੋਬਲਮ ਹੈਗੀ ਆ ਜਾਂ ਹੋਰ ਵੀ ਕੋਈ ਪ੍ਰੋਬਲਮ ਹੈਗੀ ਆ, ਉਹਨੂੰ ਇਹ ਬਹੁਤ ਫਾਇਦਾ ਦਿੰਦੀਆਂ ਨੇ ਜੀ। ਲਿਪੋਮਾ ਦੀ ਕਾਲ ਕੀਤੀ ਸੀ ਇੱਕ ਭਾਈ ਸਾਹਿਬ ਹੋਰਾਂ ਨੇ, ਉਹਨਾਂ ਨੇ ਕਢਾ ਵੀ ਦਿੱਤੇ ਗਲਟੀਆਂ ਅੰਦਰ ਸਰੀਰ ਦੇ ਵਿੱਚ, ਤੇ ਫਿਰ ਹੋ ਜਾਂਦੀਆਂ। ਇਹ ਆਦਤ ਬਣ ਜਾਂਦੀ ਆ ਭੈਣ ਜੀ, ਚਰਬੀ ਦੀਆਂ ਗੰਢਾਂ ਬਣਦੀਆਂ ਹੁੰਦੀਆਂ ਇਹਨਾਂ ਦਾ। ਕੋਈ ਵੈਸੇ ਤਾਂ ਪ੍ਰੋਬਲਮ ਤਾਂ ਆਉਂਦੀ ਨਹੀਂ, ਪਰ ਫਿਰ ਵੀ ਚੰਗੀਆਂ ਨਹੀਂ ਲੱਗਦੀਆਂ। ਇਹਦੇ ਲਈ ਥੁਜਾ, ਕਲਕੇਰੀਆ ਫਲੋਰ, ਕਲਕੇਰੀਆ ਕਾਰਬ ਵੀ ਦਿੱਤੀ ਜਾਂਦੀ ਆ, ਫਾਈਟੋਲੈਕਾ ਬੈਰੀ ਤੇ ਆਪਣੇ ਫਿਊਕਸ ਵੈਸੀਕਲੋਸਿਸ। ਇਹ ਦਵਾਈਆਂ ਕੰਮ ਕਰਦੀਆਂ ਨੇ ਭੈਣ ਜੀ, ਇਹ ਸਦਾ ਲਈ ਖਤਮ ਹੋ ਸਕਦੀਆਂ ਨੇ। ਅਗਰ ਗੱਠ ਤੁਰੀ ਫਿਰਦੀ ਆ ਉਹਦੀ ਕੋਈ ਪ੍ਰੋਬਲਮ ਨਹੀਂ, ਅਗਰ ਗੱਠ ਇੱਕ ਜਗ੍ਹਾ ਤੇ ਖੜੀ ਆ ਤੇ ਉਹ ਦਰਦ ਕਰਦੀ ਆ, ਉਹਨੂੰ ਚੈੱਕ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਜੀ। ਤੇ ਭੈਣਾਂ ਨੇ ਇੱਕ ਨੇ ਕਿਹਾ ਸੀ ਉਹਦੇ ਗਰਦਨ ਤੇ ਹੈਗੇ ਨੇ ਜੀ ਤਿਲ ਆਉਂਦੇ ਨੇ, ਤਿਲ ਹੁੰਦੇ ਨੇ। ਤੇ ਉਹ ਅਸਲ ਦੇ ਵਿੱਚ ਜਿਹੜੇ ਪਰਿਵਾਰ ਦੇ ਵਿੱਚ ਸ਼ੂਗਰ ਦੀ ਪ੍ਰੋਬਲਮ ਹੋਊਗੀ, ਬੇਸ਼ੱਕ ਸ਼ੂਗਰ ਕਿਸੇ ਨੂੰ ਨਹੀਂ ਵੀ ਹੈਗੀ ਤਾਂ ਵੀ
ਸ਼ੂਗਰ ਦੀ ਪ੍ਰੋਬਲਮ ਜਿਹੜੇ ਪਰਿਵਾਰ ਦੇ ਵਿੱਚ ਹੋਊਗੀ ਉਹਨਾਂ ਦੇ ਗਰਦਨ ਤੇ ਤੈਲ ਜ਼ਰੂਰ ਹੋਣਗੇ ਜੀ। ਇਹਦੇ ਲਈ ਸੋਜਾ ਕੰਮ ਕਰਦੀ ਆ ਜੀ ਵਧੀਆ, ਤੇ ਇਹ ਕੁਛ ਚਿਰ ਲੈਣ ਨਾਲ ਠੀਕ ਹੋ ਜਾਂਦੇ ਆ। ਤੇ ਇੱਕ ਭਾਈ ਸਾਹਿਬ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਬੈਕ ਦੀ ਪ੍ਰੋਬਲਮ ਸੀਗੀ, ਉਹਨਾਂ ਨੇ ਟੇਬਲ ਵਰਤਿਆ ਸੀਗਾ ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਨਾ, ਇਨਵਰਜਨ ਟੇਬਲ। ਭੈਣ ਜੀ ਉਹਨਾਂ ਨੂੰ ਉਹ ਪੂਰੇ ਠੀਕ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੇ ਪ੍ਰੋਪਰ ਢੰਗ ਨਾਲ ਨਹੀਂ ਵਰਤਿਆ। ਇੱਕ ਤਾਂ ਉਹਨੂੰ 3 ਵਾਰੀ ਇੱਕ ਦਿਨ ਦੇ ਵਿੱਚ 1 ਵਾਰੀ ਹੋਈ ਵਰਤਣਾ, 7 ਮਿੰਟ ਪਿੱਛੇ ਜਾਣਾ, ਫਿਰ ਮੂਹਰੇ 7 ਮਿੰਟ ਫਿਰ ਪਿੱਛੇ, ਫਿਰ ਇਸ ਤਰ੍ਹਾਂ 7 ਮਿੰਟ 3-3 ਵਾਰੀ ਕਰਨਾ। ਪਰ ਉਹ ਜਿੰਨੇ ਦਿਨ ਕਰਨਾ ਉਨੇ ਦਿਨ ਆਪਾਂ 9 ਬਦਾਮ, 9 ਸੌਗੀ ਦੇ ਦਾਣੇ, 2 ਇਲਾਇਚੀ ਛੋਟੀ ਤੇ 2 ਕਾਲੀ ਮਿਰਚਾਂ ਇਹ ਰਾਤ ਨੂੰ ਭਿਉਂ ਦੇਣੀਆਂ ਨੇ, ਤੇ ਸਵੇਰੇ ਬਦਾਮ ਛਿੱਲ ਦਿੱਤੇ ਤੇ ਇਲਾਇਚੀ ਛਿੱਲ ਦਿੱਤੀ, ਦਾਣੇ ਰੱਖ ਲਏ। ਇਹਨਾਂ ਦੀ ਆਪਾਂ ਕੁੰਡੇ ਘੋਟਣੇ ਦੇ ਵਿੱਚ ਰਗੜ ਕੇ ਲੇਵੀ ਬਣਾ ਦੇਣੀ ਆ ਤੇ ਦੁੱਧ 'ਚ ਪਾ ਕੇ ਪੀਣੀ ਆ। ਦੁੱਧ 'ਚ ਬਾਲਣਾ ਨਹੀਂ, ਗਰਮ ਦੁੱਧ ਕਰ ਲੈਣਾ ਤੇ ਉਹਦੇ ਵਿੱਚ ਇਹ ਪਾ ਕੇ ਪੀਣੀ ਆ। ਇਹ ਕੀ ਕਰਦੀ ਆ, ਉੱਥੇ ਨਾ ਬਲਜ ਬਣਾ ਦਿੰਦੀ ਆ ਜਿੱਥੇ ਕਿ ਨਰਵ ਪਿੰਚ ਹੁੰਦੀ ਆ, ਜਗ੍ਹਾ ਘੱਟ ਗਈ ਵਰਟਬਰੇ ਦੇ ਵਿੱਚ। ਤੇ 30 ਦਿਨ ਕਰਕੇ ਕਾਫੀ ਫਰਕ ਪੈ ਜਾਂਦਾ। ਅਸੀਂ ਲੰਬਾ ਟਾਈਮ ਵੀ ਕਰ ਸਕਦੇ ਹਾਂ ਜਿਹਦੀ ਜ਼ਿਆਦਾ ਪ੍ਰੋਬਲਮ ਹੈਗੀ ਆ। ਇਨਵਰਜਨ ਟੇਬਲ ਦੀ ਬੈਸਟ ਚੀਜ਼ ਆ ਜੀ। ਇਹ ਚੀਜ਼ਾਂ ਵਰਤੋਂਗੇ ਤਾਂ ਪ੍ਰੋਪਰ ਪਰਮਾਨੈਂਟ ਆਪਾਂ ਠੀਕ ਹੋ ਸਕਦੇ ਹਾਂ ਅਗਰ ਉਸ ਜਗ੍ਹਾ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਭੈਣ ਜੀ ਇੱਕ ਹੋਰ ਮੈਂ ਆਹ ਜ਼ਰੂਰ ਦੱਸਣਾ ਚਾਹੁੰਦਾ ਸੀਗਾ, ਭੈਣ ਜੀ ਉਹ ਨਹੀਂ ਦੱਸਦੇ ਹੁੰਦੇ ਨੇ ਲਾਖਾਂ ਬਾਰੇ। ਇਹ ਜਿਹੜੀ ਲਾਖਾਂ ਨੇ ਉਹ ਭੈਣ ਜੀ ਗਰਮ ਬਹੁਤ ਹੁੰਦੀਆਂ ਨੇ, ਇਹ ਸਿਰਫ ਉਹ ਮਾਘ ਦੇ ਵਿੱਚ ਹੀ ਖਾਧੀਆਂ ਜਾ ਸਕਦੀਆਂ ਨੇ। ਤੇ ਅਗਰ ਅਸੀਂ ਜ਼ਿਆਦਾ ਇਹਨੂੰ ਟਾਈਮ ਲੈਂਦੇ ਹਾਂ ਫਿਰ ਲਿਮਿਟ ਦੇ ਵਿੱਚ ਖਾ ਸਕਦੇ ਹਾਂ ਆਪਾਂ, ਤਾਂ ਗਰਮੀ ਇੰਨੀ ਸਰੀਰ ਦੇ ਵਿੱਚ ਪੈ ਜਾਂਦੀ ਆ ਫਿਰ ਉਹ ਕੋਈ ਚੀਜ਼ ਠੀਕ ਨਹੀਂ ਕਰ ਸਕਦੀ ਉਹਨੂੰ, ਬਹੁਤ ਲਿਮਿਟ ਦੇ ਵਿੱਚ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਵਾਕਿਆ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਸਿਆਲ ਦੇ ਵਿੱਚ ਲਓ ਇਹ ਚੀਜ਼ਾਂ, ਕਿਉਂਕਿ ਵੈਸੇ ਗਰਮ ਬਹੁਤ ਹੁੰਦੀਆਂ ਆ ਇਹ। ਅਗਲੇ ਕਾਲਰ ਨੇ ਬਿੰਦਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਨੂੰ ਨਾ ਦੋਨਾਂ ਨੂੰ ਕਰੋਨਾ ਹੋ ਗਿਆ। ਅੱਛਾ ਹੁਣ ਕੱਲ ਰਿਪੋਰਟ ਆਈ। ਅੱਛਾ ਦੱਸੋ ਕੀ ਕਰੀਏ। ਟੀਕਾ ਤੁਹਾਡੇ ਲੱਗਾ ਹੋਇਆ, ਕਾੜੇ ਪੀਓ ਕਾੜੇ, ਜਾਓ ਨਾ ਕਿਸੇ ਨੂੰ ਕਰੋ ਨਾ ਕੁਛ ਵੀ। ਹਾਂਜੀ ਨੇ ਵੈਕਸੀਨ ਤਾਂ ਸਾਡੀ ਲੱਗੀ ਹੋਈ ਹੈ। ਠੀਕ ਹੈ ਠੀਕ ਹੈ, ਕੋਈ ਨਹੀਂ, ਫਿਰ ਵੀ ਇੰਨਾ ਤੁਹਾਨੂੰ ਡੇਂਜਰਸ ਨਹੀਂ ਹੋਣਾ, ਆਪਾਂ ਪੁੱਛ ਲੈਂਦੇ ਹਾਂ। ਉਹਦਾ ਕਾੜੇ ਜ਼ਰੂਰ ਪੀਓ ਤੁਸੀਂ। ਹਾਂਜੀ ਉਹ ਹੋਰ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਹਨਾ। ਠੀਕ ਹੈ ਜੀ, ਠੀਕ ਹੈ, ਓਕੇ ਥੈਂਕ ਯੂ ਜੀ, ਥੈਂਕ ਯੂ। ਕਰੋਨਾ ਦੇ ਵਿੱਚ ਕੀ ਲੈਣਾ ਚਾਹੀਦਾ ਆ ਜੀ, ਵੈਸੇ ਟੀਕੇ ਇਹਨਾਂ ਦੇ ਲੱਗੇ ਹੋਏ ਆ। ਅਗਲੇ ਕਾਲਰ ਨੇ ਸੁਖਜਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਉਹ ਬੈਗ ਦਾ ਪੁੱਛਣਾ ਸੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਅੱਗੇ ਮੇਰੀ ਢੂਈ ਬਹੁਤ ਦੁਖਦੀ ਆ, ਹੱਡੀਆਂ ਤਾਂ ਇੱਕ ਮੇਰਾ ਸਰੀਰ ਇਕੱਠਾ ਹੋਇਆ, ਮੂਹਰੇ ਢਿੱਡ ਇਕੱਠਾ ਜਿਹਾ ਹੋਇਆ ਸਰੀਰ, ਢਿੱਡ ਤੇ ਛਾਤੀ ਆਈ ਆ, ਏਦਾਂ ਹੋਇਆ ਆ। ਮੈਨੂੰ ਇਹਦੇ ਬਾਰੇ ਕੋਈ ਦੱਸੇ। ਦੂਸਰਾ ਮੇਰੀਆਂ ਲੱਤਾਂ ਵੀ ਆ, ਜੇ ਮੈਂ ਤੁਰਦੀ ਫਿਰਦੀ ਬਹੁਤ ਇੱਥੇ ਹੀ ਅੰਦਰ ਬਾਹਰ ਹੀ ਤਾਂ ਮੇਰੀਆਂ ਲੱਤਾਂ ਪਿੰਨੀਆਂ ਤੋਂ ਸੁੱਜ ਜਾਂਦੀਆਂ ਆ। ਠੀਕ ਹੈ। ਫਿਰ ਉਹ ਜਰਾ ਕਮਾਲਦੀ ਮੁਲਦੀ ਆ ਤੇ ਜਰਾ ਨਰਮ ਹੋ ਜਾਂਦੀਆਂ ਆ, ਤਾਂ ਉਹਦੇ ਬਾਰੇ ਮੈਨੂੰ ਕੋਈ ਦੱਸੇ ਹਨਾ, ਕੀ ਲੈ ਸਕਦੀ ਆ, ਕੀ ਕਰ ਸਕਦੀ ਆ। ਠੀਕ ਹੈ ਜੀ, ਜ਼ਰੂਰ ਪਲੀਜ਼ ਭੈਣ ਜੀ ਦੱਸਿਓ। ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਥੈਂਕ ਯੂ। ਮਨਜੀਤ ਸਿੰਘ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਛਾ ਹੁਣ ਇੱਕ ਭੈਣਾਂ ਨੇ ਪੁੱਛਿਆ ਸੀ ਧੌਣ ਦੇ ਦੁਆਲੇ ਜਿਹੜੇ ਉਹ ਮੌਕੇ ਜਿਹੇ ਹੁੰਦੇ ਆ। ਹਾਂਜੀ ਹਾਂਜੀ। ਉਹ ਮੈਂ ਕੀਤਾ ਸੀ ਪਿਛਲੇ ਵੀਕ, ਆਪਣੇ ਕਿਸੇ ਭੈਣ ਨੇ ਦੱਸਿਆ ਸੀਗਾ। ਉਹ ਕਹਿੰਦੇ ਥੋੜਾ ਜਿਹਾ ਆਪਣੇ ਲਸਣ ਦਾ ਇੱਕ ਗੱਠੀ ਲੈ ਕੇ ਉਹਦਾ ਦੇ ਵਿੱਚ ਥੋੜਾ ਜਿਹਾ ਪਾ ਲਓ ਕੀ ਆ ਕੈਂਡਲ ਮੋਮ, ਉਹਨੂੰ ਪਿਘਲਾ ਕੇ ਨਾ ਮਾੜਾ ਜਿਹਾ ਲਾਓ, ਤੇ ਉਹ ਮੇਰੇ ਤਾਂ ਦੋ ਵਾਰੀ ਲਾਉਣ ਨਾਲ ਠੀਕ ਹੋ ਗਿਆ। ਜ਼ਖਮ ਮਾੜਾ ਜਿਹਾ ਹੋਇਆ ਉਹਦਾ ਉੱਤੇ, ਪਰ ਉਹ ਠੀਕ ਹੋ ਗਿਆ ਮੇਰੇ, ਲੈ ਗਿਆ। ਪਿਛਲੇ ਹਫ਼ਤੇ ਲਾਇਆ ਸੀ ਮੈਂ, ਤੇ ਉਹ ਮੇਰੇ ਉਹ ਠੀਕ ਹੋ ਗਿਆ ਵਾ। ਇੱਕ ਵਾਰੀ ਹੋਰ 2 ਚੀਜ਼ਾਂ ਦੱਸ ਦੋ ਉਹਨਾਂ ਨੂੰ, ਸ਼ਾਇਦ ਕਰਕੇ ਦੇਖ ਲੈਣ। ਹਾਂਜੀ ਇੱਕ ਤਾਂ ਲਸਣ ਆ, ਉਹਦਾ ਇੱਕ ਗੱਠੀ ਲੈ ਕੇ ਉਹਨੂੰ ਮਤਲਬ ਪਾਊਡਰ ਜਿਹਾ ਬਣਾ ਕੇ ਵਿੱਚ ਥੋੜਾ ਜਿਹਾ ਮੋਮਬੱਤੀ ਜਿਹੜਾ ਹੁੰਦੀ ਆ ਆਪਣੇ ਕੋਲ ਕੈਂਡਲ ਜਿਹੜੀ ਹੁੰਦੀ ਆ, ਉਹਦਾ ਮੋਮ ਢਾਲ ਲੈਣਾ। ਹਾਂ ਮੋਮ ਢਾਲ ਕੇ ਉਹ ਦੋਨੋਂ ਚੀਜ਼ਾਂ ਮਿਕਸ ਕਰਕੇ ਉਹ ਉੱਤੇ ਲਾਉਣੀਆਂ, ਸਿਰਫ ਮੌਕੇ ਦੇ ਉੱਤੇ ਲਾਉਣੀਆਂ ਵਾ। ਜੇ ਸਾਈਡ ਤੇ ਥੋੜਾ ਬਹੁਤਾ ਲਾਓਗੇ, ਉਹ ਮੇਰੇ ਲੱਗ ਗਿਆ ਸੀ ਤੇ ਉਹ ਜ਼ਖਮ ਜਿੱਦਾਂ ਹੁੰਦਾ ਏਦਾਂ ਹੋ ਗਿਆ। ਜ਼ਿਆਦਾ ਗਰਮ ਤਾਂ ਨਹੀਂ ਲੱਗ ਗਿਆ? ਨਹੀਂ ਗਰਮ ਤੇ ਲਾਇਆ ਨਹੀਂ, ਠੰਡੇ ਲਾਇਆ ਮੈਂ ਤਾਂ। ਠੀਕ ਹੈ ਜੀ। ਹਾਂਜੀ ਤੇ
ਉਹ ਦੂਜੇ ਦਿਨ ਤੀਜੇ ਕੁ ਦਿਨ ਹੀ ਮੇਰੇ ਤੇ ਹਟ ਗਿਆ ਵਾ। ਠੀਕ ਹੈ ਤੇ ਜੀ। ਇੱਕ ਮੈਂ ਆਪਣਾ ਪੁੱਛਣਾ ਸੀ, ਮੈਨੇ ਨਾ ਦੰਦ ਕਢਾਇਆ ਮੈਂ ਪਿਛਲੇ ਮੰਗਲਵਾਰ ਹੀ, ਤੇ ਉਦੋਂ ਤੇ ਮਤਲਬ ਠੀਕ ਰਿਹਾ। ਦੂਜੇ ਤੀਜੇ ਦਿਨ ਤੋਂ ਬਾਅਦ ਫਿਰ ਉਹ ਦਰਦ ਕਰਦਾ ਰਿਹਾ, ਅਜੇ ਹੁਣ ਵੀ ਦਰਦ ਕਰਦਾ। ਡਾਕਟਰ ਕਹਿੰਦਾ ਗੋਲੀਆਂ ਖਾ ਲਿਆ ਕਰ ਬਸ, ਹੋਰ ਠੀਕ ਕਹਿੰਦਾ ਹੈ ਕੋਈ ਇਲਾਜ ਨਹੀਂ। ਤੇ ਉਹਦਾ ਕੋਈ ਹੋਰ ਕੋਈ ਹੋਇਆ ਦੱਸੋ ਪਲੀਜ਼। ਥੈਂਕ ਯੂ ਠੀਕ ਜੀ, ਹੈ ਮਿਹਰਬਾਨੀ। ਠੀਕ ਥੈਂਕ ਯੂ। ਆ। ਥੈਂਕ ਯੂ ਜੀ, ਥੈਂਕ ਯੂ। ਡਾਕਟਰ ਦੇ ਜੀ ਕਢਾਇਆ ਤੁਸੀਂ ਦੰਦ ਤੇ ਉਹ ਡਾਕਟਰ ਨੇ ਤੁਹਾਨੂੰ ਕੀ ਦੱਸਿਆ? 408-272 5200 ਸਟੂਡੀਓ ਦਾ ਫੋਨ ਨੰਬਰ ਆ। ਉੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਆ ਜੀ ਜੇ ਤੁਹਾਨੂੰ ਕਿਸੇ ਹੋਮ ਰੈਮਡੀ ਬਾਰੇ ਪਤਾ ਆ। ਤੇ ਅਗਲੇ ਕਾਲਰ ਨੇ ਸਾਡੇ ਸਤਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਉਹ ਮੈਂ ਪੁੱਛਿਆ ਸੀ ਆਪਣੇ ਬ੍ਰਦਰ ਬਾਰੇ। ਉਹ ਦੱਸਿਆ ਸੀ ਉਹਨਾਂ ਨੇ, ਭੈਣ ਜੀ ਨੇ, ਜਿਹੜਾ ਚੀਜ਼ਾਂ ਵੀ ਉਬਾਲ ਕੇ ਰਾਤ ਨੂੰ ਭੇਜ ਦੇਣੀਆਂ, ਫਿਰ ਸਵੇਰ ਨੂੰ ਗ੍ਰਾਇੰਡ ਕਰਕੇ ਪੀਣੀਆਂ। ਉਹ 2 ਹਫ਼ਤੇ ਪੀਂਦਾ ਰਿਹਾ ਤੇ ਫਿਰ ਉਹਦੇ ਜ਼ਿਆਦਾ ਹੀ ਪੇਟ ਬਾਹਰ ਨੂੰ ਆਉਣ ਲੱਗ ਗਿਆ। ਬਹੁਤ ਜ਼ਿਆਦਾ ਉਹਨੂੰ ਪ੍ਰੋਬਲਮ ਹੋਣ ਲੱਗ ਗਈ, ਬਾਥਰੂਮ ਬੰਦ ਹੋ ਗਿਆ। ਫਿਰ ਉਹਨੂੰ ਡਾਕਟਰ ਦੇ ਲੈ ਕੇ ਗਏ ਤਾਂ ਉਹਨਾਂ ਨੇ ਫਿਰ ਚੈੱਕ ਕੀਤਾ, ਸਾਰੇ ਟੈਸਟ ਕੀਤੇ। ਉਹ ਕਹਿੰਦੇ ਵੀ ਪਾਣੀ ਬਹੁਤ ਭਰ ਗਿਆ ਆ। ਫਿਰ ਉਹਨੇ ਪਾਣੀ ਕੱਢਿਆ, 8 ਲੀਟਰ ਪਾਣੀ ਉਹਨੇ ਕੱਢਿਆ। ਅੱਛਾ। ਹਾਂਜੀ, ਫਿਰ ਉਹਨੇ ਪਾਣੀ ਕੱਢਿਆ। ਫਿਰ ਉਹਨੇ ਦਵਾਈ ਦਿੱਤੀ। ਉਹ ਕਹਿੰਦੇ ਲੀਵਰ 'ਚ ਸੋਜ ਪਈ ਆ। ਤੇ ਖਾਂਦਾ ਕੁਛ ਨਹੀਂ ਸੀਗਾ, ਬਸ ਪੀਣ ਵਾਲੀ ਚੀਜ਼ ਪੀਂਦਾ ਸੀਗਾ। ਤੇ ਬਾਥਰੂਮ, ਉਹ ਕਹਿੰਦੇ ਬਾਥਰੂਮ ਵੀ ਇਸੇ ਕਰਕੇ ਬੰਦ ਹੋਇਆ, ਤੁਹਾਡੇ ਲੀਵਰ 'ਚ ਸੋਜ ਪੈ ਗਈ। ਹਾਂਜੀ, ਤੇ ਪਾਣੀ ਉੱਪਰ ਨੂੰ ਜਾਂਦਾ ਆ ਤੁਹਾਡੇ। ਤੇ ਫਿਰ ਉਹਨਾਂ ਨੇ ਦਵਾਈ ਦਿੱਤੀ ਤੇ ਉਹਦੇ ਨਾਲ ਉਹਨੇ ਕਿਹਾ ਦਾਲ ਦਾ ਪਾਣੀ ਪੀਣਾ, ਕੁਛ ਨਹੀਂ ਖਾਣਾ ਹੋਰ। ਤੇ ਹੁਣ ਉਹ ਉੱਦਾਂ ਹੀ ਕੇਅਰ ਕਰਦੇ ਸੀ ਤੇ ਫਿਰ ਥੋੜਾ ਥੋੜਾ ਹੁਣ ਉਹਦੇ ਨਾਲ ਫਰਕ ਪੈ ਗਿਆ। ਤੇ ਹੁਣ ਦੁਬਾਰਾ ਫਿਰ ਹਫ਼ਤੇ ਬਾਅਦ ਉਹਨਾਂ ਨੇ ਸੱਦਿਆ ਸੀ ਤੇ ਦਵਾਈ ਖਾ ਕੇ ਤਾਂ ਹੁਣ ਪਾਣੀ 2 ਲੀਟਰ ਨਿਕਲਿਆ ਜਿੱਦਾਂ। ਹੁਣ ਉਹ ਕਹਿੰਦੇ ਵੀ ਫਰਕ ਪੈ ਗਿਆ ਆ, ਪਰ ਅਜੇ ਲੀਵਰ 'ਚ ਸੋਜ ਕਾਫੀ ਆ, ਤਾਂ ਥੋੜੀ ਅੱਗੇ ਨਾਲੋਂ ਘਟੀ ਹੋਈ ਆ। ਤੇ ਉਹਦਾ ਬਾਥਰੂਮ ਹੁਣ ਆਉਣ ਲੱਗ ਗਿਆ, ਜਿੱਦਾਂ ਟੋਇਲਟ ਬਾਥਰੂਮ ਠੀਕ ਆਉਣ ਲੱਗ ਗਿਆ ਆ। ਤਾਂ ਹੁਣ ਅੱਧੀ ਰੋਟੀ ਮੱਕੀ ਦੀ ਜਿੱਦਾਂ ਉਹਨੂੰ ਕਿਹਾ ਖਾਣੀ ਆ, ਤਾਂ ਅੱਧੀ ਰੋਟੀ ਮੱਕੀ ਦੀ ਪਚਣ ਲੱਗ ਗਈ ਆ ਉਹਨੂੰ। ਤੇ ਮੈਂ ਪੁੱਛਣਾ ਚਾਹੁੰਦੀ ਆ ਵੀ ਜਿਹੜੀ ਲੀਵਰ 'ਚ ਜਿਹੜੀ ਸੋਜ ਪਈ ਆ ਵੀ ਉਹਦਾ ਕੋਈ ਏਦਾਂ ਇਲਾਜ ਹੋਵੇ ਵੀ ਜੇ ਕਿਸੇ ਨੂੰ ਚੰਗੀ ਤਰ੍ਹਾਂ ਕਿਸੇ ਨੇ ਵਰਤਿਆ ਹੋਵੇ, ਉਹਨੂੰ ਪਤਾ ਹੋਵੇ, ਉਹ ਦੱਸਣ। ਮੈਂ ਹੱਥ ਜੋੜ ਕੇ ਬੇਨਤੀ ਆ। ਜ਼ਰੂਰ ਪੁੱਛਦੇ ਹਾਂ ਜੀ, ਆਪਾਂ ਜ਼ਰੂਰ ਪੁੱਛਦੇ ਹਾਂ। ਪਰ ਸਤਿੰਦਰ ਜੀ, ਤੁਸੀਂ ਉਹਦਾ ਜ਼ਿਆਦਾ ਖਿਆਲ ਰੱਖਣਾ ਕਿ ਜਿਨ੍ਹਾਂ ਦਾ ਮੈਦਾ ਮੁੱਦਾ ਜਿਹਾ ਖਰਾਬ ਹੋ ਜਾਂਦਾ ਨਾ, ਉਹ ਕੇਅਰ ਨਹੀਂ ਕਰਦੇ। ਅੱਜ ਕੱਲ੍ਹ ਇਹਦੇ ਇਲਾਜ ਬਹੁਤ ਜ਼ਿਆਦਾ ਆ, ਸੌਖੇ ਤੇ ਜ਼ਿਆਦਾ। ਕਈ ਵਾਰੀ ਪਹਿਲਾਂ, ਕਾਫੀ ਟਾਈਮ ਪਹਿਲਾਂ ਇਹਦੇ ਇਲਾਜ ਆ ਜਿਹੜੇ ਬੜੇ ਔਖੇ ਹੁੰਦੇ ਸੀਗੇ। ਸੋ ਜੇ ਕਿਸੇ ਨੂੰ ਪਤਾ ਆ, ਜੇ ਕੋਈ ਹੋਮ ਰੈਮਡੀ ਯੂਜ਼ ਕਰ ਸਕਦੇ ਆ, ਪਰ ਜਿਹੜੇ ਉਹਨਾਂ ਦੇ ਹਾਲਾਤ ਆ ਨਾ, ਤੁਸੀਂ ਫੋਲੋ ਜ਼ਰੂਰ ਡਾਕਟਰ ਨੂੰ ਕਰਨਾ ਹੈ ਤੇ ਉਹਨੂੰ ਖਿਲਾਉਣਾ ਕੁਛ ਨਾ ਕੁਛ ਜ਼ਰੂਰ ਆ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੁਣੇ ਇੱਕ ਕਹਿ ਕੇ ਗਏ ਨੇ ਭੈਣ ਜੀ ਵੀ ਸਿਰ ਦਰਦ ਹੁੰਦਾ, ਸਾਹਮਣੇ ਸ਼ੁਰੂ ਹੋ ਕੇ ਬੈਕ ਸਾਈਡ ਨੂੰ ਸਿਰ ਦੇ ਜਾਂਦਾ ਹੈ ਨਾ ਦਰਦ। ਇਹਦੇ ਲਈ ਨਾ ਬਹੁਤ ਜ਼ਿਆਦਾ ਜਿੱਦਾਂ ਦਿਮਾਗੀ ਵੀਕਨੈਸ ਹੁੰਦੀ ਹੈ, ਜਾਂ ਤਾਂ ਇਹ ਸੌਂਦੇ ਨਹੀਂ ਪੂਰਾ, ਤੇ ਜਾਂ ਫਿਰ ਇਹ ਇਹਨਾਂ ਦੇ ਕਮਜ਼ੋਰੀ ਹੈਗੀ ਹੈ ਨਾ। ਉਹਦੇ ਲਈ ਤੁਹਾਨੂੰ ਦੱਸਦੀ ਹਾਂ ਵੀ ਇਲਾਜ ਦੇਸੀ ਚੀਜ਼ਾਂ ਦਾ ਹੀ ਆ। ਇੱਕ ਨਾਰੀਅਲ ਜਿਹੜਾ ਬੰਦ ਹੁੰਦਾ, ਗੋਲ ਜਿਹਨੂੰ ਕਹਿੰਦੇ ਆਪਾਂ, ਕੀ ਕਹਿੰਦੇ ਹੁੰਦੇ ਉਹਨੂੰ ਪੰਜਾਬੀ 'ਚ? ਨਾਰੀਅਲ, ਸੁੱਕਾ ਨਾਰੀਅਲ। ਸੁੱਕਾ ਨਾਰੀਅਲ ਗੋਲ ਕਹਿ ਦਿੰਦੇ, ਕੋਈ ਕੁਛ ਕਹਿ ਦਿੰਦਾ। ਹਾਂਜੀ, ਹਾਂ, ਉਹਨੂੰ ਉਹ ਲੈਣਾ ਆ। ਉਹ ਲੈ ਕੇ ਤੇ ਉਹਦੇ ਉੱਪਰ ਵੈਸੇ ਇੱਕ ਪਾਸੇ ਛੇਦ ਬਣੇ ਹੁੰਦੇ ਨੇ ਹਨਾ, ਉਹਨਾਂ ਨੂੰ ਉੱਥੋਂ ਯਾਨੀ ਨਾਰੀਅਲ ਨੂੰ ਉੱਪਰੋਂ ਪਹਿਲਾਂ ਤਾਂ 2 ਇੰਚ ਕੱਟਣਾ ਆ, ਯਾਨੀ ਜਿੱਦਾਂ ਠੂਠੀ ਜਿੱਦਾਂ ਬਣਾਈ ਦੇ, ਲੇਕਿਨ ਥੋੜਾ ਕੱਟਣਾ ਆ। 2 ਇੰਚ ਵੀ 2 ਤੋਂ ਮਾਈਨਸ ਹੀ ਕੱਟੋ ਵੀ ਉਹਦੇ 'ਚ ਅਸੀਂ ਕੁਛ ਭਰ ਸਕੀਏ। ਉਹਨੂੰ ਲੈ ਕੇ ਤੁਸੀਂ ਉਹਦੇ 'ਚ ਕੀ ਕਰਨਾ ਵੀ ਆ ਜਿਹੜਾ ਇਸਵਗੋਲ ਹੁੰਦਾ ਨਾ, ਦਿਮਾਗੀ ਵੀਕਨੈਸ ਵਾਸਤੇ ਦੱਸਣ ਲੱਗੇ ਹਾਂ, ਕਿਉਂਕਿ ਇਹ ਚੀਜ਼ ਬਹੁਤੀ ਗਰਮ ਵੀ ਨਹੀਂ ਹੁੰਦੀ ਤੇ ਬਹੁਤੀ ਠੰਡੀ ਵੀ ਨਹੀਂ ਹੁੰਦੀ, ਤੇ ਇਹ ਤਰਾਵਟ ਦਿੰਦੀ ਹੈ ਕਮਜ਼ੋਰੀ ਨੂੰ। ਉਹਨੂੰ ਤੁਸੀਂ ਅਲੱਗ ਕਰ ਲਿਆ ਤੇ ਉਹ ਅੰਦਰ ਸਪੇਸ ਬਣ ਗਿਆ। ਉਸ ਸਪੇਸ ਦੇ ਵਿੱਚ ਤੁਸੀਂ ਆਪਣਾ ਇਸਵਗੋਲ ਜਿਹੜਾ ਹੁੰਦਾ, ਬੀਜ ਇਸਵਗੋਲ ਫੱਕੀ ਨਹੀਂ ਲੈਣੀ। ਉਹ ਜਿਹੜਾ ਫੱਕ ਜਿਹੀ ਹੁੰਦੀ ਆ, ਉਹ ਨਹੀਂਗਾ, ਉਹ ਨਹੀਂ ਲੈਣੀ। ਜਿਹਦੇ ਅੰਦਰ ਬੀਜ ਹੁੰਦਾ ਉਹ ਲੈਣਾ ਆ। ਉਸ ਦੇ ਵਿੱਚ ਇਲਾਇਚੀਆਂ ਦੇ ਦਾਣੇ ਕੁੱਟ ਕੇ ਉਸ 'ਚ ਮਿਕਸ ਕਰਨੇ ਨੇ, ਔਰ ਇੰਨਾ ਲੈਣਾ ਹੈ ਕਿ ਉਹਦੇ 'ਚ ਭਰ ਜਾਵੇ। ਉਹਨੂੰ ਭਰਨਾ ਆ ਇਸਵਗੋਲ ਦੇ ਨਾਲ। ਤੇ ਉਹਦੇ ਵਿੱਚ ਬਦਾਮ ਥੋੜੇ ਕੁੱਟ ਕੇ ਪਾ ਲੈਣੇ ਆ, ਤੇ ਇਹ ਸੁੱਕੇ ਮੇਵੇ ਜਿਹੜੇ ਨੇ ਉਹ ਪਾ ਲੈਣੇ ਨੇ। ਪਾ ਕੇ ਇਸਵਗੋਲ ਦੇ ਨਾਲ ਉਹੀ ਢੱਕਣ ਜਿਹੜਾ ਤੁਸੀਂ ਕੱਟਿਆ ਆ ਉਹਨੂੰ ਬੰਦ ਕਰ ਦੇਣਾ ਜੀ, ਜਿਹੜਾ ਕੱਟਿਆ ਸੀ। ਬੰਦ ਕਰਕੇ ਤੁਸੀਂ ਜਿੱਦਾਂ ਪਕੌੜਿਆਂ ਲਈ ਬੇਸਣ ਤਿਆਰ ਕਰੀਦਾ ਆ,
ਓਨਾ ਪਤਲਾ ਤਾਂ ਨਹੀਂ ਕਰਨਾ, ਥੋੜਾ ਮੋਟਾ ਮੋਟਾ ਜਿਹਾ ਵੇਸਣ ਰੱਖਣਾ। ਉਹ ਸਾਰਾ ਹੀ ਜਿਹੜਾ ਨਾਰੀਅਲ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ। ਜੋ ਜੋੜ ਹੈ ਉਹ ਵੀ ਉਸ ਵੇਸਣ ਦੀ ਤਹਿ ਨਾਲ ਬੰਦ ਕਰ ਦੇਣਾ। ਵੇਸਣ ਦੀ ਤਹਿ ਆਲਮੋਸਟ ਹੋਵੇ ਜੀ 1/4 ਇੰਚ ਜੀ, ਜ਼ਿਆਦਾ ਵੀ ਹੋ ਜਾਵੇ ਤਾਂ ਕੋਈ ਫਰਕ ਨਹੀਂ ਹੈਗਾ। ਠੀਕ ਹੈ। ਜ਼ਿਆਦਾ ਵੀ ਆਲੇ ਦੁਆਲੇ ਸਾਰੇ ਵੇਸਣ ਲਾ ਦੇਣਾ ਉਹਨੂੰ, ਤੇ ਇਹਨੂੰ ਦੇਸੀ ਘਿਓ ਦੇ ਵਿੱਚ ਤਲਣਾ ਆ। ਤਾਂ ਕਿ ਹਾਂਜੀ ਜਿਹੜੀ ਅੰਦਰਾਂ ਚੀਜ਼ਾਂ ਜਿਹੜੀਆਂ ਅਸੀਂ ਪਾਈਆਂ ਆ, ਇਸਬਗੋਲ ਦੀ ਜਿਹੜੀ ਸਟੀਮ ਛੱਡਣੀ ਆ, ਉਹ ਜਿਹੜੀ ਚੀਜ਼ ਅੰਦਰ ਬਣਨੀ ਆ ਉਹ ਦਿਮਾਗ ਦੇ ਲਈ ਦੂਸਰੀ ਆਮ ਚੀਜ਼ਾਂ ਲੈ ਲੈਣ, ਇੱਕ ਮੈਡੀਸਨ ਤਰ੍ਹਾਂ ਬਣ ਜਾਣੀ। ਇੱਕ ਨਾਰੀਅਲ ਦੇ ਤੇਲ ਛੱਡਣਾ ਨਾਰੀਅਲ ਨੇ ਆਪਣਾ, ਉਹਦੇ ਵਿੱਚ ਉਹ ਚੀਜ਼ ਪੱਕ ਜਾਣੀ ਹੈ। ਤੇ ਬਾਹਰੋਂ ਵੇਸਣ ਜਿਹੜਾ ਲਾਇਆ ਤੁਸੀਂ ਮਤਲਬ ਅੱਧੇ ਇੰਚ ਦਾ ਜਾਂ ਪੌਣੇ ਇੰਚ ਦਾ ਜਾਂ 3/4 ਦਾ ਜਾਂ ਇੰਚ ਦਾ ਨਾ, ਉਹ ਲਾਣਾ ਜ਼ਿਆਦਾ ਲਾਣਾ ਵੀ ਇਹ ਨਹੀਂ ਲਾਣਾ ਵੀ ਐਵੇਂ ਮਾੜਾ ਜਿਹਾ ਚੋਪੜ ਦੇ ਪਕੌੜਿਆਂ ਤਰ੍ਹਾਂ ਡਿਪ ਕਰ ਦੋ, ਏਦਾਂ ਨਹੀਂ ਉਹਨੂੰ ਲਾਣਾ ਆ। ਬੇਸਣ ਦੀ ਵੀ ਕੋਈ ਮੈਡੀਸਨ ਦੀ ਤਰ੍ਹਾਂ ਹੀ ਕੰਮ ਆਉਂਦਾ ਜਦੋਂ ਉਹ ਭੁੱਜ ਕੇ ਹੋ ਜਾਂਦਾ। ਇਹਨੂੰ ਤੁਸੀਂ ਲਾਲ ਕਰਨਾ ਜੀ ਘਿਓ ਦੇ ਵਿੱਚ ਹਲਕੇ ਸੇਕ ਦੇ ਉੱਤੇ ਘੁਮਾ ਕੇ। ਲਾਲ ਕਰਨ ਤੋਂ ਬਾਅਦ ਤੁਸੀਂ ਫਿਰ ਇਹਨੂੰ ਜਦੋਂ ਮਾੜਾ ਜਿਹਾ ਠੰਡਾ ਹੋ ਜਾਂਦਾ ਹੈ, ਇਹਨੂੰ ਸਾਰੇ ਕੁਛ ਨੂੰ ਮਿਕਸ ਨੂੰ ਕੁੱਟਣਾ ਆ। ਠੀਕ ਹੈ। ਚਾਹੇ ਲੰਗਰੀ ਕੋਟੀ ਵਿੱਚ ਕੁੱਟੋ, ਜਿਸ ਤਰ੍ਹਾਂ ਵੀ ਕੁੱਟੋ, ਕਿ ਸਾਰਾ ਕੁਛ ਵਿੱਚੇ ਨਾਰੀਅਲ ਵਿੱਚੇ ਵੇਸਣ ਸਾਰਾ ਕੁਛ ਮਿਕਸ ਕਰ ਦੇਣਾ ਜੀ। ਉਸ ਤੋਂ ਬਾਅਦ ਤੁਸੀਂ ਅਗਰ ਚਾਹੋ ਮਿੱਠਾ ਲਾਣਾ ਤਾਂ ਠੀਕ ਹੈ, ਜੇ ਤੁਹਾਨੂੰ ਸ਼ੂਗਰ ਦੀ ਵੀ ਪ੍ਰੋਬਲਮ ਜਾਂ ਕੁਝ ਹੋਰ ਵੀ ਹੈਗੀ ਆ ਤਾਂ ਤੁਸੀਂ ਉਸ ਹਿਸਾਬ ਨਾਲ ਲਾਓ, ਨਹੀਂ ਤਾਂ ਨਾ ਵੀ ਲਾਓ। ਇਹਨਾਂ ਦਿਨਾਂ 'ਚ ਸ਼ੱਕਰ ਰਲਾ ਵੀ ਲਵੋ ਤੇ ਉਹ ਬਣ ਜਾਂਦਾ ਹੈ, ਜਿਸ ਤਰ੍ਹਾਂ ਇੱਕ ਪੰਜੀਰੀ ਵੀ ਬਣ ਜਾਂਦੀ ਹੈ, ਜਾਨੀ ਹੋਇਆ ਮੈਡੀਸਨ ਹੈ ਉੱਦਾਂ, ਪਰ ਖਾ ਹੋ ਜਾਂਦੀ। ਇਸ ਚੀਜ਼ ਨੂੰ ਤੁਸੀਂ ਦੁੱਧ ਦੇ ਨਾਲ 1 ਚਮਚਾ ਸਵੇਰੇ ਜਾਂ 1.5 ਚਮਚਾ ਉਹ ਤੁਸੀਂ ਲਵੋ, ਤਾਂ ਇਹ ਸ਼ਾਮ ਨੂੰ ਲਵੋ ਸੌਣ ਤੋਂ ਪਹਿਲਾਂ। ਖਾਣਾ ਪਹਿਲਾਂ ਖਾ ਲਓ ਜਲਦੀ, ਕੋਈ ਸਾਰਿਆਂ ਨੂੰ ਮੈਂ ਇਹ ਕਹਾਂਗੀ ਖਾਣਾ ਪਹਿਲਾਂ ਖਾ ਲਿਆ ਕਰੋ ਤਾਂ ਕਿ ਤੁਹਾਨੂੰ ਰਾਤ ਨੂੰ ਗੈਸ ਗੂਸ ਪੇਟ 'ਚ ਨਾ ਬਣੇ। ਸੌਣ ਤੋਂ 2 ਘੰਟੇ ਪਹਿਲਾਂ ਖਾਣਾ ਜ਼ਰੂਰ ਖਾ ਲਓ। ਇਸ ਚੀਜ਼ ਨੂੰ ਲਵੋ ਜੀ ਤੁਸੀਂ ਦੁੱਧ ਦੇ ਨਾਲ। ਇਹਨੂੰ ਗਰਮੀਆਂ 'ਚ ਤੁਸੀਂ ਠੰਡੇ ਦੁੱਧ ਨਾਲ ਵੀ ਲੈ ਸਕਦੇ ਹੋ, ਸਰਦੀਆਂ ਨੂੰ ਹੁਣ ਤੁਸੀਂ ਗਰਮ ਦੁੱਧ ਨਾਲ ਲੈ ਸਕਦੇ ਹੋ। ਔਰ ਇਹਦੇ ਨਾਲ ਤੁਹਾਡਾ 20 ਦਿਨਾਂ ਬਾਅਦ ਤੁਹਾਨੂੰ ਪਤਾ ਲੱਗਣਾ ਵੀ ਤੁਹਾਡਾ ਯਾਦਦਾਸ਼ਤ ਵੀ ਵਧੀਆ, ਤੁਹਾਡੀ ਦਰਦ ਵੀ ਸਿਰ ਦੀ ਹੱਡੀ। ਇਹਨੂੰ ਮੈਂ ਯੂਜ਼ ਕੀਤਾ ਹੋਇਆ ਅੱਜ ਤੋਂ 40-45 ਸਾਲ ਪਹਿਲਾਂ, ਕਿਉਂਕਿ ਮੇਰੇ ਸਿਰ ਦੇ ਵਿੱਚ ਥੋੜਾ ਹੋ ਗਿਆ ਸੀ ਤੇ ਉਹ ਮੇਰਾ ਡਾਕਟਰ ਨੇ ਡੂੰਘਾ ਕਰਕੇ ਮੇਰੀ ਹੱਡੀ ਜਿਹੜੀ ਸੀ ਉਹ ਟੱਚ ਕਰਨ ਲੱਗ ਪਈ ਸੀ ਨਾਲ, ਤੇ ਮੈਨੂੰ ਆਹ ਚੀਜ਼ ਬਣ ਗਈ ਸੀ ਦਰਦ ਵਾਲੀ, ਸਿਰ ਫਟਣਾ ਸ਼ੁਰੂ ਹੋ ਜਾਣਾ ਇੱਕਦਮ ਜੀ। ਇਹਦੇ ਨਾਲ ਬਹੁਤ ਆਰਾਮ ਮਿਲਦਾ ਆ। ਇਹ ਇੱਕ ਵਾਰੀ ਬਣਾ ਕੇ ਖਾਓ, ਮੁੜ ਕੇ ਫੇਰ ਖਾਓ। ਆਹ ਜਿਹੜੇ ਦਿਨ ਜਾ ਰਹੇ ਨੇ ਬਹੁਤ ਸੋਹਣੇ ਨੇ ਏਦਾਂ ਦੀਆਂ ਚੀਜ਼ਾਂ ਖਾਣ ਵਾਲੇ, ਤੇ ਬਹੁਤ ਫਾਇਦਾ ਹੋਏਗਾ। ਤੇ ਦੂਸਰਾ ਇੱਕ ਹੈਗਾ ਜੀ, ਦੱਸਿਆ ਤੁਸੀਂ ਵੀ ਗਰਦਨ ਇੱਕ ਭੈਣ ਜੀ ਦੀਆਂ ਮਣਕੇ ਜਿਹੜੇ ਨੇ ਉਹ ਹਿੱਲ ਗਏ ਹੋਏ ਨੇ ਤੇ ਉਹ ਪੇਨ ਬਹੁਤ ਰਹਿੰਦੀ ਹੈ ਤੇ ਉਹਨਾਂ ਦੇ ਲੱਤਾਂ ਵੀ ਸੁੰਨ ਹੋ ਜਾਂਦੀਆਂ, ਸਭ ਕੁਝ ਹੋ ਜਾਂਦਾ। ਮੈਂ ਤੁਹਾਨੂੰ ਨਾ ਇੱਕ ਵਾਰੀ ਪਹਿਲਾਂ ਵੀ ਦੱਸੀ ਸੀ ਐਕਸਰਸਾਈਜ਼ ਥੋੜੀ ਜਿਹੀ ਵੀ ਗਰਦਨ ਦੀ, ਸਾਨੂੰ ਜਿੰਨੇ ਵੀ ਕੰਪਿਊਟਰ ਤੇ ਬਹਿੰਦੇ ਆ ਜਾਂ ਬੈਠਣ ਵਾਲਾ ਕੰਮ ਕਰਦੇ ਆ ਵੀ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਆ। ਅਸੀਂ ਬੋਡੀ ਦੀ ਕਰ ਲਈਏ, ਗਰਦਨ ਦੀ ਨਾ ਕਰੀਏ ਤੇ ਔਖਾ ਹੈ। ਛੋਟਾ ਜਿਹਾ ਬੜਾ ਸੋਹਣਾ ਤਰੀਕਾ, ਪਹਿਲਾਂ ਤਾਂ ਇਹ ਜਜਮੈਂਟ ਕਰਨ ਵੀ ਇਹਨਾਂ ਦੇ ਜਦੋਂ ਗਰਦਨ ਕਿਹੜੇ ਪਾਸੇ ਮੋੜਦੇ ਆ ਤੇ ਉਸ ਪਾਸੇ ਤਕਲੀਫ ਜ਼ਿਆਦਾ ਹੈ। ਵੈਸੇ ਡਾਕਟਰ ਨੂੰ ਵੀ ਦਿਖਾਉਣ, ਐਕਸਰੇ ਵੀ ਕਰਾਉਣ ਤੇ ਪਤਾ ਲੱਗਦਾ ਹੈ ਕੀ ਹੈਗਾ, ਕਿਹੜੇ ਪਾਸੇ ਤਕਲੀਫ ਜ਼ਿਆਦਾ ਹੈਗੀ ਹੈ ਔਰ ਕਿਹੜੇ ਪਾਸੇ ਘੱਟ ਹੈਗੀ ਆ, ਉਹਦਾ ਦੇਖਣ। ਪਰ ਆਲ ਦੇ ਸਾਰਿਆਂ ਸੁਣਨ ਵਾਲਿਆਂ ਨੂੰ ਮੈਂ ਇਹ ਬੇਨਤੀ ਕਰਦੀ ਹਾਂ ਵੀ ਗਰਦਨ ਦੀ ਐਕਸਰਸਾਈਜ਼ ਕਰਿਆ ਕਰੋ, ਬਹੁਤ ਜ਼ਰੂਰੀ ਆ। ਮੈਂ ਪਹਿਲਾਂ ਦੱਸਿਆ ਸੀ ਵੀ ਅਰਦਾਸ ਦੀ ਤਰ੍ਹਾਂ ਹੱਥ ਜੋੜ ਕੇ ਬਹਿ ਜਾਓ, ਟਾਈਮ ਨੋਟ ਕਰਨ ਦੀ ਲੋੜ ਨਹੀਂ। ਤੇ ਜੇ ਤੁਸੀਂ ਟਾਈਮ ਨੋਟ ਕਰਨਾ ਆ, ਘੜੀ ਨਹੀਂ ਦੇਖਣ ਦੀ ਲੋੜ, ਤੁਸੀਂ ਆਪਣਾ ਚੌਪਾਈ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ ਜਿਹੜੇ ਕਰਦੇ ਨੇ ਜੀ, ਜੋ ਕੁਝ ਵੀ ਕਰਦੇ ਨੇ, ਕਿਉਂਕਿ ਇੱਕ ਕਿਸਮ ਦੀ ਸਮਾਧੀ ਵੀ ਲੱਗ ਜਾਂਦੀ ਹੈ ਬੰਦੇ ਦੀ ਤੇ ਪਾਠ ਵੀ ਹੋ ਜਾਂਦਾ, ਗਰਦਨ ਦੀ ਐਕਸਰਸਾਈਜ਼ ਹੋ ਜਾਂਦੀ ਹੈ। ਦੇਖੋ ਬਲਵਿੰਦਰ ਜੀ, ਕਰਨਾ ਏਦਾਂ ਆ ਵੀ ਹੱਥ ਜੋੜ ਲਓ, ਹੱਥ ਜੋੜ ਕੇ ਅੱਗੇ ਸਾਹਮਣੇ ਛਾਤੀ ਨਾਲ ਲਾ ਕੇ ਬਾਹਾਂ ਨੂੰ ਏਦਾਂ ਬਾਹਰ ਨੂੰ ਖੋਲੋ, ਜਿੱਦਾਂ ਪਿੱਛੇ ਨੂੰ ਵੀ ਥੋੜਾ ਜਿਹਾ ਕਰਕੇ ਹੱਥ ਜਿੱਦਾਂ ਲਾਇਦੇ ਨੇ ਵੀ ਹੱਥਾਂ ਨੂੰ ਪ੍ਰੈਸ਼ਰ ਲਓ। ਇੰਨਾ ਵੀ ਨਹੀਂ ਦੇਣਾ ਕਿ ਤੁਸੀਂ ਥੱਕ ਹੀ ਜਾਓ। ਔਰ ਕਰਕੇ ਤੁਸੀਂ ਕਲੌਕ ਵਾਈਜ਼ ਆਪਣੀ ਗਰਦਨ ਨੂੰ ਐਕਸਰਸਾਈਜ਼ 'ਚ ਲਿਆਓ, ਯਾਨੀ ਪਹਿਲਾਂ ਤੁਸੀਂ ਫਰੰਟ ਸਾਈਡ ਤੇ ਲਿਆਓ ਔਰ ਪੂਰੀ ਗਰਦਨ ਝੁਕਾਓ, ਉਸ ਤੋਂ ਬਾਅਦ ਬੈਕ ਸਾਈਡ ਤੇ ਪੂਰੀ ਗਰਦਨ ਨੂੰ ਝੁਕਾਓ ਜਿੰਨੀ ਤੱਕ ਤੁਹਾਡੀ ਜਾ ਸਕਦੀ ਆ। ਉਸ ਤੋਂ ਬਾਅਦ ਤੁਸੀਂ ਸੱਜੇ ਪਾਸੇ ਨੂੰ ਲਿਆਓ, ਉਸ ਤੋਂ ਬਾਅਦ ਖੱਬੇ ਪਾਸੇ ਨੂੰ ਲਿਆਓ। ਇਸ ਤਰ੍ਹਾਂ 2-3 ਵਾਰੀ ਕਰੋ। ਉਸ ਤੋਂ ਬਾਅਦ ਕੀ ਕਰੋ, ਜਿਹੜਾ ਵਿਚਲਾ ਪੋਰਸ਼ਨ ਖਾਲੀ ਰਹਿ ਗਿਆ ਹੈ ਨਾ, ਆਪਾਂ ਕਲੌਕਵਾਈਜ਼ ਕੀਤਾ, ਯਾਨੀ ਇੱਕ ਵਾਰੀ 12 ਤੇ ਆ ਗਿਆ, ਇੱਕ ਵਾਰੀ 6 ਤੇ ਚੱਲ ਗਿਆ, ਫਿਰ 3 ਤੇ ਆ ਗਿਆ ਤੇ ਫਿਰ ਤੁਹਾਡਾ 9 ਤੇ ਆ ਗਿਆ, ਹੈ ਨਾ, ਏਦਾਂ ਕੀਤਾ। ਹੁਣ ਇਸ ਤੋਂ ਆਪੋਜ਼ਿਟ ਕਰੋ। ਜਦੋਂ ਤੁਸੀਂ ਵਿਚਕਾਰ ਕਰੋ, ਜਿਹੜਾ ਵਿਚਲਾ ਪੋਰਸ਼ਨ ਖਾਲੀ ਰਹਿ ਗਿਆ, ਜਦੋਂ ਤੁਸੀਂ ਵਿਚਕਾਰ ਕਰੋਗੇ ਨਾ ਬਲਵਿੰਦਰ ਜੀ, ਤੁਸੀਂ ਨੋਟ ਕਰੋਗੇ, ਤੁਸੀਂ ਕਰਕੇ ਦੇਖੋ, ਤੁਹਾਡੀ ਗਰਦਨ ਦੇ ਮਣਕਿਆਂ ਦੀ ਆਵਾਜ਼ ਆਊਗੀ ਤੁਹਾਨੂੰ ਜੀ ਬਈ ਕੜਿਕ ਕੜਿਕ ਹੋ ਰਹੀ ਹੈ ਵਿੱਚ। ਉਹਦੇ ਕਰਨ ਦੇ ਨਾਲ ਇੱਕ ਤਾਂ ਤੁਹਾਡੀ ਗਰਦਨ ਦੇ ਜਿਹੜੇ ਮਣਕੇ ਨੇ ਉਹਨਾਂ ਦੇ ਵਿੱਚ ਗਰੀਸ ਵੀ ਜਾਊਗੀ, ਔਰ ਐਕਸਰਸਾਈਜ਼ ਦੇ ਨਾਲ ਉਹ ਜਿੱਥੇ ਜੰਮ ਗਏ ਹੋਣੇ ਇੱਕ ਜਗ੍ਹਾ ਤੇ ਫਿਕਸ ਹੋ ਗਏ ਨੇ
ਉਹ ਥੋੜਾ ਉਹਨਾਂ ਨੂੰ ਹਲਚਲ ਮਿਲੂਗੀ। ਔਰ ਉਹ ਤੁਸੀਂ ਜਦ ਆਪਣਾ ਪਾਠ ਕਰਦਿਆਂ ਚੌਪਾਈ ਸਾਹਿਬ ਦਾ 5-10 ਵਾਰੀ ਆਹ ਕਰ ਲਓ, ਦੂਸਰੀ ਵਾਰੀ ਫਿਰ ਤੁਸੀਂ ਬਾਹਾਂ ਨੂੰ ਉੱਪਰ ਕਰਕੇ ਥੋੜਾ ਪਿੱਛੇ ਲਿਜਾ ਕੇ ਆਪਣੇ ਲੱਤਾਂ ਪਸਾਰੀਆਂ ਹੋਈਆਂ ਨੇ, ਪੂਰੀ ਗਰਦਨ ਨੂੰ ਚੁੱਕ ਕੇ ਜਿੱਦਾਂ ਰਿਲੀਫ ਦੇਈਦੀ ਆਪਣੇ ਆਪ ਨੂੰ, ਬੋਡੀ ਨੂੰ, ਉਹਨੂੰ ਆਪਣੇ ਗੋਡਿਆਂ ਦੇ ਉੱਤੇ ਲੈ ਕੇ ਆਓ ਤੇ ਉਹਨਾਂ ਨੂੰ 1-2 ਮਿੰਟ 3 ਮਿੰਟ ਅੱਧਾ ਮਿੰਟ ਰੱਖੋ, ਹੈ ਨਾ। ਫਿਰ ਬੈਠ ਕੇ ਫਿਰ ਲੈ ਜਾਓ, ਫਿਰ ਇਸ ਤਰ੍ਹਾਂ ਕਰੋ, ਗਰਦਨ ਦੀ ਐਕਸਰਸਾਈਜ਼ ਹੋਏਗੀ। ਦੂਸਰਾ ਇੱਕ ਮੈਂ ਹੋਰ ਵੀ ਤੁਹਾਨੂੰ ਦੱਸੀ ਸੀ ਵੀ ਬਾਹਾਂ ਦੋਨਾਂ ਨੂੰ ਉੱਪਰ ਲਿਜਾ ਕੇ ਪਹਿਲਾਂ ਆਪਣਾ ਸੱਜੀ ਬਾਂਹ ਨੂੰ ਤੁਸੀਂ ਕੰਨ ਦੇ ਆਪਣੇ ਕੰਨ ਨੂੰ ਹੱਥ ਲਾਇਆ ਆ, ਗਰਦਨ ਤੁਹਾਡੀ ਆਪਣੇ ਆਪ ਹੀ ਮੂਵ ਹੋਊਗੀ ਲੈਫਟ ਸਾਈਡ ਨੂੰ, ਹੈ ਨਾ, ਰਾਈਟ ਸਾਈਡ ਨੂੰ ਗਰਦਨ ਮੂਵ ਹੋਈ ਤੇ ਤੁਸੀਂ ਲੈਫਟ ਸਾਈਡ ਨੂੰ ਕੰਨ ਨੂੰ ਹੱਥ ਲਾਇਆ। ਲੇਕਿਨ ਜਿਹੜੀ ਤੁਹਾਡੀ ਲੈਫਟ ਬਾਂਹ ਹੈਗੀ ਹੈ, ਜਿਹੜੀ ਖੱਬੀ ਬਾਂਹ ਹੈਗੀ ਹੈ, ਉਹਦੇ ਨਾਲ ਤੁਸੀਂ ਆਪਣੀ ਜਿਹੜੀ ਬੈਕ ਹੈਗੀ ਹੈ, ਬੈਕ ਦੇ ਜਿਹੜੀ ਤੁਹਾਡੀ ਕਮਰ ਹੈਗੀ ਆ, ਕਮਰ ਦੇ ਐਂਡ ਨੂੰ ਲਾਣਾ ਹੈ। ਦੋਨੇ ਜਿਹੜੀ ਬਾਹਾਂ ਯੂਜ਼ ਕਰਨੀਆਂ, ਇੱਕ ਬਾਂਹ ਨੂੰ ਪਿੱਛੋਂ ਦੀ ਲਿਆ ਕੇ ਆਪਣੇ ਕਮਰ ਤੇ ਰੱਖਣਾ ਆ, ਸੱਜੀ ਕਮਰ ਦੇ ਖੱਬੇ ਪਾਸੇ ਖੱਬੀ ਬਾਂਹ ਨੂੰ ਲਿਆ ਕੇ ਸੱਜੀ ਕਮਰ ਤੇ ਰੱਖਣਾ ਆ, ਤੇ ਜਿਹੜੀ ਸੱਜੀ ਬਾਂਹ ਹੈਗੀ ਹੈ ਉਹਨੂੰ ਤੁਸੀਂ ਖੱਬੇ ਕੰਨ ਤੇ ਰੱਖਣਾ ਆ। ਠੀਕ ਹੈ। ਫਿਰ ਬਾਂਹ ਖੋਲਣੀ 2-3 ਵਾਰੀ ਕਰੋ, ਐਸੇ ਤਰ੍ਹਾਂ ਫਿਰ ਦੂਸਰੇ ਪਾਸੇ ਨੂੰ ਕਰੋ। ਠੀਕ। ਇੱਕ ਕੰਨ ਤੇ ਹੱਥ ਰੱਖ ਕੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਗਰਦਨ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ, ਔਰ ਜਿਹੜੇ ਪਾਸੇ ਦਾ ਹੱਥ ਤੁਸੀਂ ਲਿਆਂਦਾ ਹੈ, ਮੂਵ ਕੀਤਾ ਹੈ, ਉਸ ਪਾਸੇ ਤੁਹਾਡੀ ਗਰਦਨ ਜਾਊਗੀ। ਠੀਕ ਹੈ। ਇਸੇ ਤਰ੍ਹਾਂ ਦੂਸਰੇ ਪਾਸੇ ਕਰੋ। ਇਹ ਸਾਰਿਆਂ ਲਈ ਐਕਸਰਸਾਈਜ਼ ਹੈ, ਜਿੰਦੇ ਵੀ ਮੈਂ ਕਹਿੰਦੀ ਹਾਂ, ਜਿਨ੍ਹਾਂ ਨੂੰ ਅੱਖਾਂ ਦੀ ਵੀ ਪ੍ਰੋਬਲਮ ਹੈ, ਜੋ ਕੰਪਿਊਟਰ ਤੇ ਬਹਿ ਕੇ ਬਹੁਤ ਦੇਰ ਕੰਮ ਕਰਦੇ ਨੇ, ਇੰਨੀ ਕੁ ਐਕਸਰਸਾਈਜ਼ ਕਰ ਲਓ ਤੁਸੀਂ। ਇੱਕ ਚੌਪਾਈ ਸਾਹਿਬ ਦਾ ਪਾਠ ਪੂਰਾ ਕਰ ਲਓ, ਉਨੀ ਦੇਰ ਵਿੱਚ ਆਪਣੇ ਪੂਰੇ ਅੰਗ ਹਿਲਾਓ। ਔਰ ਦੂਸਰੇ ਜਿਨ੍ਹਾਂ ਭੈਣ ਜੀ ਦੀ ਗਰਦਨ ਹੁੰਦੀ, ਮੈਨੂੰ ਲੱਗਦਾ ਟਾਈਮ ਵੀ ਘੱਟ ਹੈਗਾ, ਉਹ ਆਪਣੇ ਮੋਢੇ ਤੋਂ ਲੈ ਕੇ ਆਪਣੇ ਖੱਬੇ ਹੱਥ ਨੂੰ ਜਿੱਦਾਂ ਲਿਆ ਆ ਤੇ ਸੱਜੇ ਹੱਥ ਦੇ ਮੋਢੇ ਤੋਂ ਲੈ ਕੇ ਹੱਥ ਦੀਆਂ ਉਂਗਲਾਂ ਤੱਕ ਉਹਨਾਂ ਨੂੰ ਜਿੱਦਾਂ ਥੌੜੀ ਮਾਰੀ ਦੀ ਹੈ ਨਾ, ਉਹ ਦੂਸਰੇ ਹੱਥ ਨਾਲ ਮਾਰੋ, ਚਾਰੇ ਪਾਸੇ ਬਾਂਹ ਨੂੰ ਇਸ ਤਰ੍ਹਾਂ ਮਾਰੋ, ਪ੍ਰੈਸ਼ਰ ਦਵੋ। ਇਸੇ ਤਰ੍ਹਾਂ ਰਾਈਟ ਨੂੰ ਕਰੋ ਖੱਬੇ ਦੇ ਨਾਲ, ਔਰ ਸੱਜੇ ਨੂੰ ਕਰੋ, ਮੈਂ ਦੋਨਾਂ ਸੱਜੀ ਬਾਂਹ ਦੇ ਸੱਜੇ ਹੱਥ ਨਾਲ ਖੱਬੇ ਤੇ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਤੁਹਾਡੇ ਜਕੜ ਹੋ ਗਈ ਬੋਡੀ ਠੀਕ ਹੋ ਜਾਂਦੀ ਹੈ ਜੀ। ਧੰਨਵਾਦ। ਧੰਨਵਾਦ ਜੀ, ਧੰਨਵਾਦ। ਅਖੀਰਲੇ ਕਾਲਰ ਸੁਖਵਿੰਦਰ ਜੀ। ਸੁਖਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਦੱਸਣਾ ਸੀ, ਜਿਹੜਾ ਵੀਰ ਪੁੱਛਦੇ ਸੀਗੇ ਨਾ, ਮਤਲਬ ਮੇਰਾ ਉਹ ਦੰਦ ਕਢਾਇਆ, ਦਰਦ ਨਹੀਂ ਹਲੇ ਹਟਦੀ, ਉਹ ਨਾ ਲੂਣ ਦੇ ਗਰਾਰੇ ਕਰਨ 3-4 ਵਾਰੀ, ਬਸ ਉਹਨੇ ਠੀਕ ਹੋ ਜਾਣਾ, ਬਿਲਕੁਲ ਲੂਣ ਨਾਲ ਗਰਾਰੇ ਕਰਨ ਬਸ। ਥੈਂਕ ਯੂ ਜੀ। ਹਾਂਜੀ ਹਾਂਜੀ ਜੀ, ਹਾਂਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਕਾਲਾਂ ਕੀਤੀਆਂ, ਕਾਲਾਂ ਕਰਕੇ ਇਲਾਜ ਦੱਸੇ ਆ, ਪੁੱਛੇ ਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ